ਅੱਜ ਦਾ ਜਿਹੜਾ ਟੌਪਿਕ ਆ ਸਤਵਿੰਦਰ ਮੰਗੜ ਜੀ ਆਪਾਂ ਡਿਸਕਸ ਕਰ ਰਹੇ ਸੀਗੇ ਵੀ ਪੇਰੈਂਟਿੰਗ ਨੂੰ ਲੈ ਕੇ ਜਾਂ ਹਾਊ ਟੂ ਬੀ ਅ ਗੁੱਡ ਪੇਰੈਂਟ, ਹਾਊ ਟੂ ਬੀ ਅ ਪ੍ਰੈਜ਼ੈਂਟ ਪੇਰੈਂਟ। ਆਈ ਥਿੰਕ ਜਦੋਂ ਤੁਸੀਂ ਪੇਰੈਂਟ ਬਣ ਗਏ ਰਾਈਟ, ਜਦੋਂ ਤੁਸੀਂ ਆਪਣੀ ਲਾਈਫ ਸ਼ੁਰੂ ਕੀਤੀ, ਮੈਰਿਜ ਹੋ ਗਈ, ਆਮ ਸ਼ੋਰ ਉਸ ਤੋਂ ਬਾਅਦ ਕਿਡਸ ਹੋਣੇ ਆ, ਜਦੋਂ ਕਿਡਸ ਹੋ ਗਏ ਤੁਹਾਡੀ ਲਾਈਫ ਆਪਣੀ ਚੇਂਜ ਹੋ ਗਈ। ਉਸ ਤੋਂ ਬਾਅਦ ਤੁਹਾਡੀ ਲਾਈਫ ਜਿਹੜੀ ਆ ਉਹ ਤੁਹਾਡੇ ਬੱਚਿਆਂ ਦੇ ਨਾਲ ਆ, ਉਹਨਾਂ ਦੀਆਂ ਪ੍ਰਾਇੋਰਟੀਜ਼ ਤੁਹਾਡੀਆਂ ਪ੍ਰਾਇੋਰਟੀਜ਼ ਬਣ ਜਾਣੀਆਂ, ਤੁਹਾਡੀ ਆਪਣੀ ਜਿਹੜੀ ਹੈਗੀ ਆ ਉਹ ਰਹਿ ਨਹੀਂ ਜਾਂਦਾ ਲਾਈਫ ਦੇ ਤੌਰ ਤੇ ਰਾਈਟ। ਕੋਈ ਵੀ ਜਿਹੜਾ ਇਮੀਗ੍ਰੈਂਟ ਬਾਹਰੋਂ ਆਉਂਦਾ ਉਹ ਚਾਹੁੰਦੇ ਆ ਵੀ ਉਹਨਾਂ ਦੀ ਜਿਹੜੇ ਬੱਚਿਆਂ ਨੂੰ ਬੈਸਟ এনवायरमेंट, ਬੈਸਟ ਐਜੂਕੇਸ਼ਨ, ਬੈਸਟ ਜਿਹੜੀਆਂ ਚੀਜ਼ਾਂ ਉਹ ਪ੍ਰੋਵਾਈਡ ਕਰ ਸਕਦੇ ਹੋ, ਚਾਹੇ ਉਹ ਇੱਥੇ ਰਹਿੰਦੇ ਪੈ ਰਹੇ ਚਾਹੇ ਉਹ ਬਾਹਰੋਂ ਆਇਆ, ਸਾਰਿਆਂ ਦੇ ਬੱਚੇ ਜਿਹੜੇ ਆ ਨਾ ਉਹ ਨੈਚੁਰਲੀ ਇੰਪੋਰਟੈਂਟ ਹੈਗੇ ਰਾਈਟ, ਕਿਉਂਕਿ ਉਹਨਾਂ ਦਾ ਸਭ ਤੋਂ ਨੇੜੇ ਦਾ ਉਹ ਪਾਰਟ ਫੈਮਿਲੀ ਮੈਂਬਰ ਹੁੰਦੇ। ਪਰ ਜਿਹੜੀ ਰਾਹ ਮੁਸ਼ਕਲ ਹੋ ਜਾਂਦੀ ਹੈ ਨਾ, ਜ਼ਿੰਦਗੀ ਦੀਆਂ ਲਿਮਿਟੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਸ ਤਰ੍ਹਾਂ ਦਾ এনवायरमेंट ਨਹੀਂ ਪ੍ਰੋਵਾਈਡ ਕਰ ਹੁੰਦਾ। 30 ਸਾਲ ਪਹਿਲਾਂ ਜਦੋਂ ਤੁਸੀਂ ਪਹਿਲੀ ਵਾਰੀ ਪੇਰੈਂਟ ਬਣੇ, ਲਾਈਕ ਕੀ ਫੀਲਿੰਗ ਸੀਗੀਆਂ? ਜਦੋਂ ਨਾ ਤੁਸੀਂ ਮਤਲਬ ਪੇਰੈਂਟ ਬਣਦੇ ਹੋ, ਤੁਸੀਂ ਐ ਸਮਝ ਲਓ ਵੀ ਤੁਸੀਂ ਹਵਾ 'ਚ ਉੱਡਦੇ ਹੋ ਰਾਈਟ, ਕਿਉਂਕਿ ਪਹਿਲਾਂ ਜਿਹੜੀ ਫੀਲਿੰਗ ਆ ਉਹ ਤੁਹਾਨੂੰ ਤੁਹਾਡੇ ਆਪਣੀ ਉਸ ਕਲੋਜ਼ੈਸਟ ਬੰਦਾ ਹੁੰਦਾ ਸਾਡਾ ਬੱਚਾ, ਯੂਰ ਓਨ ਬਲੱਡ ਜਿਹਨੂੰ ਕਹਿੰਦੇ ਆ, ਓਨ ਬਲੱਡ। ਮੈਨੂੰ ਯਾਦ ਆ ਜਦੋਂ ਸਿਮਰ ਮੇਰੇ ਲੜਕੇ ਦਾ ਨਾਂ ਉਹ ਹੋਇਆ ਹਸਪੀਟਲ ਦੇ ਵਿੱਚ ਨਾ, ਉਹ ਨਰਸ ਲੈ ਜਾ ਕੇ ਮੈਂ ਉਹਦੇ ਨਾਲ ਜਾਇਆ ਜਿੱਥੇ ਵੀ ਉਹਨੇ ਨਾਲ ਜਾਣਾ ਰਾਈਟ, ਜੇ ਉਹ ਜਿੱਥੇ ਵੀ ਉਹਨੇ ਰੱਖਣਾ ਚੈੱਕ ਕਰਨ ਮੈਂ ਕੋਲੇ ਖੜਾ ਉਹਦੇ। ਸੋ ਤੁਹਾਨੂੰ ਉਹ ਫੀਲਿੰਗ ਕਦੇ ਵੀ ਭੁੱਲਦੀਆਂ ਨਹੀਂ ਰਾਈਟ। ਉਹ ਤੇ ਜ਼ਿੰਦਗੀ ਚੱਲਦੀ ਰਹਿੰਦੀ ਆ ਰਾਈਟ। ਸੋ ਓਵਰ ਜ਼ਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਜਿਹੜੀ ਲਾਈਫ ਦੀ ਜਰਨੀ ਆ ਤਾਂ ਚੱਲਦਾ ਰਹਿਣਾ ਹੈਗਾ, ਪਰ ਜੋ ਉਦੋਂ ਦੀ ਫੀਲਿੰਗ ਆ ਨਾ ਉਹ ਬਹੁਤ ਹੀ ਕਹਿ ਲਓ ਖੁਸ਼ੀ ਵਾਲੀ, ਇੱਕ ਇਮੋਸ਼ਨਲ, ਇੱਕ ਸ਼ੁਕਰਾਨੇ ਦੀ, ਬਿਲਕੁਲ ਪਰਮਾਤਮਾ ਦਾ ਸ਼ੁਕਰ ਹੈ ਬਿਲਕੁਲ। ਸੋ ਮਤਲਬ ਆਈ ਕੈਨਟ ਇਵਨ ਫੋਰਗੇਟ ਦੋਸ ਮੂਮੈਂਟਸ। ਜਦੋਂ ਬੇਬੀ ਹੋ ਗਿਆ ਨਾ, ਬੱਚਾ ਹੋ ਗਿਆ ਤੁਹਾਡੀ ਆਪਣੀ ਲਾਈਫ ਚੇਂਜ ਹੋ ਗਈ। ਹੁਣ ਤੁਹਾਨੂੰ ਬੱਚੇ ਦੇ ਨਾਲ ਜਿਹੜਾ ਹੈਗਾ ਉਹਦੇ ਸੋਚਣਾ ਪੈਣਾ। ਤੇ ਜਿਵੇਂ ਆਪਾਂ ਗੱਲ ਕਰਦੇ ਮਦਰ ਦੀ ਜਿਹੜੀ ਆ ਨਾ ਉਹ, ਕਿਉਂਕਿ ਉਹਨੇ 9 ਮਹੀਨੇ ਆਪਣੇ ਰੱਖਿਆ, ਨਾਲ ਰਹੀ ਆ, ਉਹਦੇ ਟੰਮੀ 'ਚ ਸੀ ਹਨਾ, ਉਹਦੀ ਅਟੈਚਮੈਂਟ ਤੇ ਬਾਪ ਦੀ ਅਟੈਚਮੈਂਟ ਕਈ ਵਾਰੀ ਡਿਫਰੈਂਟ ਹੁੰਦੀ ਹੈ। ਜਿਹੜਾ ਬਾਪ ਹੈਗਾ, ਫਾਦਰ ਹੈਗਾ, ਡੈਡ ਹੈਗਾ, ਉਹ ਅਟੈਚ ਤਾਂ ਹੋਊਗਾ ਹੀ, ਪਰ ਉਹਦੀ ਅਟੈਚਮੈਂਟ ਤੇ ਮਮ ਦੀ ਅਟੈਚਮੈਂਟ ਡਿਫਰੈਂਟ ਹੋਊਗੀ। ਬੱਚੇ ਨੂੰ ਅੱਗੇ ਚੱਲ ਕੇ ਦੋਨੇ ਚਾਹੀਦੇ। ਮਾਂ ਨੇ ਤਾਂ ਉਹਦੀ ਕੇਅਰ ਕਰਨੀ ਤੇ ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ, ਕਿਉਂਕਿ ਮਾਂ ਜਿਹੜੀ ਆ ਉਹਨੇ ਅਨਕੰਡੀਸ਼ਨਲ ਆਪਣੇ ਬੱਚੇ ਦੀ ਕੇਅਰ ਕਰ ਰਹੀ ਹੁੰਦੀ ਆ, ਕਿੰਨੇ ਚਿਰ ਜ਼ਿੰਦਗੀ ਭਾਰੀ ਕਰੀ ਜਾਣਾ ਉਹਨੇ। ਬਾਪ ਦਾ ਕਈ ਵਾਰੀ ਰੋਲ ਜਿਹੜਾ ਹੈਗਾ ਉਹ ਡਿਫਰੈਂਟ ਰੋਲ ਆ, ਟਫ ਲਵ ਜਿਹਨੂੰ ਕਹਿ ਦਿੰਦੇ ਅਕਸਰ ਇੱਥੇ ਸ਼ਬਦ ਵਰਤਿਆ ਜਾਂਦਾ। ਟਫ ਵੀ ਕਹ ਲਓ, ਉਹਦੇ 'ਚ ਇਹ ਸਮਝ ਲਓ ਵੀ ਜਿਹੜਾ ਬਾਪ ਦਾ ਰੋਲ ਆ ਨਾ ਉੱਥੇ I would divide into 3 things. One is ਉਹਨੇ ਪ੍ਰੋਟੈਕਸ਼ਨ ਦੇਣੀ ਆ ਫੈਮਿਲੀ ਨੂੰ, ਉਹਦਾ ਰੋਲ ਆ। ਨੰਬਰ 2 ਉਹਨੇ ਲੀਡ ਕਰਨਾ ਫੈਮਿਲੀ ਨੂੰ, ਉਹ ਚਾਹੇ ਬ੍ਰੈਡ ਅਰਨਰ ਆ, ਚਾਹੇ ਨਹੀਂ ਹੈਗਾ, ਚਾਹੇ ਮਿਲ ਕੇ ਚੱਲ ਰਹੇ ਆ, ਪਰ ਉਹਦੀ ਇੱਕ ਜ਼ਿੰਮੇਵਾਰੀ ਆ ਵੀ ਉਹਨੇ ਲੀਡ ਕਰਨਾ, ਆਪਣੇ ਮਿਲ ਕੇ ਚੱਲਣਾ, ਡੈਫੀਨਿਟਲੀ ਸਾਰੇ ਜਣੇ ਮਿਲ ਕੇ ਚੱਲਣਾ। ਤੀਸਰੀ ਗੱਲ ਜਿਹੜੀ ਉਹਦੇ ਵਿੱਚ ਹੈਗੀ, ਉਹਨੇ ਰੋਲ ਮਾਡਲ ਵੀ ਬਣਨਾ ਆਪਣੀ ਪਰਿਵਾਰ ਨੂੰ, ਜਿਹੜਾ ਹੈਗਾ ਨਾ ਉਹਦੀ ਜ਼ਿੰਮੇਵਾਰੀ ਇਹ ਹੈ ਵੀ ਉਹਨੇ ਉਹਦਾ ਰੋਲ ਆ ਰੋਲ ਮਾਡਲ ਬਣ ਕੇ ਉਹਨੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਅੱਗੇ ਵੀ ਲੈ ਕੇ ਜਾਣਾ, ਉਹਨਾਂ ਨੂੰ ਗਾਈਡੈਂਸ ਵੀ ਦੇਣੀ। ਬੱਚਿਆਂ ਦੇ ਮੂਹਰੇ ਆਪਸੀ ਪਿਆਰ ਨੂੰ ਬਣਾਏ ਰੱਖੋ, ਕਦੇ ਵੀ ਆਰਗੂ ਨਾ ਕਰੋ। ਉਹਨਾਂ ਦੇ ਸਾਹਮਣੇ ਆਰਗੂ ਕਰਨਾ, ਲੜਾਈ ਕਰਨੀ ਹੈ ਨਾ ਇੱਕ ਦੂਸਰੇ ਬਾਰੇ, ਉਹ ਹੋ ਜਾਂਦੀਆਂ ਹੈਗੀਆਂ ਘਰਾਂ 'ਚ, ਮੰਨ ਲਈ ਗੱਲ, ਪਰ ਕੋਸ਼ਿਸ਼ ਕਰੋ ਵੀ ਉਹ ਬੱਚਿਆਂ ਨੂੰ ਬਹੁਤ ਹਰਟ ਕਰਨੀ ਹੈ ਜਾਣ ਲੱਗੇ ਉਹਨਾਂ ਦੀ ਜ਼ਿੰਦਗੀ ਦੇ ਅੱਗੇ ਤੁਰਦੇ। ਰਿਸਪੈਕਟ, ਸ਼ੋ ਲਵ ਟੂ ਈਚ ਅਦਰ, ਮੀਨਸ ਦੋਨੇ ਜਣੇ ਮਾਂ-ਬਾਪ ਹੈਗੇ ਆ, ਕਈ ਵਾਰੀ ਆਪਣੀ ਕੌਮ 'ਚ ਜਾਂ ਕਹਿ ਲਓ ਇੱਕ ਦੂਸਰੇ ਨੂੰ ਆਈ ਲਵ ਯੂ ਨਹੀਂ ਕਹਿੰਦੇ ਜਾਂ ਇਸ ਤਰ੍ਹਾਂ ਨਹੀਂ ਸ਼ੋ ਕਰਦੇ। ਸ਼ੋ ਦੈਟ ਲਵ ਇਨ ਵਟਐਵਰ ਵੇ ਯੂ ਕੈਨ। ਉੱਥੇ ਆਹੀ ਗੱਲ ਜਿਵੇਂ ਆਪਾਂ ਬਾਪ ਦੀ ਗੱਲ ਕਰਦੇ ਹੈਗੇ ਆ, ਉਹ ਕਈ ਵਾਰੀ ਕੀ ਹੁੰਦਾ ਆਪਣੇ ਛੱਡ ਪਰੇ, ਉਹ ਕੀ ਹੈ ਯਾਰ, ਇਹ ਨਹੀਂ। ਪਰਿਵਾਰ ਜਿਹੜਾ ਚੱਲਣਾ ਹੈਗਾ ਦੋਨਾਂ ਨਾਲ ਹੀ ਦੋਨਾਂ ਟਾਇਰਾਂ ਦੇ ਨਾਲ ਹੀ ਚੱਲਦੀ ਹੈ ਗੱਡੀ, ਦੋਨਾਂ ਨਾਲ ਹੀ ਚੱਲਣਾ। ਰਿਸਪੈਕਟ ਕਰਨ ਦੀ ਲੋੜ ਆ ਇੱਕ ਦੂਸਰੇ ਨੂੰ, ਮਾਂ ਦਾ ਵੀ ਓਨਾ ਹੀ ਰੋਲ ਆ, ਮਾਂ ਦਾ ਜ਼ਿਆਦਾ ਰੋਲ ਆ ਆਪਣੀ ਪਰਿਵਾਰ ਦੇ ਵਿੱਚ, ਪਰਿਵਾਰ ਨੂੰ ਅੱਗੇ ਲਿਜਾਣ। ਬੱਚਿਆਂ ਦੇ ਨਾਲ ਜ਼ਿਆਦਾ ਵਕਤ ਮਾਂ ਹੀ ਬਿਤਾਉਂਦੀ ਹੈ। ਹਾਂਜੀ, ਵੀ ਉਹਨਾਂ ਦੀ ਕਦੇ ਵੀ ਸਕੂਲ ਦੀ ਗੇਮ, ਕਦੇ ਵੀ ਸਕੂਲ ਦਾ ਇਵੈਂਟ ਉਹ ਨਾ ਮਿਸ ਕਰੋ। ਜੇ ਤੁਸੀਂ ਨਹੀਂ ਨਾ ਗਏ ਤੇ ਉਹ ਦੂਸਰਿਆਂ ਦੇ ਪੇਰੈਂਟਸ ਆ ਰਹੇ ਆ ਤਾਂ ਉਹਨਾਂ ਦੀ ਬਹੁਤ ਹਰਟ ਕਰਦੇ ਉਹਨਾਂ ਨੂੰ ਚੀਜ਼। ਉਹਨਾਂ ਨੂੰ ਕਿਤੇ ਨਾ ਕਿਤੇ ਲਾਈਕ ਰੂਟੀਨ ਦੇ ਵਿੱਚ ਕਦੇ ਹਾਈਕਿੰਗ ਹੋ ਗਈ, ਬਾਈਕਿੰਗ ਹੋ ਗਈ, ਕੋਈ ਗੇਮ ਹੋ ਗਈ ਲਿਜਾਣ ਦੀ ਖਾਤਰ ਰਾਈਟ, ਕੋਈ ਵਕੇਸ਼ਨ ਹੋ ਗਈ, ਇਹ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਵੀ ਹਰ ਕੋਈ ਸਾਰਾ ਕੁਝ ਇੰਨੇ ਕਈ ਵਾਰੀ ਅਫੋਰਡੇਬਿਲਿਟੀ ਨਹੀਂ ਹੁੰਦੀ ਹੈਗੀ ਨਾ, ਪਰ ਜੋ ਕੁਛ ਵੀ ਕਰ ਸਕਦੇ ਛੋਟੀਆਂ ਚੀਜ਼ਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਪਾਰਕ ਜਾ ਕੇ ਖੇਡਣਾ, ਗੱਲਾਂ ਬਾਤਾਂ ਕਰਨੀਆਂ ਰਾਈਟ, ਹਾਈਕਿੰਗ ਤੇ ਚੱਲ ਜਾਣਾ, ਕਿਤੇ ਓਸ਼ਨ ਤੇ ਚੱਲ ਜਾਣਾ, ਰੂਟੀਨ ਬਿਲਡ ਕਰ ਲਓ ਉਹਨਾਂ ਦੇ ਨਾਲ, ਤਾਂ ਕਿ ਉਹ ਨਾ
ਆਪਣੀ ਜ਼ਿੰਦਗੀ ਜਿਉਂ ਆਪਣੀ ਉਹਨਾਂ ਦੀ ਜ਼ਿੰਦਗੀ ਉਹਨਾਂ ਨਾਲ ਸ਼ੁਰੂ ਹੋਣੀ ਹੈ, ਉਹਨਾਂ ਦੀ ਆਪਣੀ ਜ਼ਿੰਦਗੀ ਸ਼ੁਰੂ ਹੋਣੀ ਆ, ਉਹ ਮੂਮੈਂਟਸ ਨੂੰ ਲੈ ਕੇ ਕੰਫਰਟ ਫੀਲ ਕਰਦੇ। ਸਤਵਿੰਦਰ ਮੰਗੜ ਜੀ, ਬੱਚਿਆਂ ਦੇ ਲਈ, ਪੇਰੈਂਟਸ ਦੇ ਲਈ ਇੱਕ ਆਪਸ ਦੇ ਵਿੱਚ ਜਿਹੜਾ ਜੁੜਨਾ, ਯੂ ਬੀਇੰਗ ਅ ਗੁੱਡ ਪੇਰੈਂਟ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਰਿਲੀਜਨ ਕਿੰਨਾ ਕੁ ਇੰਪੋਰਟੈਂਟ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਸਤਵਿੰਦਰ ਸਿੰਘ ਮੰਗੜ ਜੀ। ਤੁਸੀਂ ਇਹਨਾਂ ਦੇ ਜਿਹੜੇ ਸ਼ੋਜ਼ ਆ ਉਹ ਅਕਸਰ ਪੰਜਾਬੀ ਰੇਡੀਓ USA ਦੇ ਉੱਤੇ ਕਿਤੇ ਕਿਤੇ ਸੁਣਦੇ ਆ। ਲੀਡਰਸ਼ਿਪ ਨੂੰ ਲੈ ਕੇ ਇਹਨਾਂ ਨੇ ਸ਼ੋਜ਼ ਕੀਤੇ ਆ, ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸ਼ੋਅ ਕੀਤੇ ਆ, ਜ਼ਿੰਦਗੀ ਨੂੰ ਲੈ ਕੇ ਵੱਖ-ਵੱਖ ਪ੍ਰੈਕਟੀਕਲ ਗੱਲਾਂ ਜਾਂ ਤਜਰਬਿਆਂ ਦੇ ਵਿੱਚੋਂ ਇਹ ਅਕਸਰ ਆਪਣੇ ਨਾਲ ਸ਼ੋਅ ਲੈ ਕੇ ਹਾਜ਼ਰ ਹੁੰਦੇ ਆ। ਸੋ ਸਭ ਤੋਂ ਪਹਿਲਾਂ ਸਤਵਿੰਦਰ ਮੰਗੜ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ, ਤੇ ਆਲਸੋ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮੰਗੜ ਸਤਿ ਸ਼੍ਰੀ ਅਕਾਲ, ਤੇਰਾ ਬਰਾਕਨ ਜੀ। ਸੋ ਦਰਸ਼ਕੋ, ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਨਾਲ ਇਹਨਾਂ ਦੇ ਜੁੜਿਆ ਹਾਂ। ਸੋ ਇਹਨਾਂ ਦੇ ਸ਼ੋਅ ਦੇ ਵਿੱਚ, ਸੋ ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਕਰਦਾ ਹਾਂ ਵੀ ਇਹਨਾਂ ਨੇ ਮੌਕਾ ਦਿੱਤਾ ਇਸ ਆਪਣੇ ਸ਼ੋਅ ਦੇ ਵਿੱਚ ਗੱਲਬਾਤ ਕਰਨ ਦੇ ਲਈ। ਜ਼ਿੰਦਗੀ ਦੇ ਵਿੱਚ ਆਪਾਂ ਇੱਥੇ ਆਉਂਦੇ ਹਾਂ ਸਤਵਿੰਦਰ ਮੰਗੜ ਜੀ, ਬਹੁਤ ਸਾਰੀਆਂ ਆਸਾਂ ਉਮੀਦਾਂ, ਅਮਰੀਕਨ ਡ੍ਰੀਮ ਦੀ ਅਕਸਰ ਆਪਾਂ ਗੱਲ ਕਰਦੇ ਹਾਂ, ਪਰ ਉਹਦੇ ਵਿੱਚ ਇੱਕ ਅੰਡਰਲਾਈਨ ਗੱਲ ਹੁੰਦੀ ਆ। ਆਪਾਂ ਬਹੁਤ ਕੁਛ ਆਪਣੀ ਕਮਿਊਨਿਟੀ 'ਚ, ਆਪਣੇ ਭਾਈ, ਆਪਣੇ ਕਲਚਰ ਦੇ ਵਿੱਚ, ਆਪਣੇ ਸੱਭਿਆਚਾਰ 'ਚ ਗੱਲ ਆ ਵੀ ਨਿਆਣਿਆਂ ਦੇ ਲਈ ਕਿੰਨਾ ਕੁਛ ਕਰਨਾ ਹੈ, ਨਿਆਣਿਆਂ ਦੇ ਲਈ ਆਹ ਕਰਨਾ, ਨਿਆਣਿਆਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤ ਹੋਵੇ, ਵਧੀਆ ਉਹਨਾਂ ਨੂੰ ਪੜ੍ਹਾਈ ਕਰਾਈ ਜਾਵੇ, ਵਧੀਆ ਥਾਂ ਦੇ ਉੱਤੇ ਰਹਿਣ। ਉਹ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਸਾਰਾ ਕੁਝ ਬੋਰੀ ਬਿਸਤਰਾ ਚੱਕ ਕੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਆਉਂਦੇ ਹਾਂ। ਸੋ ਅੱਜ ਦਾ ਜਿਹੜਾ ਟੌਪਿਕ ਆ ਸਤਵਿੰਦਰ ਮੰਗੜ ਜੀ, ਆਪਾਂ ਡਿਸਕਸ ਕਰ ਰਹੇ ਸੀਗੇ ਵੀ ਪੇਰੈਂਟਿੰਗ ਨੂੰ ਲੈ ਕੇ, ਜਾਂ ਹਾਊ ਟੂ ਬੀ ਅ ਗੁੱਡ ਪੇਰੈਂਟ, ਹਾਊ ਟੂ ਬੀ ਅ ਪ੍ਰੈਜ਼ੈਂਟ ਪੇਰੈਂਟ, ਉਹਦੀ ਥੋੜ੍ਹੀ ਆਪਾਂ ਗੱਲ ਕਰਾਂਗੇ। ਸੋ ਥੋੜ੍ਹੀ ਜਿਹੀ ਦੱਸੋ, ਤੁਹਾਡਾ ਵੀ ਤਜਰਬਾ ਆ, ਮੇਰਾ ਆਪਣਾ ਤਜਰਬਾ ਆ, ਸੁਣਨ ਵਾਲਿਆਂ ਦਾ ਆਪਣਾ ਤਜਰਬਾ ਆ। ਸੋ ਹਾਊ ਡੂ ਯੂ ਸੀ ਦਿਸ, ਇਹ ਟੌਪਿਕ ਨੂੰ ਕਿੱਦਾਂ ਤੁਸੀਂ ਦੇਖਦੇ ਆ? ਡੈਫੀਨਿਟਲੀ ਆਈ ਥਿੰਕ ਜਦੋਂ ਤੁਸੀਂ ਪੇਰੈਂਟ ਬਣ ਗਏ, ਰਾਈਟ, ਜਦੋਂ ਤੁਸੀਂ ਆਪਣੀ ਲਾਈਫ ਸ਼ੁਰੂ ਕੀਤੀ, ਮੈਰਿਜ ਹੋ ਗਈ, ਆਮ ਸ਼ੋਰ, ਉਸ ਤੋਂ ਬਾਅਦ ਕਿਡਸ ਹੋਣੇ ਆ, ਜਦੋਂ ਕਿਡਸ ਹੋ ਗਏ ਤੁਹਾਡੀ ਲਾਈਫ ਆਪਣੀ ਚੇਂਜ ਹੋ ਗਈ, ਰਾਈਟ। ਉਸ ਤੋਂ ਬਾਅਦ ਤੁਹਾਡੀ ਲਾਈਫ ਜਿਹੜੀ ਆ ਉਹ ਤੁਹਾਡੇ ਬੱਚਿਆਂ ਦੇ ਨਾਲ ਆ, ਉਹਨਾਂ ਦੀਆਂ ਪ੍ਰਾਇਓਰਟੀਜ਼ ਤੁਹਾਡੀਆਂ ਪ੍ਰਾਇਓਰਟੀਜ਼ ਬਣ ਜਾਣੀਆਂ, ਤੁਹਾਡੀ ਆਪਣੀ ਜਿਹੜੀ ਹੈਗੀ ਆ ਉਹ ਰਹਿ ਨਹੀਂ ਜਾਂਦਾ ਲਾਈਫ ਦੇ ਤੌਰ ਤੇ, ਰਾਈਟ। ਤੇ ਤੁਸੀਂ ਜਿਵੇਂ ਗੱਲ ਕੀਤੀ, ਜਦੋਂ ਕੋਈ ਵੀ ਜਿਹੜਾ ਇਮੀਗ੍ਰੈਂਟ ਬਾਹਰੋਂ ਆਉਂਦਾ, ਪਰਟੀਕੁਲਰਲੀ ਆਪਣੀ ਕੌਮ ਲਾ ਲਓ, ਉਹ ਚਾਹੁੰਦੇ ਆ ਵੀ ਉਹਨਾਂ ਦੀ ਜਿਹੜੇ ਬੱਚਿਆਂ ਨੂੰ ਬੈਸਟ এনवायरमेंट, ਬੈਸਟ ਐਜੂਕੇਸ਼ਨ, ਬੈਸਟ ਜਿਹੜੀਆਂ ਚੀਜ਼ਾਂ ਉਹ ਪ੍ਰੋਵਾਈਡ ਕਰ ਸਕਦੇ ਹੋ। ਤੇ ਆਪਣੀ ਕਮਿਊਨਿਟੀ ਨਹੀਂ, ਸਾਰੀ ਕਮਿਊਨਿਟੀ ਸੀ ਆ, ਰਾਈਟ। ਇਹ ਸਾਰੇ, ਚਾਹੇ ਉਹ ਇੱਥੇ ਰਹਿੰਦੇ ਪੈਰਾਂ, ਚਾਹੇ ਉਹ ਬਾਹਰੋਂ ਆਏ ਆ, ਸਾਰਿਆਂ ਦੇ ਹੀ ਬੱਚੇ ਜਿਹੜੇ ਆ ਨਾ ਉਹ ਨੈਚੁਰਲੀ ਇੰਪੋਰਟੈਂਟ ਹੈਗੇ ਆ, ਰਾਈਟ, ਕਿਉਂਕਿ ਉਹਨਾਂ ਦਾ ਸਭ ਤੋਂ ਨੇੜੇ ਦਾ ਉਹ ਪਾਰਟ ਫੈਮਿਲੀ ਮੈਂਬਰ ਹੁੰਦੇ ਆ। ਜੀ। ਤੇ ਆਪਾਂ ਆਪਣੇ ਬੱਚਿਆਂ ਲਈ, ਸਾਰੇ ਪੇਰੈਂਟਸ ਹੀ ਚੰਗਾ ਚਾਹੁੰਦੇ ਆ, ਰਾਈਟ। ਆਪਾਂ ਚਾਹੁੰਦੇ ਆ ਵੀ ਉਹ ਚੰਗੀ ਐਜੂਕੇਸ਼ਨ ਕਰਾਉਣ, ਉਹ ਚੰਗੇ ਇਨਸਾਨ ਬਣਨ, ਉਹ ਚੰਗੇ ਸਕਸੈਸਫੁਲ ਹੋਣ, ਉਹ ਚੰਗੇ ਅੱਗੇ ਵਧਣ ਆਪਣੀ ਜ਼ਿੰਦਗੀ ਦੇ ਵਿੱਚ। ਪਰ ਜਿਹੜੀ ਰਾਹ ਮੁਸ਼ਕਲ ਹੋ ਜਾਂਦੀ ਹੈ ਨਾ, ਜ਼ਿੰਦਗੀ ਦੀਆਂ ਲਿਮਿਟੇਸ਼ਨ ਜਿਹੜੀਆਂ ਹੈਗੀਆਂ, ਹਾਂਜੀ, ਉਹਨਾਂ ਨੂੰ ਉਸ ਤਰ੍ਹਾਂ ਦਾ এনवायरमेंट ਨਹੀਂ ਪ੍ਰੋਵਾਈਡ ਕਰਨ ਦਾ। ਜਿਵੇਂ ਲੈ ਲਓ ਵੀ ਲੈਟਸ ਸੇ ਤੁਸੀਂ ਆਏ, ਬਾਹਰੋਂ ਆਏ ਹੋ, ਇਮੀਗ੍ਰੈਂਟ ਹੋ, ਅਰੇ ਤਾਂ ਤੁਸੀਂ ਆਪਣੀ ਲਾਈਫ ਐਸਟੈਬਲਿਸ਼ ਕਰਨੀ ਹੈ ਨਾ, ਤੁਹਾਡੇ ਕੋਲ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਦੂਸਰਾ ਲਾਉਣ ਨੂੰ। ਪਰ ਹੁੰਦਾ ਕੀ ਆ ਵੀ ਤੁਸੀਂ ਅੱਜ ਤੋਂ 20 ਸਾਲ ਬੰਦਾ ਅੱਗੇ ਚੱਲ ਜਾਂਦਾ, ਜ਼ਿੰਦਗੀ ਤਾਂ ਸੈਟਲ ਹੋ ਜਾਂਦੀ ਹੈ, ਪਰ ਬੱਚੇ ਜਿਹੜੇ ਉਹ ਕਿਸੇ ਹੋਰ ਰਾਹ ਤੇ ਤੁਰ ਪੈਂਦੇ, ਉਹ ਹੋਰ ਪਾਸੇ ਤੁਰ ਜਾਂਦੇ ਆ, ਹੋਰ ਪਾਸੇ ਤੁਰ ਜਾਂਦੇ ਆ, ਫਿਰ ਉਹ ਉਸ ਤਰ੍ਹਾਂ ਗੱਲ। ਸੋ ਇਹ ਜਿਹੜੀ ਜ਼ਿੰਦਗੀ ਦੀ ਜਰਨੀ ਆ ਨਾ, ਉਹ ਜਰਨੀ ਦੇ ਵਿੱਚ ਤੁਹਾਨੂੰ ਜਿੱਥੇ ਤੁਹਾਡੀ ਜ਼ਿੰਦਗੀ ਤੇ ਅੱਗੇ ਵਧਣਾ, ਐਸਟੈਬਲਿਸ਼ ਕਰਨਾ, ਉੱਥੇ ਬੱਚੇ ਵੀ ਉਨੇ ਹੀ ਇੰਪੋਰਟੈਂਟ ਆ, ਹਾਂਜੀ। ਸੋ ਉਹਨਾਂ ਨੂੰ ਤੁਸੀਂ ਪਿੱਛੇ ਨਹੀਂ ਕਰ ਸਕਦੇ। ਤੇ ਅੱਜ ਕੱਲ ਜਿਹੜੇ ਬੱਚੇ ਆ, ਅੱਜ ਕੱਲ ਦੇ ਹਾਲਾਤ ਆ, ਅੱਜ ਕੱਲ ਬੱਚੇ ਇਮੋਸ਼ਨਲੀ ਇੰਨੇ ਇੰਟੈਲੀਜੈਂਟ ਆ, ਇਮੋਸ਼ਨਲ ਇੰਟੈਲੀਜੈਂਸ ਉਹਨਾਂ ਦੀ ਇੰਨੀ ਜ਼ਿਆਦਾ ਕਿ ਉਹ ਸਾਰਾ ਕੁਝ ਆਬਜ਼ਰਵ ਕਰ ਰਹੇ ਆ। ਉਹ ਤੁਹਾਨੂੰ ਪੇਰੈਂਟਸ ਨੂੰ ਦੇਖਦੇ ਆ, ਰਾਈਟ, ਉਹਨਾਂ ਲਈ ਦੇਖਦੇ ਹੈਗੇ ਆ। ਸੋ ਆਪਾਂ ਉਹ ਜਦੋਂ ਐਜ਼ ਵੀ ਗੋ ਥਰੂ ਦਿਸ ਪ੍ਰੋਗਰਾਮ, ਮੈਂ ਤੁਹਾਡੇ ਨਾਲ 6-7 ਆਪਣੀ ਜ਼ਿੰਦਗੀ ਦੇ ਵਿੱਚੋਂ ਜੋ ਮੈਂ ਸਿੱਖਿਆ ਐਜ਼ ਏ ਪੇਰੈਂਟ। ਮੇਰੇ 2 ਬੱਚੇ ਆ, ਵੱਡੇ ਹੋ ਗਏ ਹੁਣ ਤਾਂ, 25 ਸਾਲ ਦੀ ਗੁੱਡੀ ਆ, 30 ਸਾਲ ਦਾ ਲੜਕਾ। ਤੇ ਪਰ ਤੁਸੀਂ ਜਿਹੜੀ ਇਹ ਪੇਰੈਂਟਿੰਗ ਵੀ ਆ ਨਾ, ਇਹ ਵੀ ਲਾਈਫ ਲੌਂਗ ਪੇਰੈਂਟਿੰਗ ਹੀ ਆ। ਤੁਹਾਨੂੰ ਕੰਟੀਨਿਊਸਲੀ ਲਰਨ ਕਰਨਾ ਪੈਂਦਾ, ਕੰਟੀਨਿਊਸਲੀ ਇਵੋਲਵ ਕਰਨਾ ਪੈਂਦਾ।
ਐਂਡ ਤਾਂ ਹੀ ਤੁਸੀਂ ਮਤਲਬ ਇੱਕ ਚੰਗਾ ਰਿਲੇਸ਼ਨਸ਼ਿਪ ਆਪਣੇ ਬੱਚਿਆਂ ਨਾਲ ਐਸਟੈਬਲਿਸ਼ ਕਰ ਪਾਉਂਦੇ ਹੋ, ਤਾਂ ਹੀ ਚੰਗਾ ਉਹਨਾਂ ਲਈ ਤੁਸੀਂ ਕਰ ਸਕੋਗੇ, ਰਾਈਟ? ਸੋ ਬਿਲ- ਇੰਨੀ ਇੰਪੋਰਟੈਂਟ ਚੀਜ਼ ਆ ਪੇਰੈਂਟਿੰਗ ਮੇਰੇ ਹਿਸਾਬ ਹੂੰ ਨਾਲ। ਜੇ ਆਪਾਂ ਆਪਣੀ ਕਹ ਲਓ ਵੀ ਆਪਣੇ ਪਰਿਵਾਰ ਨੂੰ ਹੀ ਅੱਗੇ ਨਹੀਂ ਲੈ ਕੇ ਜਾਣਾ, ਆਪਣੇ ਬੱਚਿਆਂ ਨੂੰ ਹੀ ਸਮਝ ਲਓ ਵੀ ਤੁਸੀਂ ਉਹ ਨਹੀਂ, ਜੇ ਸਾਰੀ ਆਪਣੀ ਕਮਿਊਨਿਟੀ ਲਈ, ਆਪਣੀ ਨੇਸ਼ਨ ਲਈ, ਹਾਂਜੀ। ਪੇਰੈਂਟਿੰਗ ਜਿਹੜੀ ਆ ਤੁਹਾਡੀ ਫੈਮਿਲੀ ਆ ਨਾ, ਉਹ ਕੋਰ ਆ। ਜੇ ਉਹ ਹੂੰ ਸਟਰੋਂਗ ਨਹੀਂ ਹੈਗੀ, ਫਿਰ ਅਗਲਾ ਕੁਝ ਨਹੀਂ ਬਣਨਾ। ਨੀਂਹ ਮਜ਼ਬੂਤ ਚਾਹੀਦੀ ਆ। ਬਿਲਕੁਲ ਬਿਲਕੁਲ। ਸੋ ਅੱਛਾ, ਸਤਵਿੰਦਰ ਮੰਗੜ ਜੀ ਦੇ ਬਾਰੇ ਦੱਸ ਜਾਈ ਕਿ ਇਹ ਕਾਫੀ ਵੱਡੀ ਕੰਪਨੀ ਦੇ CEO ਨੇ, ਇਸ ਮੌਕੇ ਬਹੁਤ ਵੱਡੀ ਕੰਪਨੀ ਨੂੰ ਇਹ ਰਨ ਕਰਦੇ ਨੇ, ਪਰਿਵਾਰ ਨਾਲ ਨਾਲ ਜਿਹੜਾ ਉਹ ਚਲਾਉਣਾ ਆ। ਸਤਵਿੰਦਰ ਮੰਗੜ ਜੀ, ਥੋੜ੍ਹਾ ਦੱਸੋ 30 ਸਾਲ ਪਹਿਲਾਂ ਜਦੋਂ ਤੁਸੀਂ ਪਹਿਲੀ ਵਾਰੀ ਪੇਰੈਂਟ ਬਣੇ, ਲਾਈਕ ਕੀ ਫੀਲਿੰਗ ਸੀਗੀਆਂ? ਉਹ ਇੱਥੇ ਹੀ ਤੁਹਾਡੇ ਬੱਚਿਆਂ ਦਾ ਜਨਮ ਹੋਇਆ ਆ? ਹਾਂਜੀ, ਦੋਨਾਂ ਦਾ ਬੱਚਿਆਂ ਦਾ ਜਨਮ ਇੱਥੇ ਹੀ ਹੋਇਆ। ਜਦੋਂ ਜਦੋਂ ਨਾ ਤੁਸੀਂ ਮਤਲਬ ਪੇਰੈਂਟ ਬਣਦੇ ਹੋ, ਤੁਸੀਂ ਐ ਸਮਝ ਲਓ ਵੀ ਤੁਸੀਂ ਹਵਾ 'ਚ ਉੱਡਦੇ ਹੋ, ਰਾਈਟ? ਕਿਉਂਕਿ ਉਹ ਪਹਿਲਾਂ ਜਿਹੜੀ ਫੀਲਿੰਗ ਆ, ਉਹ ਤੁਹਾਨੂੰ ਤੁਹਾਡੇ ਆਪਣੀ ਉਸ ਕਲੋਜ਼ੈਸਟ ਬੰਦਾ ਹੁੰਦਾ ਤੁਹਾਡਾ ਬੱਚਾ, ਯੂਰ ਰਾਈਟ? ਓਨ ਬਲੱਡ ਜਿਹਨੂੰ ਕਹਿੰਦੇ ਹੁੰਦੇ ਆ। ਓਨ ਬਲੱਡ। ਮੈਨੂੰ ਯਾਦ ਆ ਜਦੋਂ ਸਿਮਰ ਆ ਮੇਰੇ ਲੜਕੇ ਦਾ ਨਾਂ, ਉਹ ਹੋਇਆ ਹਸਪੀਟਲ ਦੇ ਵਿੱਚ ਨਾ, ਹੂੰ ਉਹ ਨਰਸ ਲੈ ਜਾ ਕੇ ਮੈਂ ਉਹਦੇ ਨਾਲ ਨਾਲ ਜਾਇਆ ਕਰ, ਜਿੱਥੇ ਵੀ ਉਹਨੇ ਨਾਲ ਜਾਣਾ, ਰਾਈਟ? ਜੇ ਉਹ ਜਿੱਥੇ ਵੀ ਉਹਨੇ ਰੱਖਣ, ਉਹ ਚੈੱਕ ਕਰਨ, ਮੈਂ ਕੋਲੇ ਖੜਾ ਉਹਦੇ, ਰਾਈਟ? ਯਾ ਸੋ ਤੁਹਾਨੂੰ ਉਹ ਫੀਲਿੰਗਸ ਕਦੇ ਵੀ ਭੁੱਲਦੀਆਂ ਨਹੀਂ, ਨਹੀਂ ਰਾਈਟ? ਤੇ ਜ਼ਿੰਦਗੀ ਚੱਲਦੀ ਰਹਿੰਦੀ ਆ, ਰਾਈਟ? ਸੋ ਓਵਰ ਜ਼ਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ, ਜਿਹੜੀ ਲਾਈਫ ਦੀ ਜਰਨੀ ਆ, ਤਾਂ ਚੱਲਦਾ ਰਹਿਣਾ ਹੈਗਾ। ਪਰ ਜੋ ਉਦੋਂ ਦੀ ਫੀਲਿੰਗ ਆ ਨਾ, ਉਹ ਬਹੁਤ ਹੀ ਕਹਿ ਲਓ ਵੀ ਖੁਸ਼ੀ ਵਾਲੀ, ਇੱਕ ਇਮੋਸ਼ਨਲ, ਇੱਕ ਸ਼ੁਕਰਾਨੇ ਦੀ ਵੀ ਬਿਲਕੁਲ, ਪਰਮਾਤਮਾ ਦਾ ਉਹ ਸ਼ੁਕਰ ਹੈ, ਸਾਰਾ ਕੁਝ ਬਿਲਕੁਲ। ਹੈ। ਹਾਂਜੀ, ਸੋ ਮਤਲਬ ਆਈ ਥਿੰਕ ਆਈ ਕੈਨਟ ਈਵਨ ਫੋਰਗੇਟ ਦੋਸ ਮੂਮੈਂਟਸ, ਈਵਨ ਚਾਹੇ ਉਹ 25-30 ਸਾਲ ਦੇ ਹੋ ਗਏ। ਬੰਦਾ ਉਸੇ ਹੀ ਹਸਪਤਾਲ ਦੇ ਕਮਰੇ 'ਚ ਪਹੁੰਚ ਜਾਂਦਾ ਜਦੋਂ ਗੱਲ ਕਰਦਾ। ਪਰ ਪਤਾ ਵੀ ਨਹੀਂ ਹੁੰਦਾ, ਮਤਲਬ ਮੈਨੂੰ ਤਾਂ ਇਹ ਮਤਲਬ ਉਦੋਂ ਦੀ ਗੱਲ ਆ, ਜਦੋਂ ਪਹਿਲਾਂ ਹੋਣਾ ਸੀਗਾ ਨਾ ਬੇਬੀ ਵਾਲੇ, ਤੁਹਾਨੂੰ ਪਤਾ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦਾ, ਕਿਹੜੇ ਨਾਲ ਆ ਕੋਈ ਹੋਰ, ਹੈ ਨਾ? ਫਸਟ ਟਾਈਮ ਤੁਸੀਂ ਆ। ਆਪ ਹੀ ਦੋਨੇ ਜਾਣੇ ਹੈਗੇ ਹੋ, ਦੋਨਾਂ ਜਾਣੇ ਨਹੀਂ ਸਾਂਭਣਾ ਹੈਗਾ, ਤੁਹਾਨੂੰ ਕਈ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ, ਪਰ ਤੁਸੀਂ ਲਰਨ ਕਰਦੇ ਹੋ ਵੀ ਉਹ ਇਹ ਟਾਈਮ ਜਿਹੜਾ ਹੈਗਾ ਨਾ, ਜੋ ਮਾਮ ਜਿਹੜੀ ਆ, ਜਿੰਨੀ ਪੇਨਸ ਨਿਕਲ ਕੇ ਉਹ ਬੱਚੇ ਨੂੰ ਜਨਮ ਦਿੰਦੀ ਆ, ਉਹ ਇੱਕ ਤੁਹਾਨੂੰ ਇੱਕ ਸਮਝ ਲਓ ਵੀ ਜੋ ਕੁਝ ਮੈਂ ਉਹਦੇ ਚੋਂ ਰਿਅਲਾਈਜ਼ ਕੀਤਾ ਵੀ ਡਿਫਰੈਂਟ ਹੀ ਉਹ ਇੱਕ ਕਹਿ ਲਓ ਰੱਬੀ ਜਿਹੜਾ ਐਕਸਪੀਰੀਅੰਸ ਹੈਗਾ, ਹਨਾ? ਅੱਛਾ, ਇਟਸ ਅ ਗੁੱਡ ਪੁਆਇੰਟ ਤੁਸੀਂ ਇਹ ਲੈ ਕੇ ਆਂਦਾ ਸਤਵਿੰਦਰ ਮੰਗੜ ਜੀ, ਵੀ ਆਪਾਂ ਜਿੱਦਾਂ ਆਏ ਆ, ਚਲੋ ਆਪਣੇ ਵੀ ਆਲੇ ਦੁਆਲੇ ਰਿਸ਼ਤੇਦਾਰੀ 'ਚ ਨਿਆਣੇ ਜੰਮਦੇ ਆਪਾਂ ਦੇਖਦੇ ਆ, ਸਾਰਾ ਕੁਝ ਹੁੰਦਾ ਆ, ਪਰ ਜਦੋਂ ਆਪਣੇ ਦੇ ਨਾਲ ਹੋ ਰਿਹਾ ਹੁੰਦਾ, ਟੋਟਲੀ ਡਿਫਰੈਂਟ ਇੱਕ ਐਕਸਪੀਰੀਅੰਸ ਹੁੰਦਾ ਆ। ਜੋ ਤੁਸੀਂ ਸੋ ਫਾਰ ਆਪਣੀ ਲਾਈਫ ਦੇ ਵਿੱਚ ਉਦੋਂ ਤੱਕ ਦੇਖਿਆ ਸੀ, ਸੁਣਿਆ ਸੀ, ਜਾਂ ਤੁਹਾਨੂੰ ਉਹ ਦੱਸਿਆ ਸੀਗਾ, ਉਹਦੇ ਨਾਲੋਂ ਕੀ ਡਿਫਰੈਂਟ ਸੀ ਤੇ ਕੀ ਸੇਮ ਸੀਗਾ ਜਦੋਂ ਤੁਸੀਂ ਪੇਰੈਂਟ ਬਣੇ? ਬਿਲਕੁਲ, ਆਈ ਥਿੰਕ ਜਦੋਂ ਦੱਸਦੇ ਆ ਨਾ, ਉਹ ਤੁਹਾਨੂੰ ਕਹਿ ਲਓ ਵੀ ਰਿਸੈਸ਼ਨ ਉਹਨਾਂ ਚਿਰ ਨਹੀਂ ਜਾਣਾ, ਤੁਹਾਡੇ ਘਰ 'ਚ ਕੋਈ ਲੇਫ ਨਹੀਂ ਹੋਇਆ, ਰਾਈਟ? ਉਹ ਪਹਿਲਾਂ ਗੱਲਾਂ ਜਿਹੜੀਆਂ ਤੁਹਾਨੂੰ ਕਿਉਂਕਿ ਅਟੈਚ ਨਹੀਂ ਹੁੰਦੇ, ਤੁਸੀਂ ਸੁਣ ਲੈਂਦੇ ਹੋ ਬੇਬੀ ਹੋਇਆ ਕਿਸੇ ਦੇ, ਓਕੇ ਹੋ ਗਿਆ, ਚਲੋ ਤੁਸੀਂ ਜਾ ਕੇ ਵਧਾਈ ਦੇ ਮੈਂ ਤਾਂ ਸਵੇਰੇ ਕੰਮ ਤੇ ਜਾਣਾ ਹੀ ਆ। ਮੈਂ ਤਾਂ ਦੇਣਾ ਹੀ ਆ। ਪਰ ਜਿਹੜਾ ਉਹ ਤੁਸੀਂ ਉਸ ਸਮੇਂ ਦੇ ਵਿੱਚ ਮੌਕਾ, ਜਾਂ ਕਹਿ ਲਓ ਸਿਚੁਏਸ਼ਨ ਆ, ਇਨਵਾਇਰਮੈਂਟ ਆ, ਉਹ ਜਰਨੀ ਆ, ਬਰਥ ਹੁੰਦਾ ਹੈਗਾ ਨਾ, ਉਹ ਇੱਕ ਸਮਝ ਲਓ ਵੀ ਨਾ ਅਦਭੁਤੀ ਚੀਜ਼ ਆ, ਰਾਈਟ? ਉਹਦੇ 'ਚ ਜਿਹੜਾ ਮੇਰੇ ਹਿਸਾਬ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਜਿਹੜਾ ਤੁਹਾਡਾ, ਉਹਨੂੰ ਕਿਸੇ ਨਾਲ ਗੱਲਬਾਤ ਕਰਕੇ ਜਾਂ ਦੂਸਰਾ ਕਰਕੇ, ਉਹ ਡਿਫਰੈਂਟ ਹੀ ਆ। ਉਹ ਆਪ ਹੀ ਜਿਹੜਾ ਤੁਹਾਡਾ ਐਕਸਪੀਰੀਅੰਸ ਆ, ਤੁਹਾਡਾ ਐਕਸਪੀਰੀਅੰਸ ਹੈ, ਉਹਦੇ ਮੂਮੈਂਟ ਤੁਹਾਡੇ ਮੂਮੈਂਟ ਓਵਰਵੈਲਮਿੰਗ ਸੀਗਾ ਕਿ ਨਹੀਂ ਠੀਕ ਸੀਗਾ? ਲਾਈਕ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਤੁਸੀਂ ਇੱਕ ਗੱਲ ਵਿੱਚ ਨਾਲ ਕੀਤੀ ਨਾ, ਉਹ ਆਈ ਥਿੰਕ ਤਕਰੀਬਨ ਸਾਰੀ ਇਮੀਗ੍ਰੈਂਟ ਕਮਿਊਨਿਟੀ ਦੇ ਨਾਲ ਉਹ ਅਟੈਚ ਕਰਦੀ ਆ। ਆਪਾਂ ਜਿੱਥੋਂ ਆਏ ਆ, ਪਰਿਵਾਰ ਵੱਡੇ ਹੁੰਦੇ ਆ, ਕੋਈ ਨਾ ਕੋਈ ਰਿਸ਼ਤੇਦਾਰ ਸਾਰੇ ਜਣੇ ਨਾਲ ਹੁੰਦੇ ਆ। ਜਿੱਦਾਂ ਇੱਥੇ ਦੱਸਿਆ ਵੀ ਤੁਸੀਂ ਇਕੱਲੇ ਹੀ ਹੁੰਦੇ, ਇੱਕ ਮੀਆਂ ਬੀਬੀ, ਉਹਨਾਂ ਦੇ ਬੱਚਾ ਹੋ ਗਿਆ, ਸੋ ਜ਼ਿੰਮੇਵਾਰੀਆਂ ਦਾ ਪਹਾੜ ਵੀ ਨਾਲ ਜਿਹੜਾ ਉਹ ਓਬਵੀਅਸਲੀ ਜਿਹੜਾ ਉਹ ਆ ਜਾਂਦਾ, ਕਈ ਤਰੀਕੇ ਦੇ ਮਨ ਦੇ ਵਿੱਚ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ। ਸੋ ਹਾਊ ਵਾਜ਼ ਇਟ? ਕਿੱਦਾਂ ਉਹ ਐਕਸਪੀਰੀਅੰਸ ਕਿੱਦਾਂ ਸੀਗਾ? I think we'll share in some other program too. ਪਰ ਜਦੋਂ ਤੁਹਾਨੂੰ ਬੱਚਾ ਹੁੰਦਾ ਨਾ, ਉਦੋਂ ਤੁਸੀਂ ਜਦੋਂ ਹੋਸ ਐਕਸਪੀਰੀਅੰਸ 'ਚ ਨਿਕਲੇ, ਉਦੋਂ ਤੁਹਾਡਾ ਧਿਆਨ ਉਹਨਾਂ ਤੇ ਹੁੰਦਾ, ਰਾਈਟ? ਤੁਸੀਂ ਉਹ ਐਕਸਪੀਰੀਅੰਸ ਉਹਨਾਂ ਤੇ ਨਾ ਤੁਹਾਨੂੰ ਬੜਾ ਸੋਚਣਾ ਚਾਹੀਦਾ। ਪਰ ਜਿਉਂ-ਜਿਉਂ ਉਹ ਵੱਡੇ ਹੁੰਦੇ ਗਏ, ਇਹ ਮਤਲਬ ਕੁਛ ਮਹੀਨੇ ਦਾ ਹੋਇਆ, ਸਾਲ ਦਾ ਹੋਇਆ, ਦੈਨ ਆਈ ਸਟਾਰਟ ਥਿੰਕਿੰਗ, ਓਕੇ ਕਿਹੜੇ ਸਕੂਲ 'ਚ ਭੇਜਣਾ, ਕਿਸ ਤਰ੍ਹਾਂ ਦੀ ਐਜੂਕੇਸ਼ਨ ਦੇਣੀ ਆ, ਰਾਈਟ? ਕੀ ਮੈਂ ਕਰਨਾ ਹੈਗਾ, ਕਿੰਨੇ ਪੈਸੇ ਚਾਹੀਦੇ ਆ ਤੁਹਾਨੂੰ, ਮਤਲਬ ਕਿੰਨੀ ਇਨਕਮ ਚਾਹੀਦੀ ਹੈਗੀ ਆ। ਦੈਨ ਆਈ ਸਟਾਰਟ ਡਿਵੈਲਪਿੰਗ ਮਾਈ ਓਨ
ਤੁਹਾਨੂੰ ਪਤਾ ਹੀ ਹੈ ਵੀ ਮੈਂ CEO ਹੈਗਾ, ਉਹ ਤਾਂ ਹੋਣਾ। ਉਦੋਂ ਵੀ ਮੈਂ ਆਪਣੀ ਜਿਹੜੀ ਫੈਮਿਲੀ ਦੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਕ੍ਰੀਏਟ ਕਰ ਲਈ, ਬਈ ਇਨਕਮ ਕਿੱਥੋਂ ਆਉਣੀ ਆ, ਐਕਸਪੈਂਸਿਸ ਕਿੰਨੇ ਹੋਣੇ ਆ ਸਾਲ ਬਾਅਦ, ਤੇ ਕਿੰਨਾ ਤੁਹਾਨੂੰ ਕੀ ਕਰਨ ਦੀ ਲੋੜ ਆ। ਸੋ ਜਿਹੜਾ ਜਦੋਂ ਆਪਾਂ ਗੱਲ ਕੀਤੀ ਵੀ ਜਦੋਂ ਬੇਬੀ ਹੋ ਗਿਆ ਨਾ, ਬੱਚਾ ਹੋ ਗਿਆ ਤੁਹਾਡਾ, ਤੁਹਾਡੀ ਆਪਣੀ ਲਾਈਫ ਚੇਂਜ ਹੋਣੀ ਆ। ਠੀਕ ਆ, ਹੁਣ ਤੁਹਾਨੂੰ ਬੱਚੇ ਦੇ ਨਾਲ ਜਿਹੜਾ ਹੈਗਾ ਉਹਦੇ ਸੋਚਣਾ ਪੈਣਾ। ਤੇ ਜਿਵੇਂ ਆਪਾਂ ਗੱਲ ਕਰਦੇ ਮਦਰ ਦੀ ਜਿਹੜੀ ਆ ਨਾ, ਉਹ ਕਿਉਂਕਿ ਉਹਨੇ 9 ਮਹੀਨੇ ਆਪਣੇ ਰੱਖਿਆ, ਨਾਲ ਰਹੀ ਆ, ਉਹਦੇ ਟੰਮੀ 'ਚ ਸੀ, ਹਨਾ, ਉਹਦੀ ਅਟੈਚਮੈਂਟ ਤੇ ਬਾਪ ਦੀ ਅਟੈਚਮੈਂਟ ਕਈ ਵਾਰੀ ਡਿਫਰੈਂਟ ਹੁੰਦੀ ਹੈ। ਜਿਹੜਾ ਬਾਪ ਹੈਗਾ, ਫਾਦਰ ਹੈਗਾ, ਡੈਡ ਹੈਗਾ, ਉਹ ਅਟੈਚ ਤਾਂ ਹੋਊਗਾ ਹੀ, ਪਰ ਉਹਦੀ ਅਟੈਚਮੈਂਟ ਤੇ ਮਮ ਦੀ ਅਟੈਚਮੈਂਟ ਡਿਫਰੈਂਟ ਹੋਣੀ। ਇਟਸ ਨੀਡਡ, ਬੱਚੇ ਲਈ ਦੋਨੋਂ ਚਾਹੀਦੇ ਆ। ਹਾਂ, ਬੱਚੇ ਨੂੰ ਅੱਗੇ ਚੱਲ ਕੇ ਦੋਨੇ ਹੀ ਚਾਹੀਦੇ ਆ। ਮਾਂ ਨੇ ਤਾਂ ਉਹਦੀ ਕੇਅਰ ਕਰਨੀ ਆ, ਤੇ ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ, ਕਿਉਂਕਿ ਮਾਂ ਜਿਹੜੀ ਆ ਉਹਨੇ ਅਨਕੰਡੀਸ਼ਨਲ ਆਪਣੇ ਬੱਚੇ ਦੀ ਕੇਅਰ ਕਰ ਰਹੀ ਹੁੰਦੀ ਹੈ, ਕਿੰਨੇ ਚਿਰ ਜ਼ਿੰਦਗੀ ਭਾਰੀ ਕਰੀ ਜਾਣਾ ਉਹਨੇ। ਬਾਪ ਦਾ ਕਈ ਵਾਰੀ ਰੋਲ ਜਿਹੜਾ ਹੈਗਾ ਉਹ ਡਿਫਰੈਂਟ ਰੋਲ ਆ। ਟਫ ਲਵ ਜਿਹਨੂੰ ਕਹਿ ਦਿੰਦੇ ਅਕਸਰ ਇੱਥੇ ਸ਼ਬਦ ਵਰਤਿਆ ਜਾਂਦਾ। ਟਫ ਵੀ ਕਹ ਲਓ, ਉਹਦੇ 'ਚ ਇਹ ਸਮਝ ਲਓ ਵੀ ਜਿਹੜਾ ਬਾਪ ਦਾ ਰੋਲ ਆ ਨਾ, ਉੱਥੇ ਆਈ ਵੁੱਡ ਡਿਵਾਈਡ ਇਨਟੂ 3 ਥਿੰਗਸ। ਵਨ ਇਜ਼ ਉਹਨੇ ਪ੍ਰੋਟੈਕਸ਼ਨ ਦੇਣੀ ਆ ਫੈਮਿਲੀ ਨੂੰ, ਉਹਦਾ ਰੋਲ ਆ, ਰਾਈਟ। ਨੰਬਰ 2, ਉਹਨੇ ਲੀਡ ਕਰਨਾ ਫੈਮਿਲੀ ਨੂੰ। ਉਹ ਚਾਹੇ ਬ੍ਰੈਡ ਅਰਨਰ ਆ, ਚਾਹੇ ਨਹੀਂ ਹੈਗਾ, ਚਾਹੇ ਮਿਲ ਕੇ ਚੱਲ ਰਹੇ ਆ, ਪਰ ਉਹਦੀ ਇੱਕ ਜ਼ਿੰਮੇਵਾਰੀ ਆ ਵੀ ਉਹਨੇ ਲੀਡ ਕਰਨਾ, ਆਪਣੇ ਮਿਲ ਕੇ ਚੱਲਣਾ, ਡੈਫੀਨਿਟਲੀ ਸਾਰੇ ਜਣੇ ਮਿਲ ਕੇ ਚੱਲਣਾ। ਤੀਸਰੀ ਗੱਲ ਜਿਹੜੀ ਉਹਦੇ ਵਿੱਚ ਹੈਗੀ, ਉਹਨੇ ਰੋਲ ਮਾਡਲ ਵੀ ਬਣਨਾ। ਉਹਨੇ ਆਪਣੀ ਪਰਿਵਾਰ ਨੂੰ ਜਿਹੜਾ ਹੈਗਾ ਨਾ, ਉਹਦੀ ਜ਼ਿੰਮੇਵਾਰੀ ਇਹ ਆ ਵੀ ਉਹਨੇ ਉਹਦਾ ਰੋਲ ਆ ਰੋਲ ਮਾਡਲ ਬਣ ਕੇ ਉਹਨੇ ਆਪਣੇ ਪਰਿਵਾਰ ਨੂੰ, ਆਪਣੇ ਬੱਚੇ ਨੂੰ ਅੱਗੇ ਵੀ ਲੈ ਕੇ ਜਾਣਾ, ਉਹਨਾਂ ਨੂੰ ਗਾਈਡੈਂਸ ਵੀ ਦੇਣੀ ਹੈ। ਠੀਕ ਹੈ, ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਜਦੋਂ ਦੋਨੇ ਪਰਿਵਾਰ ਦੇ ਵਿੱਚ ਮਮ ਤੇ ਫਾਦਰ ਔਰ ਡੈਡ ਉਹ ਇਕੱਠੇ ਹੋ ਕੇ ਚੱਲਦੇ, ਆਪਣੇ ਬੱਚਿਆਂ ਨੂੰ ਸਾਂਭਦੇ ਆ, ਇਕੱਠੇ ਹੋ ਕੇ ਅੰਡਰਸਟੈਂਡ ਕਰਦੇ ਵੀ ਉਹਨਾਂ ਨੂੰ ਚਾਹੀਦਾ ਕੀ ਹੈ, ਜਿਹੜੀ ਆਪਾਂ ਗੱਲ ਕਰਾਂਗੇ ਅੱਜ ਹੋਰ। ਫਿਰ ਉਹ ਬੱਚਾ ਜਿਹੜੇ ਆ ਉਹ ਤੁਹਾਡੇ ਨਾਲ ਅਟੈਚ ਰਹਿਣਗੇ, ਉਹਨਾਂ ਕੋਲੇ এনवायरमेंट ਕ੍ਰੀਏਟ ਹੋਊਗਾ ਜਿਹੜਾ ਅੱਗੇ ਵਧਣ ਦਾ, ਫਿਰ ਉਹ ਸਕਸੈਸਫੁਲ ਹੋਣਗੇ ਆਪਣੀ ਜ਼ਿੰਦਗੀ ਦੇ ਵਿੱਚ, ਰਾਈਟ। ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਈ ਵਾਰੀ ਜ਼ਿੰਦਗੀ ਦੀ ਦੌੜ 'ਚ ਜਿਹੜੇ ਪੇਰੈਂਟਸ ਉਹ ਭੁੱਲ ਜਾਂਦੇ, ਉਹ ਇੰਨੇ ਬਿਜ਼ੀ ਹੋ ਜਾਂਦੇ ਹੋਰ ਚੀਜ਼ਾਂ 'ਚ, ਪੈਸੇ ਕਮਾਉਣ 'ਚ, ਕੰਮਕਾਰ 'ਚ, ਰਾਈਟ, ਜਾਂ ਘਰ ਦੇ ਘਰੇਲੂ ਝਗੜਿਆਂ ਮੁਸਾਬਤਾਂ 'ਚ, ਉਹ ਫਿਰ ਬੱਚਿਆਂ ਨੂੰ ਪ੍ਰਾਇੋਰਟੀ ਨਹੀਂ ਦਿੰਦੇ ਪਾਉਂਦੇ, ਫਿਰ ਬੱਚੇ ਜਿਹੜੇ ਆ ਫਿਰ ਸਕਸੈਸਫੁਲ ਨੇ। ਅੱਛਾ, ਹੁਣ ਤੁਸੀਂ ਇਹ ਜਿਹੜੀਆਂ 3 ਚੀਜ਼ਾਂ ਤੁਸੀਂ ਰੋਲਸ ਦੱਸੇ, ਪ੍ਰੋਟੈਕਸ਼ਨ ਦਾ, ਲੀਡ ਕਰਨ ਦਾ, ਰੋਲ ਮਾਡਲ ਬਣਨ ਦਾ, ਐਕਸਪੈਂਡ ਕਰੋ ਇਹਦੇ ਤੇ ਥੋੜਾ ਜਿਹਾ। ਲਾਈਕ ਆਈ ਥਿੰਕ ਥੀਸ ਆਰ ਰੀਅਲੀ ਇੰਪੋਰਟੈਂਟ ਕੋਰ ਪੇਰੈਂਟਿੰਗ ਥਿੰਗਸ। ਹਾਂਜੀ, ਹੁਣ ਦੇਖੋ ਤੁਸੀਂ ਜਿਹੜੇ ਨਾ ਪੇਰੈਂਟਸ ਆ, ਉਹ ਰੋਲ ਮਾਡਲ ਆ ਬੱਚਿਆਂ ਦੇ, ਰਾਣੀ। ਬੱਚੇ ਜਦੋਂ ਆਪਣੀ अर्ਲੀ ਚਾਈਲਡਹੁੱਡ ਡਿਵੈਲਪਮੈਂਟ ਆ, ਜਦੋਂ ਹਜੇ ਛੋਟੇ ਹੀ ਆ, ਉਹ ਜਿਹੜੇ ਆ ਆਪਣੇ ਮਾਂ-ਬਾਪ ਉਹਨਾਂ ਲਈ ਸਾਰਾ ਕੁਝ ਆ, ਉੱਥੋਂ ਹੀ ਸਿੱਖਣਾ ਉਹਨਾਂ ਨੇ ਉੱਥੋਂ ਹੀ ਸਿੱਖਣਾ ਹੈਗਾ। ਸੋ ਜਦੋਂ ਮਾਂ-ਬਾਪ ਉਹਨਾਂ ਲਈ ਸਾਰਾ ਕੁਝ ਆ, ਉਹਦੇ ਰੋਲ ਮਾਡਲ ਉਹ ਮਾਂ-ਬਾਪ ਹੈਗੇ ਆ। ਤੇ ਜੇ ਤੁਸੀਂ ਉਹ ਨਹੀਂ ਰੋਲ ਮਾਰੇ, particularly ਫਾਦਰ, ਰਾਈਟ, ਲੈਟਸ ਸੇ ਜਿਵੇਂ ਆਪਾਂ ਗੱਲ ਕਰ ਲਈਏ, ਜੇ ਫਾਦਰ ਹੀ ਘਰੇ ਆ ਕੇ ਲੜਦਾ ਝਗੜਦਾ, ਡਿਸਰਿਸਪੈਕਟਫੁਲ ਆ ਮਾਮ ਨੂੰ, ਰਾਈਟ, ਔਰ ਦੋਨੇ ਜਾਣੇ ਇੱਕ ਦੂਸਰੇ ਲਈ ਡਿਸਰਿਸਪੈਕਟਫੁਲ ਹੈਗੇ ਆ, ਉਹਨਾਂ ਦਾ ਆਪਸ 'ਚ ਪਿਆਰ ਨਹੀਂ ਹੈਗਾ, ਤਾਂ ਫਿਰ ਉਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਨਾ, ਉਹ ਵੀ ਚੰਗੀ ਨਹੀਂ ਹੋਣੀ। ਸੋ ਆਈ ਥਿੰਕ ਜਦੋਂ ਮੈਂ ਕਿਉਂਕਿ ਇਹਦੇ 'ਚ ਮਤਲਬ ਜਿਹੜਾ ਫਾਦਰ ਹੈਗਾ ਉਹਦਾ ਰੋਲ ਈਵਨ ਮੋਰ ਆ, ਕਿਉਂਕਿ ਉਹ ਇਹ ਸਮਝ ਲਓ ਵੀ ਆਪਣੀਆਂ ਸਦੀਆਂ ਤੋਂ, ਜਨਰੇਸ਼ਨਸ ਤੋਂ ਲੈ ਕੇ ਉਹਨੇ ਮਮ ਦੇ ਨਾਲ ਰਲ ਕੇ, ਤੇ ਮਮ ਕਿਉਂਕਿ ਉਹਦੇ ਨਾਲ ਅਟੈਚ ਜ਼ਿਆਦਾ ਬੱਚੇ ਨਾਲ ਨੈਚੁਰਲੀ, ਹੈ ਨਾ, ਉਹ ਗਾਈਡ ਕਰਨਾ ਉਹਨੇ, ਇਹ ਨਾ ਹੋਵੇ ਉਹ ਭੁੱਲ ਜਾਵੇ ਉਸ ਗੱਲ ਨੂੰ। ਸੋ ਜਿਹੜਾ ਆਪਾਂ ਜਿਵੇਂ ਹੁਣ ਪੇਰੈਂਟਸ ਦੀ ਗੱਲ ਕਰ ਰਹੇ ਹੈਗੇ ਹਾਂ, ਵੀ ਜਿਹੜੇ ਉਹ ਬੱਚੇ ਆ ਜਦੋਂ अर्ਲੀ ਚਾਈਲਡਹੁੱਡ ਡਿਵੈਲਪਮੈਂਟ 'ਚ, ਮੇਰੇ ਹਿਸਾਬ ਨਾਲ ਹੁਣ ਮੈਂ ਹੌਲੀ ਹੌਲੀ ਦੇਖ ਰਿਹਾ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ, ਦੇਖੋ ਉਹ ਇਮੋਸ਼ਨਲੀ ਇੰਨੇ ਇੰਟੈਲੀਜੈਂਟ ਆ ਵੀ ਉਹ ਓਬਜ਼ਰਵ ਕਰ ਰਹੇ ਆ ਤੁਹਾਨੂੰ, ਮੇ ਬੀ ਦੇ ਆਰ ਨਾਟ ਗੋਇੰ ਟੂ ਸੇ ਐਨੀਥਿੰਗ, ਪਰ ਉਹ ਦੇਖ ਰਿਹਾ ਤੁਹਾਡਾ ਆਪਸ 'ਚ ਬਿਹੇਵੀਅਰ ਕੀ ਆ, ਉਹ ਉਹਨਾਂ ਦੇ ਉੱਤੇ ਉਹ ਬਿਹੇਵੀਅਰ ਦਾ ਅਸਰ ਪੈਂਦਾ, ਉਹਦਾ ਬਿਹੇਵੀਅਰ ਦਾ ਅਸਰ ਪੈਣਾ। ਉਹਨਾਂ ਨੂੰ ਭਾਵੇਂ ਤੁਹਾਨੂੰ ਕੁਝ ਨਾ ਕਹਿਣ, ਪਰ ਜੇ ਤੁਸੀਂ ਇੱਕ ਦੂਸਰੇ ਨਾਲ ਆਰਗੂ ਕੀਤੇ ਐਜ਼ ਏ ਮਦਰ ਫਾਦਰ, ਤਾਂ ਸਮਝ ਲਓ ਵੀ ਉਹਨਾਂ ਦੀ ਸਾਈਕੀ 'ਚ ਵੀ ਉਹ ਨੈਚੁਰਲ ਹੋਣਾ ਸ਼ੁਰੂ ਹੋ ਜਾਣਾ, ਵੀ ਲੜਾਈ ਝਗੜੇ ਇਹ ਕੋਈ ਗੱਲ, ਇਹ ਠੀਕ ਹੀ, ਇਟਸ ਅ ਨਾਰਮਲ ਥਿੰਗ, ਇਟਸ ਨਾਰਮਲ। ਸੋ ਉਹਨਾਂ ਦੀ ਸਾਈਕੀ ਇੰਪੈਕਟ ਹੋਣੀ ਹੈ ਉੱਥੇ। ਸੋ
ਮਤਲਬ ਇਹ ਸਮਝ ਲਓ ਜਿਹੜੀ ਆਪਾਂ ਤਿੰਨੇ ਗੱਲਾਂ, ਪ੍ਰੋਟੈਕਸ਼ਨ ਤਾਂ ਫਾਦਰ ਦੀ ਗੱਲ ਆ, ਉਹ ਆਪਾਂ ਗੱਲ ਕਰਦੇ ਆ, ਪਰ ਹਾਂਜੀ। ਜਿਹੜੇ ਐਜ਼ ਅ ਪੇਰੈਂਟਸ ਆ ਨਾ, ਉਹਨਾਂ ਲਈ ਇੰਨਾ ਇੰਪੋਰਟੈਂਟ ਹੈਗਾ ਵੀ ਉਹ ਉਹਨਾਂ ਲਈ ਰੋਲ ਮਾਡਲ ਬਣ, ਉਹਨਾਂ ਦੇ ਮੂਹਰੇ ਆਰਗੂ ਨਾ ਕਰਨ, ਉਹਨਾਂ ਦੇ ਮੂਹਰੇ ਇੱਕ ਦੂਸਰੇ ਨੂੰ ਰਿਸਪੈਕਟ ਕਰਨ। ਵੈਸੇ ਕਰਨੀ ਵੀ ਚਾਹੀਦੀ ਹੈ, ਨਾਟ ਕਿ ਸ਼ੋ ਆਫ ਲਈ, ਰਾਈਟ? ਕਿਉਂਕਿ ਫੈਮਿਲੀ ਜਿਹੜੀ ਆ ਉਹ ਨਾ ਮਾਂ ਤੋਂ ਚੱਲਣੀ ਬਣਾ, ਨਾ ਬਾਪ ਤੋਂ ਬਿਨਾਂ ਚੱਲਣੀ, ਰਾਈਟ? ਸੋ ਦੋਨਾਂ ਦਾ ਆਪਣਾ ਆਪਣਾ ਰੋਲ ਆ, ਰਾਈਟ? ਜਿੱਥੇ ਮਾਂ ਦਾ ਰੋਲ ਆ, ਐਜ਼ ਆਈ ਸੈਡ, ਬਾਪ ਦਾ ਰੋਲ ਹੈਗਾ ਮੇਕ ਸ਼ੋਰ ਕਰਨਾ, ਪ੍ਰੋਟੈਕਸ਼ਨ ਹੈਗੀ ਹੈ ਫੈਮਿਲੀ ਨੂੰ, ਮੇਕ ਸ਼ੋਰ ਕਰਨਾ ਵੀ ਉਹ ਪ੍ਰੋਵਾਈਡ ਕਰ ਰਿਹਾ ਰਿਸੋਰਸਿਸ ਗਰੋਥ ਲਈ, ਮੇਕ ਸ਼ੋਰ ਉਹ ਕਰੇ ਵੀ ਉਹ ਲੀਡ ਕਰ ਰਿਹਾ ਫਰੰਟ ਤੋਂ, ਰਾਈਟ? ਸੋ ਕਦੇ ਵੀ ਫੈਮਿਲੀ ਦੇ ਵਿੱਚ ਇਹ ਰੂਲ ਨੰਬਰ, ਜਿਹੜਾ ਪ੍ਰੈਕਟੀਕਲ ਟਿਪ ਨੰਬਰ ਪਹਿਲੀ ਹੈਗੀ ਆ ਆਪਣੀ, ਉਹ ਹੈਗਾ ਵੀ ਬੱਚਿਆਂ ਦੇ ਮੂਹਰੇ ਆਪਸੀ ਪਿਆਰ ਨੂੰ ਬਣਾਏ ਰੱਖੋ, ਕਦੇ ਵੀ ਆਰਗੂ ਨਾ ਕਰੋ। ਜਿਹੜਾ ਆਰਗੂ ਕਰਨਾ, ਲੜਾਈ ਕਰਨੀ ਹੈ ਨਾ ਇੱਕ ਦੂਸਰੇ ਮਾਰੇ, ਉਹ ਹੋ ਜਾਂਦੀਆਂ ਹੈਗੀਆਂ ਘਰਾਂ 'ਚ, ਮੰਨ ਲਈ ਗੱਲ, ਪਰ ਕੋਸ਼ਿਸ਼ ਕਰੋ ਵੀ ਉਹ ਬੱਚਿਆਂ ਨੂੰ ਬਹੁਤ ਹਰਟ ਕਰਨੀਆਂ ਜਾਣ ਲੱਗੇ ਉਹਨਾਂ ਦੀ ਜ਼ਿੰਦਗੀ ਦੇ ਅੱਗੇ ਤੁਰਦੇ ਤੁਰਦੇ। ਰਿਸਪੈਕਟ, ਸ਼ੋ ਲਵ ਟੂ ਈਚ ਅਦਰ, ਮੀਨਸ ਦੋਨੇ ਜਣੇ ਮਾਂ-ਬਾਪ ਹੈਗੇ ਆ, ਕਈ ਵਾਰੀ ਆਪਣੀ ਕੌਮ 'ਚ ਜਾਂ ਕਹਿ ਲਓ ਇੱਕ ਦੂਸਰੇ ਨੂੰ ਆਈ ਲਵ ਯੂ ਨਹੀਂ ਕਹਿੰਦੇ ਜਾਂ ਇਸ ਤਰ੍ਹਾਂ ਨਹੀਂ ਸ਼ੋ ਕਰਦੇ। ਸ਼ੋ ਦੈਟ ਲਵ ਇਨ ਵਟ ਐਵਰ ਵੇ ਯੂ ਕੈਨ, ਰਾਈਟ? ਇਟਸ ਓਕੇ ਟੂ ਸ਼ੇਅਰ ਆਈ ਲਵ ਯੂ, it's okay to show that love in different manners, right? By respecting that thing, by showing, like bringing gift or doing something. ਫਿਰ ਉੱਥੇ ਆਹੀ ਗੱਲ, ਜਿਵੇਂ ਆਪਾਂ ਬਾਪ ਦੀ ਗੱਲ ਕਰਦੇ ਹੈਗੇ ਆ, ਉਹ ਕਈ ਵਾਰੀ ਕੀ ਹੁੰਦਾ ਆਪਣੇ ਛੱਡ ਪਰੇ, ਓਏ ਕੀ ਹੈ ਯਾਰ, ਇਹ ਨਹੀਂ। ਪਰਿਵਾਰ ਜਿਹੜਾ ਚੱਲਣਾ ਹੈਗਾ ਦੋਨਾਂ ਨਾਲ ਹੀ ਚੱਲਣਾ, ਦੋਨਾਂ ਟਾਇਰਾਂ ਦੇ ਨਾਲ ਹੀ ਚੱਲਦੀ ਹੈ ਗੱਡੀ, ਦੋਨਾਂ ਨਾਲ ਹੀ ਚੱਲਣਾ। ਰਿਸਪੈਕਟ ਕਰਨ ਦੀ ਲੋੜ ਆ ਇੱਕ ਦੂਸਰੇ ਨੂੰ, ਮਾਂ ਦਾ ਵੀ ਓਨਾ ਹੀ ਰੋਲ ਆ, ਮਾਂ ਦਾ ਜ਼ਿਆਦਾ ਰੋਲ ਆ ਆਪਣੀ ਪਰਿਵਾਰ ਦੇ ਵਿੱਚ, ਪਰਿਵਾਰ ਨੂੰ ਅੱਗੇ ਲਿਜਾਣ। ਬੱਚਿਆਂ ਦੇ ਨਾਲ ਜ਼ਿਆਦਾ ਵਕਤ ਮਾਂ ਹੀ ਬਿਤਾਉਂਦੀ ਹੈ। ਹਾਂਜੀ ਹਾਂਜੀ। ਸੋ ਇਹ ਹੋ ਗਿਆ ਵੀ ਚਲੋ, ਜਿੱਦਾਂ ਤੁਸੀਂ ਕਿਹਾ ਵੀ ਆਰਗੂਮੈਂਟਸ ਹੋ ਜਾਂਦੇ ਆ, ਡੂ ਇਟ ਬਿਹਾਈਂਡ ਡੋਰਸ, ਨਿਆਣਿਆਂ ਦੇ ਮੂਹਰੇ ਨਹੀਂ, ਜਦੋਂ ਉੱਥੇ ਨਹੀਂ ਆ ਉਹ ਚੀਜ਼ਾਂ ਆਪਣੀਆਂ ਡਿਸਕਸ਼ਨ ਕਰੋ, ਸਾਰਾ ਕੁਝ ਕਰੋ। ਬਟ ਆਈ ਥਿੰਕ ਉੱਥੇ ਬੰਦੇ ਈਗੋ ਬੰਦੇ ਦੇ ਵਿੱਚ ਜਿਹੜੀ ਜ਼ਿਆਦਾ ਆ ਜਾਂਦੀ ਆ, ਉਦੋਂ ਆਈ ਥਿੰਕ ਦੈਟ ਬਿਕਮਸ ਅ ਬਿਗ ਵਾਲ। ਉਦੋਂ ਫਿਰ ਉਹ ਦੋਨੋਂ ਤਰਫੋਂ ਹੀ, ਇੱਕ ਪਾਸੋਂ ਨਹੀਂ ਮੈਂ ਕਹੂੰਗਾ, ਦੋਨੋਂ ਤਰਫੋਂ ਹੀ ਇਦਾਂ ਹੋ ਜਾਂਦਾ। ਮੈਂ ਬਿਲਕੁਲ ਹੋ ਜਾਂਦਾ। ਈਗੋ ਹੀ ਤਾਂ ਸਾਰੀ ਲੜਾਈ ਦੀ ਜੜ ਆ, ਰਾਈਟ? ਸੋ ਜੇ ਬੰਦਾ ਈਗੋ ਛੱਡ ਜਾਏਗਾ ਤਾਂ ਫਿਰ ਤਾਂ ਸਮਝ ਲਓ ਵੀ ਉਹ ਸਾਧ ਹੋ ਗਿਆ, ਸਾਧ ਬਣ ਗਿਆ, ਰਾਈਟ? ਸੋ ਇਹ ਈਗੋ ਦਾ ਹੀ ਰੌਲਾ ਸਾਰਾ। ਪਰ ਜਦੋਂ ਇਸ ਤਰ੍ਹਾਂ ਦਾ, ਮੈਂ ਤੁਹਾਨੂੰ ਨਾ ਇੱਕ ਇਮੋਸ਼ਨਲ ਇੰਟੈਲੀਜੈਂਸ, ਆਈ ਥਿੰਕ ਆਪਾਂ ਸ਼ੋ ਕੀਤਾ ਸੀ ਇਮੋਸ਼ਨਲ ਇੰਟੈਲੀਜੈਂਸ, ਉਹਦੇ ਵਿੱਚ ਕੀ ਹੈਗਾ ਵੀ ਅੰਡਰਸਟੈਂਡਿੰਗ ਦਾ ਇਮੋਸ਼ਨਸ ਜਿਹੜੇ ਤੁਹਾਡੇ ਆ, ਜਿਵੇਂ ਤੁਹਾਨੂੰ ਗੁੱਸਾ ਆਇਆ, ਤੁਹਾਨੂੰ ਕੁਝ ਆ ਗਿਆ, ਰਾਈਟ? ਉਹ ਇਮੋਸ਼ਨਸ ਹੋ ਗਏ, ਉਹਨਾਂ ਨੂੰ ਤੁਸੀਂ ਮੈਨੇਜ ਕਿਵੇਂ ਕਰਦੇ ਹੋ, ਰਾਈਟ? ਤੀਸਰਾ ਹੈਗਾ ਵੀ ਤੁਸੀਂ ਦੂਸਰੇ ਦੇ ਇਮੋਸ਼ਨਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ। ਸੋ ਜਦੋਂ ਤੁਹਾਨੂੰ ਇਹ ਚੀਜ਼ਾਂ ਸਮਝਣਾ, ਸੋ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਆ ਉੱਥੇ ਬਹੁਤ ਇੰਪੋਰਟੈਂਟ ਹੈ। ਈਗੋ ਤਾਂ ਮਤਲਬ ਹੁਣ ਆਪਣੇ ਸਾਰੇ ਇਨਸਾਨ ਆਪਾਂ ਇਹਨਾਂ 'ਚ ਈਗੋ ਤਾਂ ਹੈਗੀ ਆ, ਰਾਈਟ? ਬਣੀ ਆਪਣੀ, ਆਪਾਂ ਮਿੱਟੀ ਦੇ ਬਣੇ ਆ, ਈਗੋ ਦਾ ਪਾਰਟ ਆ ਇਹਦਾ। ਪਰ ਉਹਨੂੰ ਮੈਨੇਜ ਕਿਵੇਂ ਕਰਨਾ, ਉਹਨੂੰ ਇਹ ਸਮਝਣਾ ਵੀ ਜੇ ਮੇਰੀ ਈਗੋ ਹਾਈ ਹੋ ਗਈ, ਹੁਣ ਮੈਂ ਲੜ ਪਾਂ, ਕੋਈ ਚੱਕਰ ਨਹੀਂ ਹੈਗਾ, ਪਰ ਉਹਦਾ ਬੱਚਿਆਂ ਨੂੰ ਇੰਪੈਕਟ ਹੁੰਦਾ। ਉਹਦੇ ਨਾਲੋਂ ਮਾੜਾ ਜਿਹਾ ਪੌਜ਼ ਪਾ ਲਓ ਵੀ ਠੀਕ ਆ, ਈਗੋ ਹਾਈ ਆ, ਮੇਬੀ ਮੇਰੇ ਹਸਬੈਂਡ ਨੇ ਗਲਤ ਕਹਿਤਾ, ਮੇਰੀ ਵਾਈਫ ਨੇ ਗਲਤ ਕਹਿਤਾ, ਸੋ ਵੀ ਆਪਾਂ ਬੱਚੇ ਨਹੀਂ ਇੰਪੈਕਟ ਕਰਨੇ, ਲੈਟਸ ਟਾਕ ਇਨ ਦ ਈਵਨਿੰਗ, ਲੈਟਸ ਗੋ ਫॉर ਅ ਵਾਕ, ਰਾਈਟ? ਇਹ ਚੀਜ਼ਾਂ ਜਿਹੜੀਆਂ ਹੈਗੀਆਂ ਓਵਰ ਦਾ ਟਾਈਮ ਤੁਹਾਨੂੰ ਫਿਰ ਪੈਟਰਨ ਜਾਂ ਸਮਝ ਲਓ ਵੀ ਰੂਟੀਨਸ ਬਣ ਜਾਂਦੀ ਹੈਗੀਆਂ। ਫਿਰ ਉਹਨਾਂ ਦਾ ਬੱਚਿਆਂ ਦੀ, ਫਿਰ ਬੱਚੇ ਵੀ ਤੁਹਾਨੂੰ ਸਮਝਣ ਲੱਗ ਜਾਂਦੇ ਹੈਗੇ, ਫਿਰ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਵੀ ਠੀਕ ਹੈ, ਕੋਈ ਗੱਲ ਨਹੀਂ ਹੈਗੀ ਜਿਹੜੀ ਡਿਸਐਗਰੀਮੈਂਟਸ। ਬਿਲਕੁਲ, ਮੈਂ ਨਹੀਂ, ਇਹ ਚੀਜ਼ ਆਪਾਂ ਸਾਰੇ ਪਾਸੇ ਦੇਖਦੇ ਹਾਂ, ਆਪਣੇ ਆਪ ਦੇ ਵੀ ਨਾਲ ਆ। ਜੋ ਬੱਚੇ ਇਮੋਸ਼ਨਲੀ, ਜਿੱਦਾਂ ਤੁਸੀਂ ਕਿਹਾ ਵੀ ਨਿਆਣੇ ਇਮੋਸ਼ਨਲੀ ਇੰਟੈਲੀਜੈਂਟ ਬਹੁਤ ਹੁੰਦੇ, ਆਪਾਂ ਉਨੇ ਨਹੀਂ ਹੁੰਦੇ ਜਿੰਨੇ ਉਹ ਇਮੋਸ਼ਨਸ ਨੂੰ ਇੰਨੀ ਜਲਦੀ ਉਹ ਕੈਚ ਕਰਦੇ। ਦੇ ਕੈਨ ਰੀਡ ਯੂਰ ਫੇਸ, ਉਹ ਤਾਂ ਝੱਟ ਦੇਣੀ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਦੱਸਦੇ ਨਹੀਂ, ਬਟ ਯੂ ਵਿਲ ਸੀ ਦੋਜ਼ ਥਿੰਗਸ ਇਨ ਦੇਅਰ ਬਿਹੇਵੀਅਰ। ਬਾਅਦ ਤੁਹਾਨੂੰ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਜਿਹੜਾ ਉਹ ਚੀਜ਼ਾਂ ਪਤਾ ਲੱਗਦੀਆਂ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹ ਰੋਲ ਮਾਡਲ ਵਾਲੀ ਗੱਲ ਆ, ਯੂ ਹੈਵ ਟੂ ਸ਼ੋ ਦੈਮ ਵਟ ਯੂ ਵਾਂਟ ਦੈਮ ਟੂ ਬਿਕਮ। ਉਹ ਤੁਹਾਨੂੰ ਆਪ ਜਿਹੜਾ ਉਹ ਚੀਜ਼ ਨੂੰ ਦਿਖਾਉਣਾ ਪੈਣਾ ਆ। ਸੋ ਅਗਲੀਆਂ ਟਿਪਸ ਦੇ ਵਿੱਚ ਕੀ ਆ ਹੋਰ, ਲਾਈਕ ਫॉर ਬੀਇੰਗ ਅ ਪੇਰੈਂਟ, ਲਾਈਕ ਹੋਰ ਕਿਹੜੀਆਂ ਅਹਿਮ ਜ਼ਿੰਮੇਵਾਰੀਆਂ ਹੁੰਦੀਆਂ ਨਾਲ? ਤੁਸੀਂ ਦੇਖੋ, ਦੂਸਰਾ ਜਿਹੜਾ ਨਾ ਮਤਲਬ ਜਿਹੜੀ ਐਜ਼ ਅ ਪੇਰੈਂਟਸ, ਤੁਸੀਂ ਕਿਹਾ ਸੀ ਅਰਲੀ ਔਨ, ਰਾਈਟ? ਆਪਾਂ ਗੱਲ ਕਰਦੇ ਸੀ
ਪੇਰੈਂਟਸ ਦਾ ਇੱਕ ਰੋਲ, ਜਿੱਥੇ ਉਹਨਾਂ ਨੇ ਉਹਨਾਂ ਦੀ ਗਾਈਡਲਾਈਨ ਸੈੱਟ ਕਰਨੀਆਂ, ਬਾਉਂਡਰੀਜ਼ ਸੈੱਟ ਕਰਨੀਆਂ, ਦੂਸਰਾ ਸਾਰਾ ਕੁਝ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਨੀਆਂ ਗਰੋ ਕਰਨ ਦੀ ਖਾਤਰ। ਜਿਵੇਂ ਜਾਨਵਰ ਹੈਗੇ ਆ, ਆਪਣੇ ਬੱਚਿਆਂ ਨੂੰ ਨੇੜੇ ਰੱਖਦੇ ਹੈਗੇ ਆ, ਉਹਨਾਂ ਨੂੰ ਪ੍ਰੋਟੈਕਟ ਕਰਦੇ ਹੈਗੇ ਆ, ਰਾਈਟ। ਜਿੱਥੇ ਉਹ ਕਰਨਾ, ਤੁਸੀਂ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਦੋਸਤ ਵੀ ਬਣਨਾ। ਥੋੜੇ ਜੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੰਪੋਰਟੈਂਟ ਹਨ। ਉਹਦਾ ਮਤਲਬ ਕੀ ਆ? ਰਿਲੇਸ਼ਨਸ਼ਿਪ ਬਿਲਡ ਕਰਨਾ ਆਪਣੇ ਬੱਚਿਆਂ ਨਾਲ, ਰਾਈਟ। ਉਹਨਾਂ ਨਾਲ ਟਰਸਟ ਬਿਲਡ ਕਰਨਾ। ਸੋ ਕੀ ਉਹਦੇ ਚ ਕਹਾਂਗੇ, ਲੈਟਸ ਸੇ ਇਹ ਕਹ ਲਓ ਵੀ ਪਹਿਲਾਂ ਤਾਂ ਹੈਗਾ ਵੀ ਜੇ ਉਹ ਉਹਨਾਂ ਦੀਆਂ ਫੀਲਿੰਗਸ ਨੂੰ ਅੰਡਰਸਟੈਂਡ ਕਰਨਾ। ਵੀ ਜੇ ਹੁਣ ਉਹ ਕੋਈ ਲੈਟਸ ਸੇ ਔਖਾ ਬੱਚਾ ਤੁਹਾਡਾ ਸਕੂਲ ਤੋਂ ਆਇਆ, ਹੈਪੀ ਨਹੀਂ ਹੈਗਾ, ਕੁਝ ਹੋ ਗਿਆ, ਰਾਈਟ, ਜਾਂ ਉਹ ਘਰੇ ਤੁਹਾਡੇ ਨਾਲ ਲੜਦਾ ਹੈਗਾ, ਇੰਸਟੈਡ ਆਫ ਉਹ ਥੱਪੜ ਮਾਰਦਾ ਜਾਂ ਕੁਝ ਕਹਿਣ ਦਾ ਜਾਂ ਉਹਨੂੰ ਯੈਲ ਕਰਤਾ ਉਹਦੇ ਤੇ, ਉਹ ਨਹੀਂ, ਉਹਦੀਆਂ ਫੀਲਿੰਗਸ ਨੂੰ ਅੰਡਰਸਟੈਂਡ ਕਰਨਾ, ਉਹਦੀਆਂ ਨਾਲ ਆਪਣੀਆਂ ਫੀਲਿੰਗਸ ਸ਼ੇਅਰ ਕਰਨੀਆਂ। ਜਦੋਂ ਘਰੇ ਆਉਂਦਾ ਬੱਚਾ, ਚਾਹੇ ਤੁਸੀਂ ਆਏ ਘਰੇ, ਬੱਚਾ ਘਰੇ ਹੈਗਾ, ਉਹਦੇ ਨਾਲ ਜਾ ਕੇ ਟਾਈਮ ਸਪੈਂਡ ਕਰਨਾ, ਰਾਈਟ। ਉਹ ਬਹੁਤ ਇੰਪੋਰਟੈਂਟ ਹੈਗਾ। ਜਦੋਂ ਤੁਸੀਂ ਬਾਹਰੋਂ ਹਰ ਇੱਕ ਆਪਾਂ ਕੰਮ ਤੋਂ ਬਾਹਰ ਆਉਂਦੇ ਹਾਂ, ਜਦੋਂ ਘਰੇ ਆਉਂਦੇ ਹੋ, ਜੇ ਆਪਣੇ ਨਾਲ ਤੁਸੀਂ ਬੱਚੇ ਨਾਲ ਬੈਠ ਕੇ 5 10 15 ਮਿੰਟ ਉਹ ਆਪਣੀ ਗੱਲ ਕਰਨ ਦੀ ਬਜਾਏ ਉਹਨੂੰ ਪੁੱਛੋ ਕਿ ਤੇਰਾ ਕੀ ਹਾਲ ਆ ਪੁੱਤ, ਤੇਰਾ ਕੀ ਹਾਲ ਆ ਬੇਟੇ, ਬੱਚੇ ਤੁਸੀਂ ਅੱਜ ਕੀ ਕੀਤਾ, ਕਿੱਥੇ ਗਏ ਸੀ, ਕੀ ਪੜ੍ਹਿਆ, ਤੇ ਉਹਨਾਂ ਨੂੰ ਉਹ ਟਰਸਟ ਬਿਲਡ ਕਰੋ ਵੀ ਇਹ ਮੇਰੇ ਨਾਲ ਆ, ਇਹ ਮੇਰੇ ਫਾਦਰ, ਮੇਰੇ ਮਦਰ ਜਿਹੜੇ ਹੈਗੇ ਆ, ਇਹ ਮੈਨੂੰ ਸਮਝਦੇ ਆ, ਰਾਈਟ। ਕਿਉਂਕਿ ਉਮਰ ਜਦੋਂ ਟੀਨੇਜਰ ਆਉਣੀ ਆ, ਡਿਫਰੈਂਟ ਏਜ ਹੋ ਜਾਣੀ ਹੈਗੀ ਆ, ਰਾਈਟ। ਉਦੋਂ ਕਈ ਵਾਰੀ ਉਹ ਗੱਲ ਵੀ ਨਹੀਂ ਕਰਦੇ ਹੈਗੇ। ਉਹਨਾਂ ਨੂੰ ਡਿਸਕਰੇਜ ਨਾ ਕਰੋ, ਉਹ ਬਾਉਂਡਰੀ ਸੈੱਟ ਕਰੋ। ਪਰ ਇਹ ਨਾ ਹੋਵੇ ਵੀ ਜੇ ਉਹ ਛੋਟੇ ਹੈਗੇ ਉਹਨੂੰ ਕੋਈ ਚਲੋ ਉਹ ਤੈਨੂੰ ਨਹੀਂ ਪਤਾ, ਤੂੰ ਆਹ ਕਰ ਲੇਗਾ, ਉਹ ਡਿੱਲ ਜੂਗਾ, ਆਹ ਕਰ ਦੇਗਾ। ਨਹੀਂ, ਉਹਨਾਂ ਨੂੰ set the boundaries and let them make mistakes sometime, right? It's okay, they will learn from mistakes. ਪਰ ਜੇ ਤੁਸੀਂ ਉਹਨਾਂ ਨੂੰ ਬਾਉਂਡਰੀ ਸੈੱਟ ਕਰ ਲਓ, ਰਾਈਟ, ਉਹਦੇ ਵਿੱਚ ਵੀ ਠੀਕ ਹੈ। ਪਰ ਕਈ ਵਾਰੀ ਤੁਹਾਨੂੰ ਉਸ ਚੀਜ਼ ਦੇ ਨਾਲ, ਜਿਹੜਾ ਬੱਚਿਆਂ ਨੇ ਸਕਸੈਸਫੁਲ ਹੋਣਾ ਨਾ, you have to show them risk taking, ਕਿਉਂਕਿ ਜ਼ਿੰਦਗੀ 'ਚ ਰਿਸਕ ਟੇਕਿੰਗ ਵੀ ਓਨੀ ਇੰਪੋਰਟੈਂਟ ਹੈਗੀ ਆ। ਜੇ ਤੁਸੀਂ ਰਿਸਕ ਨਹੀਂ ਲੈਂਦੇ ਹੈਗੇ ਤਾਂ ਜਿੱਥੇ ਖੜੇ ਹੋ ਉੱਥੇ ਖੜੇ ਹੋ, ਰਾਈਟ, ਉਹਨਾਂ ਕੀ ਚੱਲੀ ਜਾਣਾ ਹੈਗਾ, ਨੋ ਰਿਵਾਰਡਸ। ਸੋ ਉਹਨਾਂ ਨੂੰ ਇਨਕਰੇਜ ਕਰਨਾ ਜਿਹੜਾ ਹੈਗਾ, ਉਹ ਥਾਵਾਂ ਤੇ ਉਹਨਾਂ ਨੂੰ ਪ੍ਰੇਜ਼ ਕਰਨਾ। ਜਦੋਂ ਕੋਈ ਚੰਗਾ ਕੰਮ ਕਰਦੇ ਆ, ਉਹਨਾਂ ਦੀ ਪ੍ਰੇਜ਼ ਕਰੋ, ਉਹਨਾਂ ਨੂੰ ਦੱਸੋ ਵੀ ਉਹਨੇ ਚੰਗਾ ਕੀ ਕੀਤਾ। ਜੇ ਮਾੜਾ ਕੀਤਾ ਤਾਂ ਉਹਨਾਂ ਨੂੰ ਡਿਸਕਰੇਜ ਨਾ ਕਰੋ, ਯੈਲ ਨਾ ਕਰੋ, ਉਹਨਾਂ ਨਾਲ ਸ਼ੇਅਰ ਕਰੋ ਵੀ ਹਾਂ ਪੁੱਤ ਆਹ ਇਸ ਤਰ੍ਹਾਂ ਹੋ ਸਕਦਾ ਸੀਗਾ, ਰਾਈਟ, ਤਾਂ ਕਿ ਉਹ ਉਸ ਜ਼ਿੰਦਗੀ ਦੇ ਪ੍ਰੋਸੈਸ ਦੇ ਵਿੱਚੋਂ ਨਿਕਲ ਸਕਣ। ਇੱਕ ਹੋਰ ਗੱਲ ਜਿਹੜੀ ਨਾ, ਜਦੋਂ ਤੁਸੀਂ ਰਿਲੇਸ਼ਨਸ਼ਿਪ ਬਿਲਡ ਕਰਦੇ ਹੋ, ਜੇ ਤਾਂ ਤੁਸੀਂ ਰਿਲੇਸ਼ਨਸ਼ਿਪ ਆਪਣਾ ਬਿਲਡ ਕੀਤਾ ਕਿ ਮੈਂ ਵੱਡਾ, ਮੈਂ ਬਾਪ ਆ, ਮੈਂ ਮਾਂ, ਤੂੰ ਛੋਟਾ, ਮੇਰਾ ਤੈਨੂੰ ਕੀ ਪਤਾ ਹੈਗਾ, ਤੇਰੇ ਕੋਲ ਕਿਹੜਾ ਐਕਸਪੀਰੀਅੰਸ ਹੈਗਾ। ਸਮਟਾਈਮਸ ਨਾ ਆਪਾਂ ਸਾਰੀ ਮਿਸਟੇਕ ਕਰਦੇ ਹੈਗੇ, ਤੇ ਮੈਂ ਇਹ ਆਪਣੀ ਜ਼ਿੰਦਗੀ 'ਚ ਦੇਖਿਆ ਹੈ ਵੀ ਨਾ ਇਫ ਆਈ ਮੇਕ ਅ ਮਿਸਟੇਕ, ਕਦੇ ਹੋ ਗਿਆ, ਕਦੇ ਗਲਤ ਕਹਿ ਗਿਆ, ਜਾਂ ਕੋਈ ਲੜਾਈ ਝਗੜਾ 'ਚ ਹੋ ਗਈ ਗੱਲ, ਯੂ ਨੀਡ ਟੂ ਸਟਾਰਟ ਅਸੈਪਟਿੰਗ ਯੂਰ ਮਿਸਟੇਕ ਐਂਡ ਸੇ ਆਮ ਸੌਰੀ। It's not a problem. It's okay to say sorry to your kids. They are intelligent. They're so emotionally intelligent. ਜੇ ਤੁਸੀਂ ਉਹਨਾਂ ਨੂੰ ਕਹੋਗੇ ਨਾ ਵੀ ਸੌਰੀ, ਉਹਨਾਂ ਤੁਹਾਡੇ ਨਾਲ ਜ਼ਿਆਦਾ ਰਿਲੇਸ਼ਨਸ਼ਿਪ ਬਿਲਡ ਹੋਊਗਾ, ਕਿਉਂਕਿ ਉਹ then they can understand it's okay. ਮਿਸਟੇਕਸ ਹੁੰਦੀਆਂ ਸਾਰਿਆਂ ਤੋਂ, ਪਰ accepting it is the right thing to do. And moving on from that is the right thing to do. ਰਾਈਟ। ਸੋ ਇਹ ਜਿਹੜਾ ਦੂਸਰਾ ਮੇਰੇ ਹਿਸਾਬ ਨਾਲ, ਮਤਲਬ ਕੱਲਾ ਮਾਂ-ਬਾਪ, ਇੱਕ ਮਾਂ-ਬਾਪ ਨਹੀਂ, ਮਾਂ-ਬਾਪ ਇੱਕ ਦੋਸਤ ਵੀ ਬਣ ਜਾਵੇ, ਤਾਂ ਜਿਹੜੇ ਹੈਗਾ, ਫਿਰ ਜਿਹੜੀ ਮੇਰੇ ਹਿਸਾਬ ਨਾਲ ਬੱਚਿਆਂ ਦੀ ਜਿਹੜੀ ਗਰੋਥ ਆ ਨਾ, ਉਹ ਬੜੀ ਵਧੀਆ ਹੁੰਦੀ ਆ, ਕਿਉਂਕਿ ਉਹਨਾਂ ਨੂੰ ਫਿਰ ਇੱਕ ਸਹਾਰਾ ਮਿਲ ਜਾਂਦਾ। ਉਹ ਇਹ ਨਹੀਂ ਸੋਚਦੇ ਵੀ ਯਾਰ ਮੈਂ ਜੇ ਮਾਂ ਨੂੰ ਦੱਸਿਆ ਜਾਂ ਮਾਂ ਨੂੰ ਦੱਸਿਆ, ਉਹਨਾਂ ਨੇ ਮੈਨੂੰ ਝਟਕਾ ਮਾਰਨੀ ਹੈ, ਮੇਰੇ ਤੋਂ ਗਲਤ ਹੋ ਗਿਆ, ਮੈਂ ਹੁਣ ਕੀ ਕਰਾਂ, ਹਨਾ। ਉਹ ਫਿਰ ਤੁਹਾਡੇ ਨਾਲ ਇੱਕ ਜੇ ਦੋਸਤ ਹੋਊਗਾ, ਫਿਰ ਉਹ ਸ਼ੇਅਰ ਕਰ ਪਾਉਣਗੇ ਜ਼ਿੰਦਗੀ ਦੇ ਉਹਨਾਂ ਦੇ ਉਤਰਾਅ ਚੜ੍ਹਾਅ ਵੀ, ਜਿਹੜੇ ਜ਼ਿੰਦਗੀ 'ਚ ਉਹਨਾਂ ਨੂੰ ਆਉਣੇ ਆ, ਰਾਈਟ। ਉਹ ਫਿਰ ਜੇ ਉਹੋ ਜਿਹਾ ਰਿਲੇਸ਼ਨਸ਼ਿਪ ਬਿਲਡ ਹੋ ਗਏ, ਫਿਰ ਉਹਨਾਂ ਦੀ ਜਿਹੜੀ ਗਰੋਥ ਆ ਉਹ ਬੜੀ ਪੋਜ਼ਿਟਿਵ, ਬੜੀ ਯੂਜ਼ਫੁਲ ਗਰੋਥ ਹੋਊਗੀ। ਅੱਛਾ, ਸਤਵਿੰਦਰ ਮੰਗਟ ਜੀ, ਇਹ ਦੱਸਿਓ ਹੁਣ, ਜਿਹੜੇ ਮੈਂ ਬਾਰ-ਬਾਰ ਉਸ ਚੀਜ਼ ਦੇ ਨਾਲ ਤਾਂ ਮੈਂ ਗੱਲ ਕਰਦਾ ਵੀ ਜਿਹੜੇ ਆਪਾਂ ਕਲਚਰ 'ਚੋਂ ਆਏ, ਆਪਾਂ ਚੀਜ਼ਾਂ ਦੇਖੀਆਂ ਨਹੀਂ। ਸੋ ਯੂ ਲਰਨ ਵਟ ਯੂ ਸੀ। ਜਿੱਦਾਂ ਆਪਾਂ ਇਹ ਕਹਿੰਦੇ ਵੀ ਆਪਾਂ ਬੱਚਿਆਂ ਨੂੰ ਉਹ ਚੀਜ਼ ਦਿਖਾਉਣਾ ਚਾਹੁੰਦੇ ਹਾਂ ਵੀ ਉਹ ਚੀਜ਼ ਹੋਵੇ। ਤੁਸੀਂ ਆਪਣੇ ਅੰਦਰ ਜਿਹੜੇ ਬੰਦੇ ਨੇ 30-40 ਸਾਲ ਲਾਏ ਹੁੰਦੇ ਇੱਕ ਥਾਂ ਦੇ ਉੱਤੇ, ਉਹ ਕਲਚਰ ਦੀ ਇੱਕ ਛਾਪ ਆ, ਉਹ ਸਾਰਾ ਕੁਛ ਆ। ਹਾਊ ਟੂ ਚੇਂਜ ਦੈਟ? ਉਹ ਤੋਂ ਇਵੋਲਵ ਹੋਣਾ ਆਪਣੇ ਆਪ ਲਈ ਵੀ ਇੱਕ ਔਖਾ ਕੜੀ ਹੈ। ਨਹੀਂ, ਆਈ ਥਿੰਕ ਅਗੇਨ ਬੀਇੰਗ ਓਪਨ ਮਾਈਂਡਡ, ਰਾਈਟ। ਸੋ ਆਪਾਂ ਹੁਣ ਸਾਰੀਆਂ ਚੀਜ਼ਾਂ ਦੇਖੋ, ਕੁਛ ਚੀਜ਼ਾਂ ਆਪਣੇ ਕਲਚਰ 'ਚ ਬਹੁਤ ਵਧੀਆ,
ਕੁਝ ਇੱਥੇ ਚੰਗੀਆਂ, ਰਾਈਟ। ਜੇ ਅਸੀਂ ਆਪਾਂ ਹੀ ਕਹਾਂਗੇ ਵੀ ਅਸੀਂ ਦੁਨੀਆ 'ਚ ਸਾਰਿਆਂ ਨਾਲੋਂ ਚੰਗੇ ਹੈਗੇ ਆ ਤਾਂ ਉਹ ਤਾਂ ਫਿਰ ਠੀਕ ਨਹੀਂ ਹੈਗੀ, ਰਾਈਟ। ਉਹ ਨਾ ਤਾਂ ਹੀ ਗਲਤ ਇੱਥੇ ਗੱਲ ਵਾਲੇ ਆ। ਵੀ ਚੰਗੇ ਹੈਗੇ ਆ, ਰਾਈਟ। So I think if you're open-minded, then you will say, okay, I'm good on these things. I think we should learn from the Eastern culture. These are good things from the Western culture. Can we talk about it? Can we ਆਪਣੀ ਜਿਹੜੀਆਂ ਗੱਲਾਂ ਆਪਾਂ ਕਰਦੇ ਹੈਗੇ ਆ ਵੀ ਜਿਹੜੇ ਦੇ ਦੋਨਾਂ ਪਾਸਿਓਂ ਚੰਗਾ ਲਾ ਕੇ ਆਪਣੀ ਜ਼ਿੰਦਗੀ 'ਚ ਓਪਨ ਮਾਈਂਡਡ ਦੇ ਹੋਣ ਦੇ ਨਾਲ ਅੱਗੇ ਕਰ ਲਓਗੇ ਤਾਂ ਵਧੀਆ। ਹੁਣ ਜੇ ਬੱਚੇ ਇੱਥੇ ਜੰਮੇ ਪਲੇ ਆ ਉਹਨਾਂ ਨੂੰ ਤਾਂ ਵਿਚਾਰੇ ਨੂੰ ਉੱਥੇ ਕੁਝ ਨਹੀਂ ਪਤਾ, ਨਹੀਂ ਪਤਾ, ਸਹੀ ਗੱਲ ਆ। ਉਹਨਾਂ ਨੇ ਹੁਣ ਵਿਚਾਰੇ ਨੂੰ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਐਂ ਕਰਦੇ ਸੀ ਮਾਂ-ਬਾਪ, ਐਂ ਹੁੰਦੇ ਸੀਗਾ ਉੱਥੇ, ਤਾਂ ਉੱਥੇ ਟੀਚਰ ਕੁੱਟਦਾ ਸੀ, ਉੱਥੇ ਐਂ ਕਰਦਾ ਸੀ, ਤਾਂ ਇੱਥੇ ਨਹੀਂ ਹੋ They are ਸਕਦਾ। not exposed to it. they're not exposed to it, right? So ਤੁਹਾਨੂੰ ਹੁਣ ਜਿਵੇਂ ਮੈਂ ਜਦੋਂ ਮੈਂ ਇੱਥੇ ਆਇਆ USA ਦੇ ਵਿੱਚ, ਕਿਉਂਕਿ ਕਿਡਸ ਤੁਹਾਡੇ ਲਈ ਪ੍ਰਾਇੋਰਟੀ ਹੈ, ਤੇ ਮੇਰੇ ਲਈ ਵੀ ਪ੍ਰਾਇੋਰਟੀ ਸੀ, ਹਨਾ। ਮੈਂ ਦੇਖਿਆ ਵੀ ਜੇ ਉਹਨਾਂ ਨੂੰ ਬੈਟਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ ਤਾਂ ਮੈਨੂੰ ਵੀ ਅੱਗੇ ਹੋਰ ਪੜ੍ਹਨ ਦੀ ਲੋੜ ਆ। ਸੋ ਮੈਂ ਇੰਜੀਨੀਅਰਿੰਗ ਤਾਂ ਕੀਤੀ ਹੋਈ ਸੀ, ਮੈਂ ਪੋਸਟ ਗ੍ਰੈਜੂਏਸ਼ਨ ਉੱਥੇ ਕੰਪਿਊਟਰ ਸਾਇੰਸ 'ਚ ਵੀ ਸੀਗਾ, ਪੜ੍ਹਿਆ। ਇੱਥੇ ਆ ਕੇ ਫਿਰ ਮੈਂ MBA ਕੀਤੀ ਕਿਉਂਕਿ ਉਹ ਸਿਸਟਮ ਨੂੰ ਸਮਝਣ ਦੀ ਲੋੜ ਸੀ, ਰਾਈਟ। ਸੋ ਜਦੋਂ ਮੈਂ MBA ਆਪ ਪੜ੍ਹਦਾ ਰਿਹਾ, ਚਾਹੇ ਬੱਚੇ ਹੋਏ ਸੀ ਉਦੋਂ ਸਵੇਰੇ ਉੱਠ ਕੇ 4 ਵਜੇ ਪੜ੍ਹਨਾ, ਫਿਰ ਬੱਚਿਆਂ ਨਾਲ ਟਾਈਮ ਲਾਉਣਾ, ਰਾਤ ਨੂੰ ਪੜ੍ਹਨਾ। ਸੋ ਉਹ ਜਦੋਂ ਤੁਸੀਂ ਬੱਚਿਆਂ ਨੂੰ ਫਿਰ ਦਿਖਦਾ ਵੀ ਜਿਹੜੇ ਸਾਡੇ ਮਾਂ-ਬਾਪ ਨੇ ਮਿਹਨਤ ਕੀਤੀ, ਉੱਥੇ ਸਾਨੂੰ ਵੀ ਟਾਈਮ ਦਿੱਤਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀਗਾ ਵੀ ਪਹਿਲੇ ਸਾਲ ਦੇ ਵਿੱਚ ਜਦੋਂ ਪਹਿਲੀ 'ਚ ਸੀਗਾ, ਦੂਸਰੀ ਸੀ ਮੇਰਾ ਸਨ, ਉਹਦੇ ਨਾਲ ਮੈਂ ਬਹੁਤ ਟਾਈਮ ਲਾਉਂਦਾ ਸੀ। ਆਈ ਵਿਲ ਮੇਕ ਸ਼ੋਰ ਵੀ ਅਸੀਂ ਸਟੱਡੀ ਟੂਗੈਦਰ ਕਰੀਏ, ਪੜ੍ਹੀਏ ਇਕੱਠੇ ਉਹਦੇ ਨਾਲ। ਫਿਰ ਮੈਂ ਉਹਦੇ ਨਾਲ ਘੰਟਾ ਪਰ ਖੇਡਣਾ ਛੋਟੇ ਹੁੰਦੇ ਨਾਲ, ਤਾਂ ਕਿ ਉਦੋਂ ਜਿਹੜੀ ਉਹਦੀ ਡਿਵੈਲਪਮੈਂਟ ਸੀ, ਅਰਲੀ ਚਾਈਲਡਹੁੱਡ ਡਿਵੈਲਪਮੈਂਟ ਦੀ, ਉਹ ਤੁਹਾਡਾ ਟਰਸਟ ਬਣ ਜਾਂਦਾ, ਰਾਈਟ। ਉਹ ਟਰਸਟ ਜਿਹੜਾ ਹੈਗਾ ਬਹੁਤ ਦੂਰ ਤੱਕ। ਪਹਿਲੇ ਦੂਜੇ ਗ੍ਰੇਡ ਦੇ ਵਿੱਚ ਸੀ ਜਦੋਂ, ਉਦੋਂ ਦੀ ਗੱਲ ਹੈ? ਹਾਂਜੀ, ਜਦੋਂ ਫਸਟ ਸੈਕੰਡ ਗ੍ਰੇਡ ਸੀਗਾ ਉਹ, ਉਸ ਤੋਂ ਲੈ ਕੇ 3rd 4th ਗ੍ਰੇਡ ਤੱਕ ਮੈਂ ਉਹਦੇ ਨਾਲ ਇੱਕ ਸਮਝ ਲਓ ਵੀ ਤੁਸੀਂ ਫਿਰ ਕਿੱਦਾਂ ਸ਼ੇਪ ਕੀਤਾ ਫਿਰ ਉਹਨੂੰ? ਮਤਲਬ ਤੁਸੀਂ ਕਿੱਦਾਂ ਚਾਹੁੰਦੇ ਸੀ, ਜਿੱਦਾਂ ਕਹਿੰਦੇ ਵੀ ਮੈਂ ਵੀ ਆਪ ਵੀ ਖੁਦ ਪੜ੍ਹਿਆ, ਉਹਨੂੰ ਚਾਹੁੰਦਾ ਸੀ ਵੀ ਮੈਂ ਵਧੀਆ ਢੰਗ ਦੇ ਨਾਲ ਪੜ੍ਹਾ। ਆਈ ਥਿੰਕ ਸਟੈਨਫੋਰਡ ਦੇ ਗ੍ਰੈਜੂਏਟ ਨੇ ਤੁਹਾਡੇ ਬੱਚੇ, ਰਾਈਟ। ਸੋ ਉਸ ਚੀਜ਼ 'ਚ ਪੁਸ਼ ਕਰਨ ਦੇ ਲਈ ਤੁਸੀਂ ਕੀ ਚੇਂਜਸ ਕੀਤੇ ਜਾਂ ਕੀ ਜਿਹੜਾ ਉਹ ਕੀਤਾ ਨਾਲ? ਤੋ ਜਦੋਂ ਮਤਲਬ ਉਦੋਂ ਬੱਚਿਆਂ ਨੂੰ ਤਾਂ ਵਿਚਾਰਿਆਂ ਨੂੰ ਕਿੱਥੇ ਪਤਾ ਉਦੋਂ, ਹਨਾ, ਵੀ ਕਿੱਥੇ ਜਾਣਾ ਹੈਗਾ, ਕਿਹੜਾ ਕਾਲਜ ਹੈਗਾ। ਪਰ ਜਦੋਂ ਤੁਸੀਂ ਯੂ ਵਾਂਟ ਟੂ ਮੇਕ ਸ਼ੋਰ ਵੀ ਉਹਨਾਂ ਦੀਆਂ ਲਰਨਿੰਗ ਜਿਹੜੀ ਆ ਕੈਪੇਬਿਲਿਟੀਜ਼ ਹੈਗੀਆਂ ਉਹ ਗਰੋ ਕਰਨ, ਰਾਈਟ। ਸੋ ਮੈਂ ਕੀ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਜਦੋਂ ਮੈਂ ਦੇਖਿਆ ਵੀ ਉਹਨਾਂ ਲਈ ਰੀਡਿੰਗ ਬਹੁਤ ਇੰਪੋਰਟੈਂਟ ਆ, ਪਰਟੀਕੁਲਰਲੀ ਆਪਣੀ ਕੌਮ 'ਚ ਨਾ ਬੰਦੇ ਆਪਾਂ ਪੜ੍ਹਦੇ ਨਹੀਂ ਜ਼ਿਆਦਾ, ਆਪਾਂ ਨੂੰ ਬੁੱਕਸ ਨਾਲ ਥੋੜਾ ਪਰਹੇਜ਼ ਹੀ ਰਹਿੰਦਾ, ਮੈਜੋਰਟੀਆਂ ਨੂੰ ਆਪਾਂ ਇਹ ਪੜ੍ਹ ਕੇ ਰਾਜੀ ਨਹੀਂ ਹੈਗੇ। 144 ਆਪਣੀ ਉਹਨਾਂ ਓਕੇ। ਸੋ ਮੈਂ ਕੀ ਕੀਤਾ, ਮੈਂ ਸਿਮਰ ਨੂੰ ਇੱਕ ਦਿਨ ਬੁੱਕ ਸਟੋਰ ਲੈ ਗਿਆ ਨਾਲ। ਅੱਛਾ। ਤੇ ਮੈਂ ਕਿਹਾ ਸਿਮਰ ਪੁੱਤ ਆਪਾਂ ਨਾ ਪੜ੍ਹਨਾ ਸ਼ੁਰੂ ਕਰਨਾ। ਕਹਿੰਦਾ ਪਾਪਾ ਆਪਾਂ ਸੀਰੀਜ਼ ਪੜ੍ਹਨੀਆਂ, ਜਿਹੜੀਆਂ ਸੀਰੀਜ਼ ਹੁੰਦੀਆਂ ਨਾ ਇੱਕ ਬੁੱਕ ਦੀਆਂ 9-10। ਸੋ ਅਸੀਂ ਉਦੋਂ ਸਾਰੀ ਬਾਰਨਸ ਐਂਡ ਨੋਬਲ ਦੇ ਵਿੱਚੋਂ ਅਸੀਂ ਟਰਾਲੀ ਭਰ ਰਹੇ ਬੁੱਕਸ ਦੀ ਸਾਰੀ, ਕੀ ਬਾਤ ਹੈ, ਰਾਈਟ। ਡਿਫਰੈਂਟ ਸੀਰੀਜ਼, ਡਿਫਰੈਂਟ ਥਿੰਗਸ, ਉਹ ਇਹੋ ਜਿਹਾ ਅਟੈਚ ਹੋਇਆ ਬੁੱਕਸ ਦੇ ਨਾਲ। ਠੀਕ ਹੈ। ਉਹਨੂੰ ਜਦੋਂ ਟਾਈਮ ਮਿਲਣਾ ਉਹਨੇ ਬੁੱਕਸ ਪੜ੍ਹਨੀਆਂ, ਰਾਈਟ। ਹੁਣ ਉਹਨੂੰ ਆਦਤ ਪੈ ਗਈ ਬੁੱਕਸ ਪੜ੍ਹਨ ਦੀ, ਨੰਬਰ 1। ਦੂਸਰਾ ਸੀਗਾ ਵੀ ਮੈਂ ਚਾਹੁੰਦਾ ਸੀ ਉਹਦੀ ਕ੍ਰਿਟੀਕਲ ਥਿੰਕਿੰਗ ਜਿਹੜੀ ਆ ਉਹ ਇੰਪਰੂਵ ਹੋਈ ਚੱਲੇ। ਸੋ ਉਹ ਬੜੀ ਇੰਪੋਰਟੈਂਟ ਚੀਜ਼ ਸੀਗੀ। ਫਿਰ ਉਹਦੇ ਨਾਲ ਮੈਂ ਉਹ ਟਾਈਮ ਲਾਇਆ ਪਹਿਲੇ, ਦੂਸਰੇ, ਤੀਸਰੇ ਸਾਲ ਜਦੋਂ ਐਜੂਕੇਸ਼ਨ 'ਚ। ਜਦੋਂ 5ਵੇਂ 6ਵੇਂ ਗ੍ਰੇਡ 'ਚ ਚਲੇ ਗਿਆ, ਫਿਰ ਮੈਨੂੰ ਇਹ ਸੀ ਵੀ ਲੀਡਰਸ਼ਿਪ ਬਹੁਤ ਇੰਪੋਰਟੈਂਟ ਆ ਬੱਚਿਆਂ ਨੂੰ। ਸੋ ਹੁਣ ਫਿਰ ਮੇਰਾ ਧਿਆਨ ਸੀਗਾ ਜਿਹੜਾ, ਕਿਉਂਕਿ ਉਹ ਕਲਾਸ ਦਾ ਟਾਪਰ ਸੀਗਾ, ਮੈਂ ਕਿਹਾ ਵੀ ਹੁਣ ਤੂੰ ਜਿਹੜਾ ਹੈਗਾ ਲੈਟਸ ਸਟਾਰਟ ਡੂਇੰਗ ਲਿਟਲ ਬਿਟ ਲੀਡਰਸ਼ਿਪ ਥਿੰਗਸ। ਸੋ ਉਹਨੂੰ ਕਲੱਬਸ 'ਚ ਪਾਤਾ, ਉਹਨੂੰ ਮੈਂ ਕਿਹਾ ਕਲੱਬਸ ਪੈ ਸਕੂਲ ਦੇ, ਉਹਨੂੰ ਇਲੈਕਸ਼ਨ ਲੜਾਤੀ ਸਕੂਲ ਦੀ। ਉਹ ਇਲੈਕਸ਼ਨ ਹਾਰ ਗਿਆ ਬੁਰੀ ਤਰ੍ਹਾਂ, ਕਦੇ ਹੈ ਨਹੀਂ ਸੀ ਕੋਈ ਕਦੇ ਕਿਹਾ ਹੀ ਨਹੀਂ, ਜਸਟ ਨਾ ਭਰਤਾ ਆਪਣਾ ਉੱਥੇ। ਐਂ ਥੋੜਾ ਇਲੈਕਸ਼ਨ ਜਿੱਤੀ ਜਾਂਦੀ ਹੁੰਦੀ ਹੈ। ਸੋ ਪਰ ਉਹਨੂੰ ਸਮਝ ਆ ਗਈ ਵੀ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਉਹ ਬੜੇ ਇੰਪੋਰਟੈਂਟ ਆ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ, ਜਿਹੜੇ ਰਿਲੇਸ਼ਨਸ਼ਿਪ ਆ ਤੁਸੀਂ ਕਿਵੇਂ ਬਿਲਡ ਕਰਦੇ ਹੋ, ਤੁਹਾਡਾ ਉਹ ਰਿਲੇਸ਼ਨਸ਼ਿਪ ਜਿਹੜੀ ਇੱਕ ਦੂਸਰੇ ਨਾਲ ਹੈਗੀ ਆ, ਉਹ ਬੱਚੇ ਦੀ ਗਰੋਥ ਲਈ ਬਹੁਤ ਇੰਪੋਰਟੈਂਟ, ਉਹਦੇ ਸੋਸ਼ਲ ਲਾਈਫ ਲਈ ਬੜੀ ਇੰਪੋਰਟੈਂਟ, ਰਾਈਟ। ਸੋ ਸਲੋਲੀ ਤੁਸੀਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਲਈ ਪਿਕ ਕਰਦੇ ਹੋ, ਉਹਨਾਂ ਨੂੰ ਐਕਸਪੋਜ਼ ਕਰਦੇ ਹੋ। ਖੇਡਣਾ ਸੀਗਾ, ਰਾਈਟ, ਉਹਦੇ ਨਾਲ ਮੈਂ ਖੇਡਦਾ ਰਿਹਾ। ਮੈਂ ਆਪ ਹਾਕੀ ਖੇਡਦਾ ਸੀ, ਉਹਨੂੰ ਵੀ ਹਾਕੀ ਖਿਡਾਉਣ ਲੱਗ ਗਿਆ। ਫਿਰ ਉਹ ਟੈਨਿਸ ਖੇਡਦਾ ਸੀਗਾ। ਸੋ ਜਦੋਂ ਤੁਸੀਂ ਬੱਚਿਆਂ ਨੂੰ ਦੇਖਦੇ, ਤੁਸੀਂ ਚਾਹੁੰਦੇ ਹੋ ਵੀ ਉਹ ਨਾ ਆਪਣੀ ਜ਼ਿੰਦਗੀ ਦੇ ਵਿੱਚ ਮਲਟੀਪਲ ਚੀਜ਼ਾਂ ਨੂੰ ਐਕਸਪਲੋਰ ਕਰਨ। ਜਿਹੜੀਆਂ ਚੀਜ਼ਾਂ ਆਪਾਂ ਮਿਸ ਕਰ ਗਏ, ਆਪਾਂ ਉਹਨਾਂ ਦੇ ਥਰੂ ਉਹ ਖੇਡਦੇ ਆ, ਕਰਦੇ ਆ। ਉਹ ਵੀ ਆ, ਪਰ ਉਹਨਾਂ ਨੂੰ ਤੁਹਾਨੂੰ ਜ਼ਰੂਰੀ ਆ ਵੀ ਤੁਸੀਂ ਉਹਨਾਂ ਨੂੰ ਦੇਖੋ ਵੀ ਉਹ ਜਿਹੜੇ ਹੈਗੇ ਆ ਉਹ ਮਤਲਬ ਜੇ ਮੈਨੂੰ ਇਹ ਸੀਗਾ ਵੀ ਇੱਕ ਸਪੋਰਟਸ ਜਿਹੜੀ ਹੈ ਨਾ ਉਹ ਬੱਚੇ ਲਈ ਬਹੁਤ ਇੰਪੋਰਟੈਂਟ ਆ।
ਰਾਈਟ, ਕਿਉਂਕਿ ਉਹਦੇ ਚ ਉਹਨੇ ਜਿੱਤ ਹਾਰ ਸਿੱਖਣੀ ਆ, ਉਹਨੇ ਉਹਦੇ ਵਿੱਚੋਂ ਇੱਕ ਦੂਸਰੇ ਨਾਲ ਰਲ ਕੇ ਚੱਲਣਾ ਸਿੱਖਣਾ ਹੈਗਾ। ਸੋ ਉਹ ਕਿਹੜੀ ਗੇਮ ਖੇਡਦਾ ਡਸਨਟ ਮੈਟਰ ਟੂ ਮੀ, ਰਾਈਟ, ਇਟ ਸਪੋਰਟਸ ਇਜ਼ ਇੰਪੋਰਟੈਂਟ ਥਿੰਗ ਜਿਹੜੀ ਤੁਹਾਡੀ ਲਾਈਫ ਦੀ ਹੈਗੀ ਆ। ਸੋ ਜਦੋਂ ਤੁਸੀਂ ਹੌਲੀ ਹੌਲੀ ਤੁਸੀਂ ਉਹਨਾਂ ਲਈ ਬੇਸਿਸ ਕਵਰ ਕਰਨਾ ਸ਼ੁਰੂ ਕਰ ਦਿੰਦੇ ਹੋ, ਉਹਨਾਂ ਦੀ ਹੈਲਪ ਕਰਦੇ ਹੋ, ਫਿਰ ਉਹ ਆਟੋਮੈਟਿਕਲੀ ਕੀ ਹੁੰਦਾ ਹੈਗਾ ਵੀ ਐਟ ਸਮ ਸਟੇਜ they have their own ambition, they grow from there, they become more adult, and then they pick up their own space. ਤੁਸੀਂ ਉਹਦਾ ਤੁਹਾਡਾ ਜਿਹੜਾ ਰੋਲ ਕੀ ਹੈਗਾ ਉਦੋਂ ਐਜ਼ ਅ ਪੇਰੈਂਟ, ਉਹ ਹੈਗਾ ਵੀ ਤੁਸੀਂ ਇਹ ਸਮਝ ਲਓ ਵੀ ਤੁਸੀਂ ਉਹਨਾਂ ਦੇ ਨਾਲ ਟੂ ਸ਼ੋ them that you have their back, right? ਵੀ ਉਹ ਤੁਹਾਨੂੰ ਟਰਸਟ ਕਰ ਸਕਦੇ ਹੋਣ, ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹੋਣ, ਤੇ ਉਹਨਾਂ ਨੂੰ ਪਤਾ ਹੋਵੇ ਮੇਰਾ ਡੈਡ ਮੇਰੀ ਮਾਮ ਮੇਰੇ ਨਾਲ ਖੜੇ ਆ, ਜੇ ਕਿਤੇ ਗਲਤੀ ਵੀ ਹੋ ਜੂਗੀ ਕੋਈ ਗੱਲ ਨਹੀਂ, ਪਰ ਇਹ ਮੇਰੇ ਨਾਲ ਖੜੇ ਆ ਤੇ ਇਹ ਮੈਨੂੰ ਸਪੋਰਟ ਕਰਨਗੇ। ਪਰ ਇੰਨਾ ਖਿਆਲ ਰੱਖਣ ਦੀ ਲੋੜ ਆ ਉਹਦੇ ਚ ਵੀ ਉਹ ਤੁਹਾਡੇ ਤੇ ਇੰਨਾ ਵੀ ਡਿਪੈਂਡੈਂਟ ਨਾ ਹੋ ਜਾਣ ਵੀ ਹਮੇਸ਼ਾ ਤੁਸੀਂ ਡਿਸੀਜਨ ਲੈਣੇ ਹੁੰਦੇ, ਰਾਈਟ, ਉਹ ਨਹੀਂ ਹੋਣਾ ਚਾਹੀਦਾ, ਇੰਡੀਪੈਂਡੈਂਟ ਵੀ ਹੋਣੇ ਚਾਹੀਦੇ ਆ। ਹਾਂ, ਸੋ ਰੀਡਿੰਗ ਜਿਵੇਂ ਆਪਾਂ ਗੱਲ ਕੀਤੀ ਹੈ ਬੜੀ ਇੰਪੋਰਟੈਂਟ ਹੈ, ਪਾਰਟ ਆਫ ਦੈਟ ਜਿਹੜੀ ਗਰੋਥ ਆ। ਜਦੋਂ ਤੁਸੀਂ ਘਰੇ ਜਾਂਦੇ ਹੈਗੇ ਹੋ, ਰਾਤ ਨੂੰ ਹੈਗੇ ਹੋ, ਤੁਸੀਂ ਦੇਖੋਗੇ ਬੱਚਿਆਂ ਨੂੰ ਨਾ ਜਿਹੜਾ ਸਟੋਰੀ ਰੀਡਿੰਗ ਹੈਗੀ ਹੈ, ਰਾਈਟ, ਉਹਨਾਂ ਨੂੰ ਕਹੋ ਵੀ ਪੜ੍ਹ ਕੇ ਸੁਣਾ ਸਾਨੂੰ, ਆਪ ਪੜ੍ਹ ਕੇ ਸੁਣਾਓ ਉਹਨਾਂ ਨੂੰ ਕਹਾਣੀਆਂ। ਸਮਟਾਈਮਸ ਡੂ ਐਡ ਫਨੀ ਸਟਫ ਟੂ ਇਟ, ਮੀਨਸ ਕਈ ਵਾਰੀ ਕੀ ਹੁੰਦਾ ਹੈਗੀਆਂ ਵੀ ਜਿਹੜੀਆਂ ਥੋੜ੍ਹੀਆਂ ਜਿਹੀਆਂ ਫਨੀ ਸਟੋਰੀਜ਼ ਹੋਣਗੀਆਂ, ਦੂਸਰਾ ਹੋਊਗਾ, ਰਾਈਟ, ਜਿਹਦੇ ਨਾਲ ਉਹ ਤੁਹਾਡੇ ਨਾਲ ਇੱਕ ਕਾਈਂਡ ਆਫ ਰੂਟੀਨ ਬਣ ਜਾਏ, ਰਾਈਟ। ਉਹਦੀਆਂ ਬੜੀਆਂ ਇੰਪੋਰਟੈਂਟ ਚੀਜ਼ਾਂ ਹੈ ਜ਼ਿੰਦਗੀ 'ਚ ਜਿਹੜੀਆਂ ਮੈਂ ਵੀ ਸਿੱਖੀਆਂ ਆਪਣੀ ਜ਼ਿੰਦਗੀ 'ਚ। ਆਪਾਂ ਇੱਕ ਹੋਰ ਟਿਪ ਮੈਂ ਤੁਹਾਨੂੰ ਦੱਸਦਾ, ਜਿਹੜੀ ਕਈ ਵਾਰੀ ਆਮ ਤੌਰ ਤੇ ਆਪਣੀ ਕਮਿਊਨਿਟੀ ਜਾਂ ਇਮੀਗ੍ਰੇਸ਼ਨ ਜਿਹੜੇ ਵੀ ਲੋਕ ਇਮੀਗ੍ਰੈਂਟ ਹੈਗੇ ਆ, ਉਹ ਵੀ, ਤੇ ਇੱਥੇ ਵੀ ਬਹੁਤ ਸਾਰੇ ਲੋਕ, ਕੋਈ ਐਡੀ ਗੱਲ ਨਹੀਂ ਹੈਗੀ ਸਾਰੇ ਜਣੇ ਇੱਕੋ ਜਿਹੇ ਆ, ਉਹ ਹੈਗਾ ਮੈਮਰੀਜ਼ ਤੇ ਰੂਟੀਨਸ ਕ੍ਰੀਏਟ ਕਰਨੀਆਂ, ਰਾਈਟ। ਉਹ ਕੀ ਹੈਗਾ ਵੀ ਕਿਉਂਕਿ ਜ਼ਿੰਦਗੀ ਦੀ ਦੌੜ ਇੰਨੀ ਛੇਤੀ ਅੱਗੇ ਜਾ ਰਹੀ ਹੈਗੀ ਆ, ਭੱਜ ਰਹੇ ਹੁੰਦੇ ਆ ਨਾ, ਤਾਂ ਆਪਾਂ ਕਈ ਵਾਰੀ ਭੁੱਲ ਜਾਂਦੇ ਹੈਗੇ ਉਹ ਚੀਜ਼ਾਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ 3-4 ਚੀਜ਼ਾਂ ਦੇਖਦਾ, ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਵੀ ਉਹਨਾਂ ਦੀ ਕਦੇ ਵੀ ਸਕੂਲ ਦੀ ਗੇਮ, ਕਦੇ ਵੀ ਸਕੂਲ ਦਾ ਇਵੈਂਟ ਉਹ ਨਾ ਮਿਸ ਕਰੋ, ਹਮੇਸ਼ਾ ਜਾਓ, ਹਮੇਸ਼ਾ ਜਾਓ। ਜੇ ਤੁਹਾਨੂੰ ਜੇ ਮਤਲਬ ਇਹ ਸਮਝ ਲਓ ਵੀ unless you really can't go, you should always go, ਕਿਉਂਕਿ ਉਹ ਜੇ ਤੁਸੀਂ ਮੇਕ ਟਾਈਮ, ਕਿਉਂਕਿ ਉਦੋਂ ਜੇ ਤੁਸੀਂ ਨਹੀਂ ਨਾ ਗਏ ਤਾਂ ਜੇ ਉਹ ਦੂਸਰਿਆਂ ਦੇ ਪੇਰੈਂਟਸ ਆ ਰਹੇ ਆ ਤਾਂ ਉਹਨਾਂ ਦੀ ਬਹੁਤ ਹਰਟ ਕਰਦੇ ਉਹਨਾਂ ਨੂੰ ਚੀਜ਼, ਤੇ ਉਹ ਉਦੋਂ ਫਿਰ ਉਹਨਾਂ ਵਿਚਾਰੇ ਡਿਸਕਰੇਜ ਹੋ ਜਾਂਦੇ ਹੈਗੇ। ਉਹਨਾਂ ਨੂੰ ਕਿਤੇ ਨਾ ਕਿਤੇ ਲਾਈਕ ਰੂਟੀਨ ਦੇ ਵਿੱਚ ਕਦੇ ਹਾਈਕਿੰਗ ਹੋ ਗਈ, ਬਾਈਕਿੰਗ ਹੋ ਗਈ, ਕੋਈ ਗੇਮ ਹੋ ਗਈ ਲਿਜਾਣ ਦੀ ਖਾਤਰ, ਰਾਈਟ, ਕੋਈ ਵਕੇਸ਼ਨ ਹੋ ਗਈ, ਇਹ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਵੀ ਹਰ ਕੋਈ ਸਾਰਾ ਕੁਝ ਇੰਨੇ ਕਈ ਵਾਰੀ ਅਫੋਰਡੇਬਿਲਿਟੀ ਨਹੀਂ ਹੁੰਦੀ ਹੈਗੀ ਨਾ, ਪਰ ਜੋ ਕੁਛ ਵੀ ਕਰ ਸਕਦੇ ਛੋਟੀਆਂ ਛੋਟੀਆਂ ਚੀਜ਼ਾਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਪਾਰਕ ਜਾ ਕੇ ਖੇਡਣਾ, ਗੱਲਾਂ ਬਾਤਾਂ ਕਰਨੀਆਂ, ਰਾਈਟ, ਹਾਈਕਿੰਗ ਤੇ ਚਲ ਜਾਣਾ, ਕਿਤੇ ਓਸ਼ਨ ਤੇ ਚਲ ਜਾਣਾ, ਰੂਟੀਨ ਬਿਲਡ ਕਰ ਲਓ ਉਹਨਾਂ ਦੇ ਨਾਲ, ਤਾਂ ਕਿ ਉਹ ਨਾ ਆਪਣੀ ਜ਼ਿੰਦਗੀ ਜਿਉਂ ਆਪਣੀ ਉਹਨਾਂ ਦੀ ਜ਼ਿੰਦਗੀ ਉਹਨਾਂ ਨਾਲ ਸ਼ੁਰੂ ਹੋਣੀ ਹੈ, ਉਹਨਾਂ ਦੀ ਆਪਣੀ ਜ਼ਿੰਦਗੀ ਸ਼ੁਰੂ ਹੋਣੀ ਆ, ਉਹ ਮੂਮੈਂਟਸ ਨੂੰ ਲੈ ਕੇ ਕੰਫਰਟ ਫੀਲ ਕਰ ਸਕਦੇ ਹੋ, ਰਾਈਟ। ਇੱਕ ਚੀਜ਼ ਹੋਰ ਆ, ਉਹ ਰਾਜ ਪਰਟੀਕੂਲਰ, ਹੁਣ ਜਿਵੇਂ ਤੁਹਾਡੇ 2 ਬੱਚੇ ਹੈਗੇ ਆ ਨਾ, ਗੁੜੀਆ 8 ਸਾਲ ਦੀ ਆ, ਆਈ ਥਿੰਕ ਮੁੰਡਾ ਤੁਹਾਡਾ 1 ਸਾਲ ਦਾ ਹੈ ਨਾ, ਤੁਸੀਂ ਦੱਸ ਰਹੇ ਸੀ, ਉਹ ਜਿਹੜੀ ਈਟ ਐਜ਼ ਅ ਫੈਮਿਲੀ, ਮਤਲਬ ਕਦੇ ਵੀ ਮੌਕਾ ਨਾ ਛੱਡੋ, ਇਹ ਨਾ ਹੋਵੇ ਵੀ ਤੁਸੀਂ ਅਲੱਗ-ਅਲੱਗ ਟਾਈਮ ਤੇ ਖਾ ਰਹੇ ਹੋ, ਆਉਂਦੇ ਹੋ, ਕਦੇ ਕੋਈ ਕਿਸੇ ਨੇ ਆਪਣਾ ਖਾ ਲਿਆ, ਕਿਸੇ ਨੇ ਦੂਸਰਾ ਖਾ ਲਿਆ, ਰਾਈਟ, ਕਿਉਂਕਿ ਟਾਈਮ ਨਹੀਂ ਮਿਲਿਆ। ਇਸ ਤਰ੍ਹਾਂ ਕੋਸ਼ਿਸ਼ ਕਰੋ ਵੀ ਜਿਹੜੀ ਫੈਮਿਲੀ ਹੈ ਨਾ, ਐਜ਼ ਅ ਫੈਮਿਲੀ ਉਹ ਮੂਮੈਂਟਸ ਨੂੰ ਐਜ਼ ਅ ਫੈਮਿਲੀ ਜਿਹੜਾ ਹੈਗਾ ਖਾਣਾ, ਤੇ ਉਹਦੇ ਤੇ ਬੈਠ ਕੇ ਕੋਈ ਗੱਲਬਾਤ ਕਰਨੀ, ਇਹ ਤੁਹਾਡੀ ਜ਼ਿੰਦਗੀ ਦਾ ਪਾਰਟ ਬਣ ਜਾਣਾ ਚਾਹੀਦਾ। So is this a routine or a memory? How they are different or how they are same? ਜੇ ਤੁਹਾਡੀ ਰੂਟੀਨ ਬਣ ਜਾਣੀ ਆ, ਰਾਈਟ, ਉਹ ਤੁਹਾਡੀ ਮੈਮਰੀ 'ਚ ਪੈ ਜਾਣਾ ਹੈਗਾ ਵੀ ਓਕੇ, ਅਸੀਂ ਜਦੋਂ ਹੁਣ ਬੱਚੇ ਆਉਂਦੇ ਆ ਘਰੇ, ਅਸੀਂ ਉਹਨਾਂ ਨੇ ਬਾਹਰੋਂ ਆਉਣਾ, ਉਹਨਾਂ ਨੂੰ ਪਤਾ ਹੈਗਾ ਵੀ ਅਸੀਂ ਬ੍ਰੇਕਫਾਸਟ ਇਕੱਠੇ ਹੀ ਕਰਨਾ, ਸੋ ਦੇ ਵਿਲ ਕਮ। ਜੇ ਮੈਂ ਪਹਿਲਾਂ ਉੱਠ ਖੜਿਆ, ਉਹਨਾਂ ਨੂੰ ਪਤਾ ਹੈ ਮੈਂ ਚਾਹ ਬਣਾਉਣੀ ਹੈਗੀ ਆ, ਮੈਂ ਉਹਨਾਂ ਲਈ ਕੋਈ ਟੋਸਟ ਵਗੈਰਾ ਬਣਾਤਾ, ਦੂਸਰਾ ਕਰਤਾ, ਪਰ ਉਹਨਾਂ ਨੂੰ ਪਤਾ ਵੀ ਉਹ ਰੋਟੀ ਇੰਪੋਰਟੈਂਟ ਨਹੀਂ ਹੈਗਾ, ਫੂਡ ਇੰਪੋਰਟੈਂਟ ਨਹੀਂ ਹੈਗਾ, ਪਰ ਉਹਨਾਂ ਨੂੰ ਪਤਾ ਵੀ ਇਹ ਮੂਮੈਂਟ ਇੰਪੋਰਟੈਂਟ ਆ, ਇਹ ਮੈਮਰੀ ਚ ਉਹਨਾਂ ਦੀ, ਰਾਈਟ। ਦੇ ਵਿਲ ਸਿਟ ਐਂਡ ਵੀ ਸਮਟਾਈਮਸ ਸਪੈਂਡ ਮਲਟੀਪਲ ਆਵਰਸ ਟਾਕਿੰਗ ਅਬਾਊਟ ਡਿਫਰੈਂਟ ਥਿੰਗਸ ਐਟ ਦ ਬ੍ਰੇਕਫਾਸਟ ਟੇਬਲ, ਸੈਟਰਡੇ ਨੂੰ ਔਰ ਸੰਡੇ ਨੂੰ ਜਦੋਂ ਘਰੇ ਹੁੰਦੇ ਆ,
ਉਹ ਜਿਹੜੀ ਰੂਟੀਨ ਆ ਉਹਨੇ ਫਿਰ ਅਲਟੀਮੇਟਲੀ ਮੈਮਰੀ ਬਣ ਜਾਣਾ। ਜੇ ਉਹ ਰੂਟੀਨ ਤੁਹਾਡੀ ਹੈਗੀ ਆ, ਉਹ ਸਮਝ ਲਓ ਵੀ ਉਹਦੇ 'ਚ ਪੋਜ਼ਿਟਿਵ ਮੈਮਰੀਜ਼ ਹੈਗੀਆਂ, ਕੰਫਰਟ ਹੈਗਾ, ਖੁਸ਼ੀ ਹੈਗੀ ਆ, ਫਿਰ ਉਹ ਬਾਰ ਉਸ ਚੀਜ਼ ਨੂੰ ਉਹ ਵਾਪਸ ਆਉਣਗੇ ਉੱਥੇ ਤੁਹਾਡੇ ਨਾਲ ਕਰਨ ਦੀ ਖਾਤਰ, ਰਾਈਟ। ਸ- ਸੋ ਬਿਲਕੁਲ। ਮੈਂ ਸੌਰੀ, ਮੈਂ ਤੁਹਾਡੀ ਗੱਲ ਨੂੰ ਇੱਥੇ ਵਿੱਚ ਕੱਟ ਰਿਹਾ ਵੀ ਜਦੋਂ ਹੁਣ ਆਪਾਂ ਵੀ ਯਾਦ ਕਰਦੇ ਆ, ਪਰਿਵਾਰ ਇਕੱਠੇ ਬਹਿ ਕੇ ਰੋਟੀ ਖਾਣ ਦੀਆਂ ਗੱਲਾਂ ਯਾਦ ਕਰਦੇ ਨਾ, ਆਪਾਂ ਉਹ ਵਕਤ ਨੂੰ ਕਹਿੰਦੇ ਵੀ ਯਾਰ ਇਦਾਂ ਦਾ ਵਕਤ ਇੱਥੇ ਵੀ ਹੋਣਾ ਚਾਹੀਦਾ, ਇਦਾਂ ਦਾ ਮਾਹੌਲ ਇੱਥੇ ਵੀ ਹੋਣਾ ਚਾਹੀਦਾ। ਸੋ ਜਿਹੜੀਆਂ ਤੁਹਾਡੀਆਂ ਕੋਰ ਮੈਮਰੀਜ਼ ਬਣੀਆਂ ਹੋਈਆਂ ਆ, ਪੋਜ਼ਿਟਿਵ ਰੀਇਨਫੋਰਸਮੈਂਟਸ ਕਹਿ ਸਕਦੇ ਆ, ਉਹ ਸਾਰੀਆਂ ਚੀਜ਼ਾਂ, ਸੋ ਦੈਟਸ ਉਸ ਚੀਜ਼ ਦੇ ਉੱਤੇ ਫੋਕਸ ਆ। ਠੀਕ ਹੈ ਜੀ। ਹਾਂ, go ਆਪਣੇ ahead। ਮੇਰਾ ਇੱਕ ਦੋਸਤ ਆ, ਮੁੰਡਾ ਹਾਕੀ ਖੇਡਦਾ ਹੁੰਦਾ, ਮੈਂ ਚਲੋ ਨਾਂ ਤਾਂ ਨਹੀਂ ਲੈਂਦਾ ਉਹਦਾ। ਹੂੰ ਉਹਨੂੰ ਨਾ ਜਦੋਂ ਉਹਦੇ ਫਾਦਰ ਸਾਹਿਬ ਪਾਸ ਹੋਏ ਹੋਏ, ਹੂੰ 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 ਇੱਕ ਉਹਦੀ ਮੈਮਰੀ ਪਤਾ ਕੀ ਸੀਗੀ? ਉਹ ਹੂੰ ਕਹਿੰਦਾ ਮੈਂ ਤੇ ਮੇਰੇ ਡੈਡ ਇੱਕੋ ਹੀ ਥਾਲੀ 'ਚ ਰੋਟੀ ਖਾਂਦੇ ਰਹੇ ਸਾਰੀ ਜ਼ਿੰਦਗੀ, ਦੇਖ ਲਓ। ਰਾਈਟ। ਉਹ ਉਹਨੂੰ ਇੰਨਾ ਜ਼ਿਆਦਾ ਮਤਲਬ ਉਹ ਉਸ ਗੱਲ ਨੂੰ ਉਹ ਜਦੋਂ ਕਰਦਾ ਸੀ ਉਹ ਇਮੋਸ਼ਨਲ ਹੋ ਜਾਂਦਾ ਸੀ। ਉਹ ਕਹਿੰਦਾ ਵੀ ਮੈਂ ਬਿਲਕੁਲ। ਸਾਰੀ ਜ਼ਿੰਦਗੀ ਆਪਣੇ ਬਾਪ ਨਾਲ ਬੈਠ ਕੇ ਇੱਕੋ ਥਾਲ 'ਚ ਰੋਟੀ ਖਾਧੀ ਆ। ਯਾ ਡਿਸਐਗਰੀਮੈਂਟ ਹੋਣਗੇ, ਦੂਸਰੀਆਂ ਚੀਜ਼ਾਂ, ਪਰ ਜਦੋਂ ਇਹ ਮੈਮਰੀ ਤੁਹਾਡੇ ਨਾਲ ਬਣ ਗਈ ਹੈ ਨਾ, ਤੁਸੀਂ ਉਹ ਕਦੇ ਭੁੱਲ ਨਹੀਂ ਸਕਦੇ ਫਿਰ। ਤੇ ਦੂਸਰੀ ਗੱਲ, ਇਹਨਾਂ ਚੀਜ਼ਾਂ ਦੇ ਜਿਹੜੀ ਆਪਾਂ ਰੂਟੀਨਸ ਦੀ ਗੱਲ ਕਰਦੇ ਹਾਂ, ਮੈਮਰੀਜ਼ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜੀ ਸੈਲੀਬ੍ਰੇਸ਼ਨਸ ਆ ਨਾ ਜ਼ਿੰਦਗੀ ਦੇ ਇਵੈਂਟਸ ਦੀ, ਬਰਥਡੇ ਤਾਂ ਆਪਾਂ ਬਹੁਤ ਮਨਾਉਂਦੇ ਹਾਂ ਨਾ, ਆਪਾਂ ਦੂਸਰੀਆਂ ਚੀਜ਼ਾਂ ਹੈਗੀਆਂ, ਬਟ ਡੈਫੀਨਿਟਲੀ ਸਟਾਰਟ ਫਾਈਂਡਿੰਗ ਦੋ ਸਮਾਲ ਮੂਮੈਂਟਸ ਜਿਹਦੇ ਦੇ ਵਿੱਚ ਤੁਸੀਂ ਐਜ਼ ਅ ਫੈਮਿਲੀ ਤੁਸੀਂ ਸੈਲੀਬ੍ਰੇਟ ਕਰ ਪਾਓ, ਰਾਈਟ। ਉਹ ਸਮਾਲ ਕੁਛ ਵੀ ਚੀਜ਼ ਹੋ ਸਕਦੀ ਆ, ਸਕੂਲ ਦਾ ਇਵੈਂਟ ਹੋ ਸਕਦਾ, ਸਕੂਲ ਦਾ ਟੈਸਟ ਹੋ ਸਕਦਾ, ਸਕੂਲ ਦੀ ਕੋਈ ਗੇਮ ਜਿੱਤੀ ਹੈਗੀ ਆ, ਰਾਈਟ, ਬਰਥਡੇਜ਼ ਹੈਗੇ ਆ, ਕੁਛ ਵੀ ਹੋਵੇ। ਉਹ ਤਾਂ ਬੱਚਿਆਂ ਦਾ, ਤੁਹਾਡੇ ਆਪਣੇ ਵੀ ਜਿਹੜੀਆਂ ਇਵੈਂਟਸ ਹੈਗੀਆਂ ਉਹਨਾਂ ਨੂੰ ਤੁਸੀਂ ਮਤਲਬ ਐਜ਼ ਏ ਫੈਮਿਲੀ ਇਵੈਂਟਸ ਕ੍ਰੀਏਟ ਕਰ ਲਓ, ਤਾਂ ਕਿ ਉਹ ਮੈਮਰੀਜ਼ ਜਿਹੜੀਆਂ ਤੁਹਾਡੀਆਂ ਖੁਸ਼ੀ ਦੀਆਂ ਮੈਮਰੀਜ਼ ਹੈਗੀਆਂ ਉਹ ਤੁਹਾਨੂੰ ਕੰਫਰਟ ਦੇਣ ਜਦੋਂ ਜ਼ਿੰਦਗੀ ਥੋੜੀ ਬਾਲੀ ਕਈ ਵਾਰੀ ਸਖਾਲੀ ਨਹੀਂ ਹੋ। ਯਾ ਉਹ ਉਤਾਰ ਚੜਾਵ ਤੇ ਜ਼ਿੰਦਗੀ ਦੇ ਚੱਲਣੇ ਹੀ ਆ। ਚੱਲਣਾ ਹੀ ਇਟਸ ਨਾਟ ਆਲਵੇਜ਼ ਗੋਨਾ ਬੀ ਦ ਸੇਮ। ਉਹ ਤਾਂ ਬਦਲਦੇ ਜਿਹੜੇ ਉਹ ਰਹਿਣੇ ਆ। ਸੋ ਇਦਾਂ ਦੀਆਂ ਚੀਜ਼ਾਂ ਹੀ ਤੁਹਾਨੂੰ ਉਸ ਰਫ ਟਾਈਮਸ ਦੇ ਵਿੱਚੋਂ ਜਿਹੜੀਆਂ ਉਹ ਲੈ ਕੇ ਜਿਹੜੀਆਂ ਉਹ ਜਾਂਦੀਆਂ। ਸਤਵਿੰਦਰ ਮੰਗੜ ਜੀ, ਬੱਚਿਆਂ ਦੇ ਲਈ, ਪੇਰੈਂਟਸ ਦੇ ਲਈ ਇੱਕ ਆਪਸ ਦੇ ਵਿੱਚ ਜਿਹੜਾ ਜੁੜਨਾ, ਯੂ ਬੀਇੰਗ ਅ ਗੁੱਡ ਪੇਰੈਂਟ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਰਿਲੀਜਨ ਕਿੰਨਾ ਕੁ ਇੰਪੋਰਟੈਂਟ? I think religion ਬਹੁਤ ਇੰਪੋਰਟੈਂਟ, ਰਾਈਟ। ਆਈ ਥਿੰਕ ਆਈ ਮਿਸਡ ਇਟ ਲਿਟਲ ਬਿਟ ਔਨ ਦਿਸ, ਮਤਲਬ ਕਿਉਂਕਿ ਉਹਨਾਂ ਦੀ ਜ਼ਿੰਦਗੀ ਜ਼ਿਆਦਾ ਸੀ, ਬਿਜ਼ੀ, ਮੇਰੀ ਵੀ ਜਿਹਦੀ ਜ਼ਿਆਦਾ ਹੋ ਗਿਆ ਨਾ, ਕਈ ਵਾਰੀ ਉਹਨਾਂ ਨੂੰ ਇੰਨਾ ਜ਼ਿਆਦਾ ਗੁਰਦੁਆਰਾ ਸਾਹਿਬ ਲਿਜਾ ਨਹੀਂ ਹੋਇਆ ਪਹਿਲਾਂ, right? ਪਰ ਹੁਣ ਦੇਖੋ ਹੁਣ ਕੀ ਹੈਗਾ, ਹੁਣ ਉਹ ਇੰਨੇ ਅਟੈਚਡ ਆ ਆਪਣੇ ਰਿਲੀਜਨ ਦੇ ਨਾਲ ਜੀ। ਮਾਈ ਡਾਟਰ ਜਿਹੜੀ ਹੁਣ 25 ਸਾਲ ਦੀ ਆ, ਸ਼ੀ ਇਜ਼ ਪ੍ਰਿੰਸੀਪਲ ਵਿਦ ਦਾ ਕੈਪੀਟਲ ਵੈਂਚਰ ਕੈਪੀਟਲਿਸਟ ਫਰਮ, ਉਹਨੂੰ ਐਂ ਲੱਗਦਾ ਹੈਗਾ ਵੀ ਮੈਂ ਬਾਬਾ ਜੀ ਨਾਲ ਸਿੱਧੀ ਗੱਲ ਕਰ ਲੈਂਦੀ, ਰਾਈਟ। ਉਹ ਜਦੋਂ ਬੈਠਦੀ ਆ, ਉਹਨੂੰ ਕੋਈ ਗੱਲ ਹੁੰਦੀ ਆ ਜ਼ਿੰਦਗੀ ਦੀ, ਕੋਈ ਆਉਂਦਾ, ਉਹ ਕੋਈ ਮੈਂ ਗੁਰਦੁਆਰੇ ਜਾਣਾ, ਮੈਂ ਗੁਰਦੁਆਰੇ ਚ ਆਪਾਂ ਚੱਲੀਏ, ਆਪਾਂ ਗੁਰਦੁਆਰਾ ਸਾਹਿਬ ਚੱਲੀਏ, ਇੰਪੋਰਟੈਂਟ। ਤੇ ਉਹਨੂੰ ਭਾਵੇਂ ਕਈ ਵਾਰੀ ਸਮਝ ਵੀ ਨਹੀਂ ਆਉਂਦੀ ਗੱਲ, ਰਾਈਟ। ਉਹ ਕੀਰਤਨ ਹੋ ਰਿਹਾ ਹੁੰਦਾ, ਉਹ ਕਹਿੰਦੀ ਮੈਨੂੰ ਉਹਦੇ ਨਾਲ ਜਿਹੜਾ ਹੈਗਾ ਨਾ ਕਨੈਕਸ਼ਨ ਬਣਦਾ ਮੇਰਾ, ਉਸ ਸਮਝ ਲਓ ਵੀ ਪਰਮਾਤਮਾ ਨਾਲ। ਸੋ ਰਿਲੀਜਨ ਜਿਹੜਾ ਹੈਗਾ, ਮੋਰ ਦੈਨ ਜਸਟ ਬੀਇੰਗ ਅ ਹਾਰਡਕੋਰ ਥਿੰਗ, ਟੂ ਮੀ ਇਟਸ ਅ ਰਿਲੀਜਨ ਇਜ਼ ਸੋ ਇੰਪੋਰਟੈਂਟ, ਕਿਉਂਕਿ ਉਹ ਤੁਹਾਨੂੰ ਕੰਫਰਟ ਦਿੰਦਾ, ਉਹ ਤੁਹਾਨੂੰ ਇੱਕ ਟਰਸਟ ਦਿੰਦਾ, ਇੱਕ ਫੇਥ ਦਿੰਦਾ ਹੈਗਾ ਵੀ ਕੋਈ ਹੋਰ ਹੈਗਾ ਜਿਹਦੇ ਨਾਲ ਤੁਸੀਂ ਰਿਲਾਈ ਕਰ ਸਕਦੇ ਹੈਗੇ ਹੋ। ਜਿਵੇਂ ਆਪਾਂ ਕਹਿੰਦੇ ਬਾਬਾ ਜੀ ਹੈ ਨਾ, ਉਹਨਾਂ ਨੂੰ ਆਪਾਂ ਅਸੀਂ ਸ਼ੁਰੂ ਤੋਂ ਦੱਸੇ ਬਾਬਾ ਜੀ ਹੈ ਨਾ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ, ਪਰਮਾਤਮਾ ਹੈਗੇ ਆ, ਰਾਈਟ। ਸੋ ਉਹਨਾਂ ਨੂੰ ਟੀਚਿੰਗ ਸਾਰੀਆਂ ਪਤਾ, ਪਰ ਉਹਨਾਂ ਨੇ ਕਦੇ ਇਸ ਤਰ੍ਹਾਂ ਹਾਰਡ ਤੌਰ ਤੇ ਨਹੀਂ ਲਿਆ ਸੀ। ਪਰ ਹੁਣ ਉਹ ਮਤਲਬ ਜਿਹੜੇ ਬਹੁਤ ਅਟੈਚਡ ਆ, ਗੁਰਦੁਆਰਾ ਸਾਹਿਬ ਹਮੇਸ਼ਾ ਜਾਣਗੇ ਜਦੋਂ ਆਉਣਗੇ ਆਪਣੇ ਬਾਹਰੋਂ। ਤੇ ਸਿਮਰ ਦਾ ਹੁਣ ਈਵਨ ਮੇਰਾ ਲੜਕਾ ਜਿਹੜਾ, ਉਹ ਤਾਂ ਐਡਾ ਵਧੀਆ ਹਾਰਮੋਨੀਅਮ ਵਜਾਉਣ ਲੱਗ ਗਿਆ। ਉਹ ਹਾਰਮੋਨੀਅਮ ਤੇ ਆਪਣੇ ਜਿਹੜਾ ਹੈਗਾ ਨਾਮ ਸਿਮਰਨ ਕਾਲ ਲਈ, ਹੁਣ ਉਹ ਪੜ੍ਹਿਆ ਤਾਂ ਇੱਥੇ ਆ, ਜੰਮਿਆ ਇੱਥੇ ਹੈਗਾ, ਪਰ ਉਹ ਜਿਵੇਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈਗਾ, ਜਿਵੇਂ ਆਪਣਾ ਪਹਿਲੀ ਪੌੜੀ ਦਾ ਪਾਠ ਕਰ ਲੈਂਦਾ ਹੈਗਾ, ਦੂਸਰੀਆਂ ਚੀਜ਼ਾਂ ਕਰ ਲੈਂਦਾ ਹੈਗਾ, ਰਾਈਟ। ਉਹਨਾਂ ਦੀ ਅਟੈਚਮੈਂਟ ਵਾਲਾ। ਸੋ ਟੂ ਯੂਰ ਕੁਐਸਚਨ, religion is very important as long as you take the religion to help them make the better human beings, right? ਫਿਰ ਬਹੁਤ ਵਧੀਆ। ਪਰ ਜੇ ਤੁਸੀਂ ਉਹਨਾਂ ਨੂੰ ਰਿਲੀਜਨ ਬਣਾ ਕੇ ਹਾਰਡਕੋਰ ਕਰਤਾ, ਹੇਟਡ ਪੈਦਾ ਕਰਤੀ, ਦੂਸਰੀਆਂ ਚੀਜ਼ਾਂ ਹੋ ਗਈਆਂ, ਫਿਰ ਜਿਹੜਾ ਉਹਦਾ ਇੰਪੋਰਟੈਂਸ ਆ, ਰਿਲੀਜਨ ਤਾਂ ਰਿਲੀਜਨ ਹੀ ਆ,
ਚੰਗੀਆਂ ਚੀਜ਼ਾਂ ਹੀ ਦੱਸਦਾ, ਪਰ ਅਸੀਂ ਕਈ ਵਾਰੀ ਗਲਤ ਇੰਟਰਪ੍ਰੀਟੇਸ਼ਨ ਕਰ ਦਿੰਦੇ ਹਾਂ ਉਹਨਾਂ ਦੀ, ਰਾਈਟ। ਸੋ ਉਹ ਫਿਰ ਉਹਨਾਂ ਦੀ ਡਿਵੈਲਪਮੈਂਟ 'ਚ ਹਾਰਮ ਕਰਨਗੀਆਂ। ਪਰ ਜੇ ਤੁਸੀਂ ਉਹਨਾਂ ਨੂੰ ਰੱਬ ਦੀ ਗੱਲ ਕਰਦੇ ਹੋ, ਆਪਣੇ ਰਿਲੀਜਨ ਦੀਆਂ ਕੋਰ ਵੈਲਿਊਜ਼ ਦੀ ਗੱਲ ਕਰਦੇ ਹੈਗੇ ਹੋ, ਉਹਨਾਂ ਨੂੰ ਦੱਸਦੇ ਹੋ ਆਪਣੀ ਹਿਸਟਰੀ ਕੀ ਹੈਗੀ ਆ, ਫਿਰ ਆਈ ਥਿੰਕ ਇਟਸ ਅ ਗੁੱਡ ਥਿੰਗ। ਇਟਸ ਅ ਗੁੱਡ ਫਾਲ ਬੈਕ। ਜਿੱਦਾਂ ਹੁੰਦਾ, ਜਿੱਦਾਂ ਤੁਸੀਂ ਕਿਹਾ ਵੀ ਟਫ ਟਾਈਮਸ ਜ਼ਿੰਦਗੀ ਦੇ ਵਿੱਚ ਬਹੁਤ ਆਉਂਦੇ ਆ, ਸੋ ਦੇਰ ਸਮਵਨ ਜਿੱਦਾਂ ਨੇ ਕਿਹਾ ਵੀ ਇੱਕ ਹਾਇਰ ਪਾਵਰ ਜਾਂ ਹਾਇਰ ਬੀਇੰਗ ਦੇ ਨਾਲ ਅਟੈਚ ਹੋਣਾ, ਦੈਟਸ ਇੰਪੋਰਟੈਂਟ ਟੂ। ਸੋ ਉੱਥੋਂ ਆਪਾਂ ਨੂੰ ਸਿਧਾਂਤ, ਐਥਿਕਸ, ਮੋਰਲਸ, ਉਹ ਸਾਰੀਆਂ ਚੀਜ਼ਾਂ ਉੱਥੋਂ ਹੀ ਚੱਲਦੀਆਂ। ਹੁਣ ਆਪਣੇ ਪਰਿਵਾਰਾਂ ਵਿੱਚ ਤਾਂ ਉੱਥੇ ਹੀ ਇੱਕ ਧੁਰਾ ਜਿਹੜਾ ਉਸ ਦੇ ਨਾਲ ਜਿਹੜਾ ਜੁੜਿਆ ਹੈ। ਸੋ ਇਟਸ ਅ ਗੁੱਡ ਥਿੰਗ ਵੀ ਉਹਦੇ ਨਾਲ ਜਿਹੜਾ ਉਹ ਆਪਾਂ ਨੂੰ ਜੁੜ ਕੇ ਅੱਗੇ ਵਧਣਾ ਚਾਹੀਦਾ। ਸਤਵਿੰਦਰ ਮੰਗੜ ਜੀ, ਹੋਰ ਟਿਪਸ ਕਿਹੜੀਆਂ ਆ ਬੀਇੰਗ ਲਾਈਕ ਪੋਜ਼ਿਟਿਵ ਪੇਰੈਂਟਿੰਗ ਦੇ ਲਈ? ਹੋਰ ਆਪਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖਦੇ ਆ ਤੁਹਾਡੀ ਜ਼ਿੰਦਗੀ 'ਚ ਦੇਖੀਆਂ? ਡੈਫੀਨਿਟਲੀ ਆਈ ਥਿੰਕ ਜਿਹੜਾ ਉਹਨਾਂ ਨੂੰ ਬੱਚੇ ਸ਼ੁਰੂ ਤੋਂ ਜ਼ਿੰਦਗੀ ਦੇ ਜਦੋਂ ਸ਼ੁਰੂ ਹੀ ਹੁੰਦੇ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਦੇ ਵਿੱਚ, ਉਹਨਾਂ ਨੂੰ ਮਤਲਬ ਨਾ ਫਿਜ਼ੀਕਲ ਟੱਚ ਜ਼ਰੂਰ ਚਾਹੀਦਾ ਹੁੰਦਾ। ਵਾਟ ਆਮ ਸੇਇੰਗ ਇਜ਼ ਹੱਗ them, ਕਿਉਂਕਿ ਉਹ ਅਰਲੀ ਔਨ ਦੇ ਵਿੱਚ ਮਾਂ ਦੇ ਨਾਲ ਕੋਲੇ ਰਹੇ ਆ, ਉਹ ਉਹਨਾਂ ਦੀ ਪਲਸ ਫੀਲ ਕਰਦੇ ਸੀ, ਬੱਚੇ ਸੀਗੇ ਨਾ, ਉਹਨਾਂ ਨੂੰ ਪਤਾ ਸੀ ਡੋਂਟ ਲੂਜ਼ ਦੈਟ ਟੱਚ। ਉਹ ਅਰਲੀ ਸਟੇਜ ਦੇ ਉੱਤੇ ਜਿਹੜਾ ਅਰਲੀ ਚਾਈਲਡਹੁੱਡ ਦੇ ਵਿੱਚ ਆ, ਉਹਨਾਂ ਨੂੰ hug them as much as you can, give them a loving hug, right? ਉਹਨਾਂ ਨੂੰ ਇਹ ਫੀਲ ਹੋਵੇ ਵੀ ਜਦੋਂ ਤੁਹਾਡੇ ਕਹ ਲਓ ਵੀ ਚੈਸਟ ਨਾ ਆ ਕੇ ਲੱਗਣ, ਜਾਂ ਤੁਸੀਂ ਉਹਨਾਂ ਨੂੰ ਚੁੱਕ ਕੇ ਲਾਓ, ਉਹ ਹਾਰਟ ਬੀਟ ਨੂੰ ਸੁਣ, ਉਹਨਾਂ ਨੂੰ ਉਹਦੇ ਚੋਂ ਕੰਫਰਟ ਮਹਿਸੂਸ ਹੋਵੇ, ਉਹਨਾਂ ਨੂੰ ਪਿਆਰ, ਆਕਸੀਟੋਸਿਨ ਹੋਵੇ, ਕੋਰਟੀਜ਼ੋਲ ਨਾ ਹੋਵੇ। ਟੈਕਨੀਕਲੀ ਜੇ ਆਪਾਂ ਜਿਹੜੇ ਅੱਜ ਕੱਲ੍ਹ ਹਾਰਮੋਨਸ ਦੀ ਬਹੁਤ ਗੱਲ ਹੁੰਦੀ ਹੈ, ਰਾਈਟ? ਆਈ ਥਿੰਕ ਉਹਦੇ 'ਚ ਜਿਹੜਾ ਉਹਨਾਂ ਨੂੰ ਰੀਇਨਫੋਰਸ ਕਰਨਾ, we love you, and it's not fake, it's not just saying it, right? ਉਹ ਜਿਉਂ-ਜਿਉਂ ਉਹ ਟਰਸਟ ਉਹਨਾਂ ਦੇ ਨਾਲ ਵਧੂਗਾ, ਉਵੇਂ ਉਹਨਾਂ ਦੇ ਨਾਲ ਫਿਰ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਵੱਧਦਾ ਜਾਊਗਾ। ਫਿਰ ਉਹ ਨਾ ਫਿਰ ਨੈਚੁਰਲੀ ਹੁੰਦਾ, ਕਿਉਂਕਿ ਨਾ ਮਤਲਬ ਜਿਵੇਂ ਆਪਾਂ ਗੱਲ ਕਰਦੇ ਸੀ, ਜਿਹੜੀ ਫੈਮਿਲੀ ਆ ਉਹ ਕੋਰ ਆ, ਫਿਰ ਤੁਹਾਡੀ ਕੋਰ ਸਟਰੋਂਗ ਹੋ ਜਾਂਦੀ ਆ, ਰਾਈਟ? ਜੇ ਕੋਰ ਸਟਰੋਂਗ ਹੋ ਜੂਗੀ, ਫਿਰ ਤੁਹਾਨੂੰ ਜ਼ਿੰਦਗੀ ਦੇ ਉਤਰਾਅ ਚੜਾਵੇ ਜਿਹੜੇ ਆ ਫਿਰ ਸੌਖੇ ਹੱਲ ਹੋ ਸਕਦੇ ਹੈਗੇ ਆ, ਉਹਨਾਂ ਨੂੰ ਕਰ ਲਓ। ਤਾਂ ਹੀ ਆਈ ਥਿੰਕ ਜਦੋਂ ਬੱਚੇ ਜੰਮਦੇ ਉੱਥੇ ਕਹਿੰਦੇ ਨਾ ਸਕਿਨ ਟੂ ਸਕਿਨ ਕਰੋ। ਸੋ ਲਾਈਕ ਸਾਇੰਟੀਫਿਕ ਰੀਜ਼ਨ ਵੀ ਆ, ਆਪਾਂ ਇਹ ਮਮਤਾ ਵੀ ਆ ਜਿਹੜੀ ਆ ਨਾ, ਉਹ ਸਾਰੀਆਂ ਚੀਜ਼ਾਂ ਆ। ਆਪਾਂ ਬੰਦੇ ਥੋੜ੍ਹੇ ਜਿਹੇ ਪਿੱਛੇ ਰਹਿ ਜਾਂਦੇ ਕਈ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਬਟ ਨਹੀਂ ਕਰਦੇ ਆ ਸਾਰੇ ਜਾਣੇ, ਆਪਣੇ ਕੁੜੀਆਂ ਮੁੰਡਿਆਂ ਨੂੰ ਬਹੁਤ ਪ੍ਰੇਮ ਕਰਦੇ ਆ। ਕਦੇ ਦਿਖਾਉਣਾ ਨਹੀਂ ਆਉਂਦਾ ਕਈ ਵਾਰੀ, ਪਰ ਯੂ ਸ਼ੁੱਡ। ਆਈ ਥਿੰਕ ਆਪਣੀ ਕੌਮ 'ਚ ਉਹ ਇਹ ਬਹੁਤ ਘਾਟ ਵੀ ਹੈਗੀ ਹੈ, ਰਾਈਟ? ਕਈ ਵਾਰੀ ਆਪਾਂ ਸ਼ੋਅ ਨਹੀਂ ਕਰਦੇ। ਆਈ ਕੈਨ ਗਰੰਟੀ ਯੂ ਵੀ ਜਿਹੜਾ ਹਸਬੈਂਡ ਆ ਨਾ, ਉਹ ਮੈਜੋਰਟੀ ਟਾਈਮ ਦੇ ਵਿੱਚ ਆਪਣੀ ਵਾਈਫ ਨਾਲ ਪਿਆਰ ਕਰਦਾ ਹੁੰਦਾ, ਰਾਈਟ? ਹੈ ਨਾ? ਉਹ ਫਿਰ ਵੀ ਉਹਨੂੰ ਪਤਾ ਹੈਗਾ ਵੀ ਇਹ ਘਰ ਸਾਂਭ ਰਹੀ ਆ, ਸਾਰਾ ਕੁਝ ਕਰ ਰਹੀ ਆ, ਇਹ ਮੇਰੀ ਜ਼ਿੰਦਗੀ ਦੀ ਸਾਥਣ ਆ ਮੇਰਾ, ਪਰ ਕਹਿੰਦਾ ਨਹੀਂ ਹੈਗਾ, ਕਦੇ ਕਹਿ ਕੇ ਰਾਜੀ ਨਹੀਂ ਹੈਗਾ, ਰਾਈਟ? ਪਰ ਉਹ ਜਾਂ ਤਾਂ ਕਹਿ ਲਓ ਵੀ ਸਮਝ ਲਓ ਵੀ ਈਗੋ ਆ ਗਈ ਗੱਲ, ਜਾਂ ਕੁਝ ਕਹਿ ਲਓ ਵੀ ਉਹ ਕਹਿਣ ਨੂੰ ਐਂ ਲੱਗਦਾ ਵੀ ਯਾਰ ਔਡ ਜਿਹਾ ਫੀਲ ਹੁੰਦਾ। ਜਿਹੜਾ ਮਤਲਬ ਇਹ ਜਿਵੇਂ ਤੁਸੀਂ ਗੱਲ ਕਰਦੇ ਈਸਟ ਤੇ ਵੈਸਟ ਦੀ, ਮੇਰੇ ਹਿਸਾਬ ਨਾਲ ਤਾਂ ਦੇਖੋ ਦੋਨਾਂ ਤੋਂ ਬਿਨਾਂ ਗੱਡੀ ਚੱਲਣੀ ਨਹੀਂ ਚੱਲਣੀ ਨਹੀਂ, ਬਿਲਕੁਲ ਸਹੀ ਗੱਲ, ਰਾਈਟ? ਸੋ ਜੇ ਤੁਸੀਂ ਦੋਨਾਂ ਤੋਂ ਬਿਨਾਂ ਚੱਲਣੀ ਨਹੀਂ ਹੈਗੀ ਗੱਡੀ, ਤਾਂ ਇੱਕ ਦੂਸਰੇ ਨੂੰ ਅਪਰੀਸ਼ੀਏਟ ਕਰਨਾ, ਰਿਸਪੈਕਟ ਕਰਨਾ, ਕਹਿਣਾ, ਉਹ ਕਈ ਵਾਰੀ ਜਿਹੜਾ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਮਾੜਾ ਜਿਹਾ, ਉਹ ਵੀ ਇੰਪੋਰਟੈਂਟ। ਆਈ ਥਿੰਕ ਜੇ ਤੁਸੀਂ ਕਰੋਗੇ, ਮੈਂ ਤਾਂ ਹਜੇ ਤੱਕ ਵੀ ਸਿੱਖੀ ਜਾਂਦਾ ਹੈਗਾ ਇਹ ਚੀਜ਼, ਰਾਈਟ? ਚਾਹੇ ਤੁਹਾਨੂੰ ਕਿੰਨੇ ਸਾਲ ਹੋ ਗਏ, 38 35 36 ਸਾਲ ਸਾਡੀ ਮੈਰਿਜ ਨਹੀਂ ਹੋ ਗਏ, ਤੁਹਾਨੂੰ ਫੇਰ ਵੀ ਲੱਗਦਾ ਹੈਗਾ, ਰਾਈਟ, ਵੀ ਤੁਸੀਂ you can do better, you're always learning. ਹਾਂਜੀ, ਅੱਛਾ, ਜਦੋਂ ਤੁਸੀਂ ਪੇਰੈਂਟ ਬਣੇ, ਜਿਹੜੇ ਟਿਪਸ ਤੁਸੀਂ ਅੱਜ ਦੱਸ ਰਹੇ, ਸ਼ੇਅਰ ਕਰ ਰਹੇ ਆ, ਇਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਪ੍ਰੋਫੈਸ਼ਨਲੀ ਗਰੋ ਕਰਨ 'ਚ ਵੀ ਹੈਲਪ ਕੀਤੀ? ਡੈਫੀਨਿਟਲੀ। ਮੀਨਸ ਤੁਸੀਂ ਜਿਹੜੀਆਂ ਚੀਜ਼ਾਂ ਦੇਖੋ, ਇਨਸਾਨ ਜਿਹੜਾ ਘਰ 'ਚ ਆ, ਉਹੀ ਇਨਸਾਨ ਬਾਹਰ ਹੋਊਗਾ ਨਾ, ਰਾਈਟ? ਜੇ ਤੁਸੀਂ ਘਰ 'ਚ ਤੁਹਾਡਾ ਬਿਹੇਵੀਅਰ ਮਾੜਾ, ਤਾਂ ਬਾਹਰ ਤੁਹਾਡਾ ਬਿਹੇਵੀਅਰ ਨੂੰ ਕਿਵੇਂ ਚੰਗਾ ਹੋ ਸਕਦਾ? ਜੇ ਘਰ 'ਚ ਤੁਸੀਂ ਲੀਡਰ ਨਹੀਂ ਹੈਗੇ, ਸਾਂਭਦੇ ਨਹੀਂ ਹੈਗੇ, ਲੀਡਰਸ਼ਿਪ ਨਹੀਂ ਪ੍ਰੋਵਾਈਡ ਕਰਦੇ, ਕੰਫਰਟ ਨਹੀਂ ਪ੍ਰੋਵਾਈਡ, ਕਮਿਊਨੀਕੇਸ਼ਨ ਨਹੀਂ ਤੁਹਾਡੀ ਬੈਟਰ, ਤਾਂ ਬਾਹਰ ਕਿਵੇਂ ਹੋ ਸਕਦੀ ਹੈ ਬੈਟਰ, ਰਾਈਟ? ਸੋ ਤੁਹਾਨੂੰ ਜਿਹੜਾ ਜੇ ਤੁਸੀਂ ਘਰ ਦੇ ਵਿੱਚ ਆਪਣੇ ਗੋਲ ਐਸਟੈਬਲਿਸ਼ ਨਹੀਂ ਕਰ ਸਕਦੇ, ਬੱਚਿਆਂ ਨੂੰ ਨਹੀਂ ਹੈਲਪ ਕਰ ਸਕਦੇ, ਬਾਹਰ ਤੁਸੀਂ ਆਪਣੀ ਟੀਮਾਂ ਨੂੰ ਕੀ ਹੈਲਪ ਕਰੋਗੇ ਬਾਹਰ ਜਾ ਕੇ? ਸੋ ਜੇ ਕੁਝ ਤੁਸੀਂ ਘਰ 'ਚੋਂ ਸਿੱਖਦੇ ਹੋ, ਇਟ ਹੈਲਪਸ ਯੂ ਆਊਟਸਾਈਡ ਟੂ, ਤੇ ਜਿਹੜਾ ਤੁਸੀਂ ਬਾਹਰ ਸਿੱਖਦੇ ਹੋ, ਉਹ ਘਰ 'ਚ ਹੈਲਪ ਕਰਦਾ।
ਰਾਈਟ। ਦੋਨੇ ਚੀਜ਼ਾਂ ਦੋਨੇ ਪਾਸੇ ਹੀ ਚੱਲਦੀਆਂ ਹੈਗੀਆਂ। ਮਤਲਬ ਹੁਣ ਜਿਵੇਂ ਕੰਪਨੀ ਮੀਟਿੰਗਸ 'ਚ ਮੈਂ ਬਹੁਤ ਵਾਰੀ ਇਹਨਾਂ ਚੀਜ਼ਾਂ ਤੇ ਐਜ਼ ਏ ਲਾਈਕ ਲੋਡ ਦੱਸਦਾ ਉਹਨਾਂ ਵੀ, ਜਿਹੜਾ ਤੁਸੀਂ ਆਪਾਂ ਸਵਿਚ ਨਹੀਂ ਹੈਗੀ ਵੀ ਤੁਸੀਂ ਕੰਮ ਤੇ ਆ ਗਏ ਤਾਂ ਡਿਫਰੈਂਟ ਹੋ ਗਏ, ਘਰੇ ਜਾ ਕੇ ਡਿਫਰੈਂਟ ਹੋ ਗਏ। ਯੂ ਆਰ ਦ ਸੇਮ ਹਿਊਮਨ ਬੀਇੰਗ, ਰਾਈਟ। ਸੋ ਮੇਕ ਸ਼ੋਰ ਦੈਟ ਪੋਜ਼ਿਟਿਵ ਐਟੀਟਿਊਡ, ਮੇਕ ਸ਼ੋਰ ਯੂ ਆਰ ਬਿਲਡਿੰਗ ਦੋਜ਼ ਵੈਲਿਊਜ਼ ਕੰਮ ਤੇ ਵੀ, ਉਹ ਤੁਹਾਡੇ ਨਾਲ ਘਰੇ ਵੀ ਜਾਣੀਆਂ ਹੈਗੀਆਂ ਨਾ, ਤਾਂ ਕਿ ਜਦੋਂ ਤੁਸੀਂ ਘਰੇ ਜਾਂਦੇ ਹੈਗੇ ਹੋ ਜਾਂ ਘਰ ਦੀਆਂ ਵੈਲਿਊਜ਼ ਹੈਗੀਆਂ ਉਹ ਤੁਸੀਂ ਕੰਮ ਤੇ ਵੀ ਲਿਆਉਣੀਆਂ ਹੈਗੀਆਂ। ਸੋ ਤੁਹਾਨੂੰ ਰਾਜ ਇਤਾਂ ਨਾ ਮਤਲਬ ਜ਼ਿੰਦਗੀ 'ਚ ਤੁਹਾਨੂੰ ਜਿੱਥੋਂ ਮੌਕਾ ਮਿਲਦਾ ਸਿੱਖਣਾ ਚਾਹੀਦਾ, ਰਾਈਟ। ਤੁਸੀਂ ਕੁਝ ਆਪਣੇ ਐਕਸਪੀਰੀਅੰਸ ਤੋਂ ਸਿੱਖਣਾ, ਕੁਝ ਕਿਸੇ ਦੇ ਐਕਸਪੀਰੀਅੰਸ ਤੋਂ ਸਿੱਖਣਾ, ਕੁਝ ਪੜ੍ਹ ਕੇ ਸਿੱਖਣਾ। ਐਂਡ ਫॉर दैट थिंग ਯੂ ਜਸਟ ਨੀਡ ਟੂ ਬੀ ਓਪਨ ਮਾਈਂਡਡ। ਐਂਡ ਜਿੱਥੋਂ ਤੁਹਾਨੂੰ ਮਿਲਦਾ ਹੈਗਾ, ਸਮਝ ਲਓ ਗੁਰੂ ਸਾਹਿਬ ਤੋਂ ਮਿਲਣਾ ਹੈ ਨਾ, ਤੁਸੀਂ ਜਾਣਾ ਹੈਗਾ ਆਪਣਾ ਗੁਰਦੁਆਰਾ ਸਾਹਿਬ ਜਾਂਦੇ ਹੋ, ਭਾਵੇਂ ਅੱਧਾ ਘੰਟਾ ਚਾਹੇ ਘੰਟਾ ਜਿੰਨਾ ਵੀ ਟਾਈਮ ਵੇਖਦੇ ਹੋ, ਉਹਨੂੰ ਇੰਸਟੈਡ ਆਫ ਧਿਆਨ ਆਲੇ ਦੁਆਲੇ ਲਾਉਣ ਨੂੰ, ਹੋਰ ਗੱਲਾਂ ਬਾਤਾਂ ਨੂੰ, just take time to reflect what is going on within you. Take guidance from the Guru, right, ਆਪਣੇ ਰੱਬ ਤੋਂ, ਆਪਣੀ ਬਾਣੀ ਤੋਂ, ਐਂਡ ਸੇ ਲੁੱਕ ਜੇ ਮੈਂ ਇੱਕ ਵੀ ਚੀਜ਼ ਇੰਪਰੂਵ ਕਰ ਲਵਾਂ ਕੱਲ ਨੂੰ, ਆਪਣੀ ਜ਼ਿੰਦਗੀ ਥੋੜੀ ਜਿਹੀ ਵੀ ਬੈਟਰ ਕਰ ਲਾਂ, ਤਾਂ ਸਮਝ ਲਓ ਫਿਰ ਆਪਣਾ ਗੁਰਦੁਆਰੇ ਜਾਣਾ ਵੀ ਸਫਲ ਆ, ਆਪਣੀ ਜ਼ਿੰਦਗੀ ਵੀ ਬੈਟਰ ਹੋਈ ਜਾਊਗੀ ਨਾ। ਜੇ ਕੋਈ ਚੇਂਜ ਨਹੀਂ ਹੋਣੀ ਫਿਰ ਭਾਵੇਂ ਜਿੰਨੀ ਵਾਰੀ ਮਰਜ਼ੀ ਜਿੱਥੇ ਮਰਜ਼ੀ ਜਾਏ। ਬਿਲਕੁਲ ਬਿਲਕੁਲ ਬਿਲਕੁਲ। ਉਹ ਕਿਤਾਬਾਂ ਪੜ੍ਹੀਆਂ ਦਾ ਫਿਰ ਕੋਈ ਫਾਇਦਾ ਨਹੀਂ ਹੈ ਜੇ ਉੱਤੇ ਅਮਲ ਨਹੀਂ ਆਪਾਂ ਜਿਹੜਾ ਕਰਨਾ। ਸਤਵਿੰਦਰ ਮੰਗਟ ਜੀ, ਜਦੋਂ ਤੁਸੀਂ ਕਹਿੰਦਾ ਆਪਾਂ ਟਾਈਮ ਸਪੈਂਡ ਕਰਦੇ ਹਾਂ, ਹੁਣ ਦੇਖੋ ਜਦੋਂ ਪਹਿਲੋਂ ਵਕਤ ਸੀ ਉਹ ਤੇ ਹੁਣ ਦੇ ਵਿੱਚ ਫਰਕ ਇਸ ਗੱਲੋਂ ਪੈ ਗਿਆ ਵੀ ਦਿਸ ਥਿੰਗ ਇਹਨੇ ਬਹੁਤ ਕੰਮ ਖਰਾਬ ਕੀਤਾ ਹੈ ਫੋਨ ਨੇ। ਸੋ ਬੰਦਾ ਨਿਆਣੇ ਦੇ ਨਾਲ ਹੁੰਦਾ ਹੋਇਆ ਵੀ ਫੋਨ ਤੇ ਰਹਿੰਦਾ ਆ। ਲਾਈਕ ਆਈ ਐਮ ਆਲਸੋ ਗਿਲਟੀ ਆਫ ਇਟ। ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ ਸਾਧ ਬੰਦਾ ਵੀ ਮੈਂ ਇੱਦਾਂ ਨਹੀਂ ਕਰਦਾ, ਆਪ ਵੀ ਬੰਦਾ ਇਸ ਚੀਜ਼ ਦਾ ਉਹ ਹੋ ਜਾਂਦਾ ਆ। ਇਸ ਚੀਜ਼ ਨੂੰ ਦੇਖਦੇ ਹੋਏ ਹੀ ਨਿਆਣੇ ਤੁਹਾਨੂੰ ਜਿਹੜਾ ਉਹ ਦੇਖਦੇ, ਜੇ ਤੁਸੀਂ ਆਲ ਦਾ ਟਾਈਮ ਆਓ ਤੁਸੀਂ ਫੋਨ 'ਤੇ ਆ, ਨਿਆਣੇ ਨੇ ਕਹਿਣਾ ਮੈਨੂੰ ਵੀ ਆਈਪੈਡ ਦਿਓ, ਮੈਨੂੰ ਵੀ ਮੈਂ ਕੁਛ ਦੇਖਣਾ ਆ, ਮੈਂ ਕੁਛ ਕਰਨਾ, ਉਹ ਤੋਂ ਬਗੈਰ ਮੇਰੀ ਰੋਟੀ ਨਹੀਂ ਲੰਘਣੀ। ਉਹ ਸਾਰੀਆਂ ਚੀਜ਼ਾਂ ਗ੍ਰੈਜੂਅਲੀ ਉਹ ਸਿੱਖਦੇ ਆ ਅਤੇ ਗ੍ਰੈਜੂਅਲੀ ਉਹਨਾਂ ਨੇ ਉਸ ਚੀਜ਼ ਨੂੰ ਲੂਜ਼ ਕਰਨਾ। ਸੋ ਹਾਊ ਡੂ ਯੂ ਲੀਡ ਬਾਈ ਦੈਟ? ਉਹਨੂੰ ਚੇਂਜ ਕਰਨ ਦੇ ਲਈ ਕਿੱਦਾਂ? ਦੇਖੋ ਤੁਸੀਂ ਆਈ ਥਿੰਕ ਪਹਿਲਾਂ ਗੱਲ ਕੀਤੀ, ਮੈਂ ਕਈ ਵਾਰੀ ਦੇਖਦਾ ਪੇਰੈਂਟਸ ਕੀ ਕਰਦੇ ਆ ਨਾ, ਆਪਣੇ ਬੱਚੇ ਨੂੰ ਚੁੱਪ ਕਰਾਉਣ ਦੀ ਖਾਤਰ ਉਹਨੂੰ ਫੋਨ ਦੇ ਦੇਣਗੇ, ਕੋਈ ਆਈਪੈਡ ਦੇ ਦੂਗਾ, ਕੋਈ ਕੁਛ ਦੇ ਦੇਣਗੇ ਵੀ ਆ ਚੱਲ ਹੁਣ ਇੱਧਰ ਲੱਗ ਜਾ, ਇੱਥੇ ਗੇਮਾਂ ਖੇਡੀ ਚੱਲ, ਰਾਈਟ। ਕਿਉਂਕਿ ਉਹ ਆਪਣੇ ਬਿਜ਼ੀ ਹੁੰਦੇ ਆ ਜਾਂ ਕੋਈ ਹੋਰ ਕਰ ਰਹੇ ਹੁੰਦੇ ਆ ਜਾਂ ਆਪ ਗੱਲਾਂ ਬਾਤਾਂ ਕਰਦੇ ਹੁੰਦੇ, ਪਰ ਉਹਨਾਂ ਨਾਲ ਤੁਸੀਂ ਬੈਡ ਹੈਬਿਟਸ ਕ੍ਰੀਏਟ ਕਰੀ ਜਾਂਦੇ ਉਹਦੀ। ਸੋ ਕਿਵੇਂ ਤੁਸੀਂ ਲੀਡ ਕਿਵੇਂ ਕਰ ਸਕਦੇ ਹੋ, ਉਹਨੂੰ ਹੈਲਪ ਕਿਵੇਂ ਕਰ ਸਕਦੇ ਹੋ? ਜਦੋਂ ਤੁਸੀਂ ਲੈਟਸ ਸੇ ਰੋਟੀ ਖਾਣੀ ਆ, ਤੁਸੀਂ ਡਿਨਰ ਤੇ ਬੈਠੇ ਹੈਗੇ, ਮੇਕ ਸ਼ੋਰ ਯੂ ਆਰ ਨਾਟ ਕੀਪਿੰਗ ਯੂਰ ਫੋਨ ਵਿਦ ਯੂ, ਉਹਨੂੰ ਚੁੱਕ ਕੇ ਪਾਸੇ ਰੱਖਿਓ, ਦੂਸਰੇ ਕਮਰੇ 'ਚ ਰੱਖਿਓ। ਜਦੋਂ ਤੁਸੀਂ ਉਹਨਾਂ ਨਾਲ ਪ੍ਰੈਜ਼ੈਂਟ ਹੈਗੇ ਹੋ, ਜੇ ਤੁਸੀਂ ਉਹਨਾਂ ਦੀ ਗੱਲਬਾਤ ਸੁਣਨੀ ਹੈਗੀ ਆ, ਕੋਸ਼ਿਸ਼ ਕਰੋ ਇੰਟੈਂਸ਼ਨਲੀ ਆਪਣਾ ਫੋਨ ਪਾਸੇ ਕਰ ਦਿਓ, ਰਾਈਟ। ਇਹ ਇੰਟੈਂਸ਼ਨਲੀ ਜੇ ਤੁਸੀਂ ਕਰੋਗੇ ਚੀਜ਼ਾਂ ਥੋੜੀਆਂ ਵਾਲੀਆਂ ਦੈਨ ਦੇ ਵਿਲ ਆਲਸੋ ਲਰਨ ਵੀ ਜਿਹੜੀਆਂ ਚੀਜ਼ਾਂ ਲਈ ਲੋੜ ਨਹੀਂ ਹੈਗੀ। ਹੁਣ ਜਿਵੇਂ ਕੰਮ ਤੇ ਹੈਗਾ, when I'm meeting with somebody as one-on-one, I don't take any phone call, I don't look at my phone, I don't do anything. That's that person's time, right? So ਉਹ ਜਦੋਂ ਤੁਹਾਨੂੰ ਦੇਖਦਾ ਹੈਗਾ, ਉਹ ਕਹਿੰਦਾ oh man, he's really present with me, right? ਉਹ ਫਿਰ ਆਪਣੇ ਵਾਲੀ ਵੀ ਅੱਗੇ ਜਾ ਕੇ ਫੋਲੋ ਕਰੂਗਾ। ਸੋ ਜਿਉਂ-ਜਿਉਂ ਤੁਸੀਂ ਆਪ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਉਹ ਅਪਣਾਓਗੇ, ਬੱਚੇ ਤੁਹਾਡੇ ਤੋਂ ਲਰਨ ਕਰਨਗੇ, ਉਹ ਵੀ ਅਪਣਾਉਣਗੇ। ਜੇ ਤੁਸੀਂ ਆਪ ਨਹੀਂ ਕਰਨਾ ਹੈਗਾ, ਆਪ ਹੀ ਗੱਲਾਂ ਕਰੀ ਜਾਣੀਆਂ ਹੈਗੀਆਂ, ਇੱਧਰ ਇੱਕ ਉਹਦੇ ਨਾਲ ਗੱਲ ਕਰ ਲਈ, ਉੱਤੇ ਫੋਨ ਦੇ ਨਾਲ ਵੀ ਗੱਲ ਕਰ ਲਈ, ਫਿਰ ਉਹ ਤੁਹਾਡਾ ਟਰਸਟ ਨਹੀਂ ਬਣਨਾ, ਤੁਹਾਡਾ ਰਿਲੇਸ਼ਨਸ਼ਿਪ ਹੀ ਨਹੀਂ ਬਣਨਾ ਹੈਗਾ, ਤੇ ਪ੍ਰੈਜ਼ੈਂਟ ਨਹੀਂ ਹੈਗੇ ਫਿਰ ਤੁਸੀਂ ਮੋਮੈਂਟ, ਰਾਈਟ। ਕਨੈਕਸ਼ਨ ਨਹੀਂ ਬਣ ਪਾਉਂਦਾ, ਕਨੈਕਸ਼ਨ ਨਹੀਂ ਬਣਨਾ ਹੈਗਾ, ਫਿਰ ਉਹ ਅਲਟੀਮੇਟਲੀ ਕੀ ਹੁੰਦਾ, ਫਿਰ ਉਹ ਟਰਸਟ ਵੀ ਲੂਜ਼ ਹੋ ਜਾਂਦਾ। ਫਿਰ ਯਾਰ ਤੂੰ ਮੇਰੇ ਨਾਲ ਗੱਲ ਤਾਂ ਮੇਰੇ ਨਾਲ ਕਰਦਾ, ਪਰ ਤੂੰ ਗੱਲ ਉੱਧਰ ਵੀ ਕਰੀ ਜਾਂਦਾ। ਧਿਆਨ ਉੱਧਰ। ਇੰਟੈਂਸ਼ਨਲੀ ਪਰਟੀਕੂਲਰਲੀ ਬੱਚਿਆਂ ਦੇ ਨਾਲ ਜਦੋਂ ਤੁਸੀਂ ਟਾਈਮ ਲਾਉਣਾ, ਚਾਹੇ ਉਹਨਾਂ ਨਾਲ ਪੜ੍ਹਾਈ ਤੇ ਲਾਉਣਾ ਹੈਗਾ, ਚਾਹੇ ਤੁਸੀਂ ਉਹਨਾਂ ਨਾਲ ਡਿਨਰ ਤੇ ਬੈਠੇ ਹੈਗੇ ਹੋ, ਐਜ਼ ਏ ਫੈਮਿਲੀ ਤੇ ਬੈਠੇ ਹੋ, ਆਪਣੇ ਸੈਲਫੋਨ ਬਾਹਰ ਪਾਸੇ ਕਰੋ, ਸਾਰੇ ਜਿਹੜੇ ਆਪਣੇ ਉਸ ਰੂਮ 'ਚ ਹੀ ਨਾ ਰੱਖੋ, ਪਰ ਦੂਸਰੇ ਰੂਮ 'ਚ ਰੱਖਿਓ, ਰਾਈਟ। ਕੋਈ ਗੱਲ ਨਹੀਂ, ਦੁਨੀਆ ਕਿਤੇ ਖੜ ਨਹੀਂ ਜਾਣੀ ਅੱਧੇ ਘੰਟੇ 'ਚ, ਕੁਝ ਨਹੀਂ ਹੁੰਦਾ। ਸਹੀ ਗੱਲ। ਕਈ ਵਾਰੀ ਸਾਨੂੰ ਹੀ ਹੁੰਦਾ ਵੀ ਸਾਰੇ ਜਣਿਆਂ ਨੂੰ ਵੀ ਉਹ ਜੇ ਅੱਧੇ ਦੇਖੋ ਤੁਸੀਂ ਜਾਂਦੇ ਆਉਂਦੇ, ਹੁਣ ਮੈਂ ਟਰੈਵਲ ਕਰਦਾ ਉੱਥੇ ਏਅਰਪੋਰਟਸ ਤੇ ਵੀ, ਥਾਵਾਂ ਤੇ, ਡਿਨਰ ਤੇ ਵੀ, ਲੋਕ like every 30 second 20 second check on their phone ਵੀ ਐਡੀ ਉੱਤੇ ਕੀ ਹੋ ਗਿਆ, ਰਾਈਟ। ਐਡਾ ਉੱਤੇ ਕੀ ਹੋ ਗਿਆ? ਜੇ ਤੁਸੀਂ 10 ਮਿੰਟ ਬਾਅਦ ਰਿਪਲਾਈ ਕਰ ਦੋਗੇ ਕਿਸੇ ਦਾ ਟੈਕਸਟ ਆਇਆ ਤੁਹਾਨੂੰ, ਕਿਤੇ ਨਹੀਂ ਗੱਡੀ ਖੜ ਜਾਣੀ। ਸੋ
ਦੂਸਰੀ ਗੱਲ ਇਹ ਹੈ ਜਿਹੜੀ ਤੁਹਾਡੀ ਗੱਲ ਮਤਲਬ ਇਹ ਹੈ ਵੀ ਡੈਫੀਨਿਟਲੀ ਚੈੱਕ ਬਿਕਾਜ਼ ਕੰਮ ਅੱਜ ਕੱਲ੍ਹ ਹੈਗੀ ਲਾਈਫ ਇਹੋ ਜਿਹੀ ਆ, ਪਰ doesn't need to be every single moment, right? Make sure like ਤੁਹਾਡੇ ਕੋਲ ਫੋਨ ਹੈਗਾ, ਪਤਾ ਸਾਰਿਆਂ ਨੂੰ ਵੀ ਐਮਰਜੈਂਸੀ ਹੈਗੀ, I can call, but ਜੇ ਤੁਸੀਂ ਟੈਕਸਟ ਰਿਪਲਾਈ ਕਰਨੇ ਹੈਗੇ ਆ, ਕੋਈ ਐਮਰਜੈਂਸੀ ਨਹੀਂ ਹੈਗੀ, just do it few times, like in the morning, few times later on, ਕੋਈ ਗੱਡੀ ਨਹੀਂ ਖੜ ਜਾਣੀ ਹੈ, right? ਸੋ ਉਹਦੇ ਨਾਲ ਕੀ ਹੈ, ਬੱਚੇ ਵੀ ਕਰਨਗੇ। ਹੁਣ ਮੇਰਾ ਸਿਮਰ ਦੀ ਆਪਾਂ ਗੱਲ ਕਰਦੇ ਸੀ, ਮੇਰਾ ਹੈਗਾ ਦੋਨੇ ਜਾਣੇ, ਮੇਰਾ ਗੁੱਡੀ ਵੀ ਹੈਗੀ ਆ, ਹੁਣ ਉਹ ਤਾਂ ਸੋਸ਼ਲ ਲਾਈਫ 'ਚ ਇਨਵੋਲਵਡ ਹੈਗੇ ਆ, ਪਰ ਉਹਨਾਂ ਨੇ ਵੀ ਆਪਣੀ ਜ਼ਿੰਦਗੀ 'ਚ ਰੂਟੀਨ ਬਣਾ ਲਈ ਹੋਈ ਆ ਵੀ ਉਹ ਆਪਣਾ ਫੋਨ ਪਾਸੇ ਰੱਖ ਦਿੰਦੇ ਰਾਤ ਨੂੰ, ਦੇ ਆਰ ਨਾਟ ਚੈਕਿੰਗ देयर ਫੋਨ। ਸੋ ਹੌਲੀ ਹੌਲੀ ਫਿਰ ਜ਼ਿੰਦਗੀ ਸਿੱਖਣ ਲੱਗ ਜਾਂਦਾ ਬੰਦਾ ਵੀ ਗੱਲ ਕੀ ਠੀਕ ਹੈਗੀ, ਕੀ ਠੀਕ ਨਹੀਂ ਹੈਗੀ। ਪਰ ਇਹ ਆਪਾਂ ਨੂੰ ਮਾਂ-ਬਾਪ ਨੂੰ ਪਹਿਲਾਂ ਰੋਲ ਮਾਡਲ ਬਣਨਾ। ਹੁਣ ਜੇ ਤੁਸੀਂ ਡਰਾਈਵਿੰਗ ਕਰਦੇ ਹੋ, ਲੈਟਸ ਸੇ ਰਾਈਟ, ਤੁਸੀਂ ਡਰਾਈਵਿੰਗ ਕਰਦੇ ਫੋਨ ਤੇ ਦੇਖੀ ਜਾਂਦੇ ਹੈਗੇ, ਟੈਕਸਟ ਕਰੀ ਜਾਂਦੇ ਹੈਗੇ, ਫਿਰ ਤੁਸੀਂ ਬੱਚਿਆਂ ਨੂੰ ਕੀ ਸਿਖਾਓਗੇ? ਉਹਨਾਂ ਨੇ ਵੀ ਕਰਨਗੇ। ਤੁਸੀਂ ਤਾਂ ਭਾਵੇਂ ਐਕਸੀਡੈਂਟ ਨਹੀਂ ਕੀਤਾ, ਵਿਚਾਰੇ ਬੱਚਿਆਂ ਨੂੰ ਕਈ ਵਾਰੀ ਹਰੇ ਟ੍ਰੇਨ ਨਹੀਂ ਹੈਗੇ, ਉਹ ਕਿਸੇ 'ਚ ਮਾਰਨਗੇ ਜਾ ਕੇ ਗੱਡੀ, ਰਾਈਟ? ਸੋ ਉਹਨਾਂ ਦਾ ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ, ਜਿੱਥੇ ਆਪਾਂ ਬੱਚਿਆਂ ਨੂੰ ਕੁਝ ਕਹਿੰਦੇ ਆ, ਦੱਸਦੇ ਆ, ਆਪ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਪੜ੍ਹਾਈਏ, ਫੇਰ ਹੀ ਰੋਲ ਮਾਡਲ ਬਣ ਸਕਦੇ ਆ, ਰਾਈਟ? ਜੀ ਬਿਲਕੁਲ। ਸਤਿੰਦਰ ਮੰਗੜ ਜੀ, ਹੋਰ ਕਿਹੜੇ ਟਿਪਸ ਆ ਜਿੱਤੇ ਫੋਕਸ ਕਰਨਾ ਚਾਹੀਦਾ ਫॉर? ਆਈ ਥਿੰਕ ਤੁਸੀਂ ਇੱਕ ਚੀਜ਼ ਅੱਜ ਕੱਲ੍ਹ ਕਈ ਵਾਰੀ ਮਿਸਿੰਗ ਹੋ ਰਹੀ ਆ, ਉਹ ਹੈਗੀ ਆ ਲਰਨ ਟੂ ਸੇ ਨੋ। ਅੱਛਾ, ਬੱਚਿਆਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਆਪਾਂ, ਇਹ ਨਹੀਂ ਹੈਗਾ ਵੀ ਜ਼ਰੂਰੀ ਵੀ ਆਪਾਂ ਨੂੰ ਹਰ ਚੀਜ਼ ਹੀ ਉਹਨਾਂ ਦੀ ਬੱਚਿਆਂ ਦੀ ਮੰਨਣ ਦੀ ਲੋੜ ਆ, ਕਿਉਂਕਿ ਉਹ ਗਰੋ ਹੋ ਰਹੇ ਹੈਗੇ ਆ, ਐਂਡ ਸਮਟਾਈਮ ਯੈਸ ਦੈਟ ਵਿਲ ਕਾਜ਼ ਸਮ ਕਨਫਲਿਕਟਸ। ਪਰ ਜੇ ਉਹਨਾਂ ਨੂੰ, ਬੱਚਿਆਂ ਨੂੰ, ਤੁਹਾਡੇ ਨੂੰ ਇਹ ਪਤਾ ਨਾ ਵੀ ਤੁਸੀਂ ਉਹਨਾਂ ਦੇ ਬੈਸਟ ਇੰਟਰਸਟ ਜਿਹੜਾ ਹੈਗਾ ਤੁਹਾਡੇ ਮਾਈਂਡ 'ਚ, ਵਿਚ ਇਜ਼ ਆਲਵੇਜ਼ ਪੇਰੈਂਟਸ ਹੈਵ, ਪਰ ਜੇ ਉਹ ਤੁਹਾਡੇ ਤੇ ਟਰਸਟ ਕਰਨ ਲੱਗ ਜਾਣਗੇ, ਰਾਈਟ, ਫਿਰ ਜੇ ਤੁਸੀਂ ਉਹਨਾਂ ਨੂੰ ਨੋ ਕਹੋਗੇ ਨਾ ਕਿਸੇ ਸਿਚੁਏਸ਼ਨ ਦੇ, ਤਾਂ ਇੰਨਾ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਨੋ ਕਹਿ ਕੇ ਯੈਲ ਕਰਨ ਲੱਗ ਗਿਆ, ਬਾਉਂਡਰੀ ਬੰਦ ਕਰ ਦਿਓ। ਕੋਸ਼ਿਸ਼ ਕਰੋ ਵੀ ਜੇ ਤੁਸੀਂ ਨੋ ਕਿਹਾ, ਤੇ ਜੇ ਉਹ ਤੁਹਾਨੂੰ ਕੁਐਸਚਨ ਪੁੱਛਦੇ ਆ, ਤਾਂ ਯੂ ਸ਼ੁੱਡ ਬੀ ਏਬਲ ਟੂ ਐਕਸਪਲੇਨ, ਰਾਈਟ, ਵੀ ਮੈਂ ਕਾਹਦੇ ਲਈ ਨੋ ਕਿਹਾ, ਰਾਈਟ? ਐਂਡ ਐਕਸਪਲੇਨ them that definitely it's based on your experience, based on your learning, things may be different today, but ਕਿਉਂਕਿ ਇਹ ਰਿਸਕ ਹੈਗੀ ਆ ਇਸ ਸਮੇਂ, ਆਪਾਂ ਇਸ ਕਰਕੇ ਨਹੀਂ ਕਰਨਾ ਹੈਗਾ। ਸੋ ਲਾਈਕ ਜੇ ਤੁਸੀਂ ਨੋ ਕਹਿੰਦੇ ਹੈਗੇ ਹੋ, ਤਾਂ ਉਹ ਨੋ ਇਸ ਤਰ੍ਹਾਂ ਨਾ ਹੋਵੇ ਵੀ ਮੈਨੂੰ ਟੁੱਟੀ ਗਈ ਗੱਲ, ਰਾਈਟ? ਇਹ ਨਾ ਹੋਵੇ ਵੀ ਜਾਂ ਮੈਂ ਪਿਓ ਆ ਤੇਰਾ, ਵੀ ਮੈਂ ਮਾਂ ਆ ਤੇਰੀ, ਵੀ ਮੈਂ ਨਾ ਕਹਤੀ ਤੇ ਨਾ ਹੀ ਆ, ਮਤਲਬ ਉਹ ਨਹੀਂ, ਐਕਸਪਲੇਨ ਕਰੋ। ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ। ਇਹ ਤੇ ਕਈ ਵਾਰੀ ਕੀ ਹੁੰਦਾ, ਅੱਜ ਕੱਲ੍ਹ ਹੁਣ ਬੱਚੇ ਜਿਹੜੇ ਆ ਉਹ ਲੌਜੀਕਲ ਆ, ਇਨਫੋਰਮੇਸ਼ਨ ਬਹੁਤ ਹੈਗੀ ਆ ਇੰਟਰਨੈਟ ਤੇ, ਦੂਸਰੇ ਪਾਸੇ AI ਏਜੰਟਸ ਹੈਗੇ ਆ ਨਾ, ਸੋ ਉਹਨਾਂ ਕੋਲ ਡੈਫੀਨਿਟਲੀ ਮੋਰ ਨੌਲੇਜ ਹੈਗੀ ਆ। ਦੇਰ ਕੈਨ ਸਰਚ ਔਨ ਗੂਗਲ, ਅਗਰ ਤੂੰ ਮੈਨੂੰ ਕੀ ਕਹੇਗਾ, ਜਦ ਹੀ ਸਰਚ ਕਰਨਗੇ ਗੂਗਲ ਤੇ ਵੀ ਕੀ ਗੱਲ ਸਹੀ ਵੀ ਆ ਕਿ ਝੂਠਾ, ਐਂਡ ਇਟਸ ਓਕੇ, ਐਂਡ ਦੈਨ ਇਟਸ ਓਕੇ ਟੂ ਸੇ ਓਕੇ ਮੇਬੀ ਆਈ ਐਮ ਨਾਟ ਰਾਈਟ, ਲੈਟਸ ਚੈੱਕ ਔਨ ਦੈਟ, ਰਾਈਟ? ਪਰ ਜਿਹੜੀ ਇਹ ਦੋ ਤਿੰਨ ਚੀਜ਼ਾਂ ਰਾਜ ਉਹਦੇ ਚ, ਇੱਕ ਤਾਂ ਹੈ ਕਿ ਬਾਉਂਡਰੀਜ਼ ਐਸਟੈਬਲਿਸ਼ ਕਰਨੀ, ਰਾਈਟ? ਦੂਸਰਾ ਹੈਗਾ ਬੀ ਫੇਅਰ। ਉਹ ਨਾ ਗੱਲ ਹੋਵੇ ਵੀ ਮੈਂ ਨਾ ਕਹਤੀ ਤਾਂ ਨਾ ਕਹਤੀ, ਜੱਟਾਂ ਦੀ ਗੱਲ ਹੋ ਗਈ ਜਾਂ ਇਹ ਗੱਲ ਹੋ ਗਈ, ਮੈਂ ਬਾਪ ਆ, ਮੈਂ ਉਹ, ਇਹ ਨਹੀਂ। ਜਸਟ ਬੀ ਸ਼ੋਰ ਦੈਟ ਇਟ ਇਜ਼ ਫੇਅਰ ਐਂਡ ਇਟ ਇਜ਼ ਕੰਸਿਸਟੈਂਟ, ਰਾਈਟ? ਇਟ ਇਜ਼, ਯੂ ਆਰ ਨਾਟ ਚੇਂਜਿੰਗ ਥਿੰਗਸ। ਅੱਜ ਤੁਹਾਨੂੰ ਲੋੜ ਸੀਗੀ, ਅੱਜ ਕੁਝ ਹੋਰ ਕਰਕੇ ਨੋ ਕਰਤੀ, ਕੱਲ ਉਹੀ ਚੀਜ਼ ਤੇ ਯੈਸ ਕਰਤੀ, ਪਰਸੋਂ ਫੇਰ ਨੋ ਕਰਤੀ, ਇਹ ਨਾ ਹੋਵੇ। ਮਤਲਬ ਯੂ ਆਰ ਫੇਅਰ ਐਟਲੀਸਟ, ਸੌਰੀ ਮੈਂ ਵਿੱਚ ਕੱਟ ਰਿਹਾ, ਮੈਂ ਜੇ ਤੁਹਾਡੇ ਦੋ ਬੱਚੇ ਆ ਤਾਂ ਦੋਨਾਂ ਲਈ ਸੇਮ ਚਾਹੀਦੀ ਆ। ਇਹ ਨਾ ਹੋਵੇ ਵੀ ਦੋਨਾਂ ਨੂੰ ਇੱਕ ਨੂੰ ਟ੍ਰੀਟਮੈਂਟ ਤੁਸੀਂ ਵੱਖਰੀ ਦੇ ਰਹੇ ਆ ਤੇ ਦੂਜੇ ਨੂੰ ਵੱਖਰੀ ਆ, ਤੇ ਉਹ ਅਗਲੇ ਨੂੰ ਦੀਦਾ ਆ। ਬਿਲਕੁਲ ਸਹੀ ਗੱਲ ਹੈ। ਇਹਦੇ ਚ ਫੇਅਰਨੈਸ ਉਹੀ ਹੈ ਨਾ। ਇਹ ਆਪਣੇ ਲਈ ਤਾਂ ਕਈ ਵਾਰੀ ਅੱਜ ਕੱਲ੍ਹ ਆਪਾਂ ਦੇਖਿਆ ਹੈਗਾ, ਮੁੰਡੇ ਕੁੜੀ 'ਚ ਫਰਕ ਕਰ ਲੈਂਦੇ ਆ ਪੇਰੈਂਟਸ, ਰਾਈਟ? ਇਹ ਨਹੀਂ, ਬੱਚੇ ਤਾਂ ਬੱਚੇ ਆ, ਬੱਚੇ ਤਾਂ ਰੱਬ ਦਾ ਰੂਪ ਆ, ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਹੈਗਾ। ਆਈ ਥਿੰਕ ਉਹਦੇ ਵਿੱਚ ਜਿਹੜਾ ਹੈਗਾ ਫੇਅਰਨੈਸ ਬੜੀ ਇੰਪੋਰਟੈਂਟ ਆ, ਇਕੁਅਲ ਲਵ ਇੰਪੋਰਟੈਂਟ ਹੈਗਾ, ਫੇਅਰਨੈਸ, ਉਹਦੀ ਕੰਸਿਸਟੈਂਸੀ ਬੜੀ ਇੰਪੋਰਟੈਂਟ ਹੈਗੀ ਆ, ਸੈਟਿੰਗ ਬਾਉਂਡਰੀਜ਼ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉਹ ਬੜੀ ਇੰਪੋਰਟੈਂਟ ਹੈ, ਤਾਂ ਕਿ ਉਹਨਾਂ ਨੂੰ ਪਤਾ ਜੇ ਤੁਸੀਂ ਨੋ ਕੀਤੀ ਹੈ ਤਾਂ ਉਹਦੇ ਪਿੱਛੇ ਕਾਰਨ, ਰਾਈਟ? ਐਂਡ ਇਫ ਦੇ ਹੈਵ ਟਰਸਟ ਦੈਟ ਵੀ ਤੁਹਾਡਾ ਜਿਹੜਾ ਤੁਸੀਂ ਠੀਕ ਹੈਗੇ ਆ, ਤੁਹਾਡੇ ਤੇ ਟਰਸਟ ਹੈਗਾ, ਤੁਹਾਡਾ ਰਿਲੇਸ਼ਨਸ਼ਿਪ ਹੈਗਾ, ਤੁਹਾਨੂੰ ਫਿਰ ਫੋਲੋ ਵੀ ਕਰ ਲੈਣਗੇ, ਕੋਈ ਗੱਡੀ ਗੱਲ ਨਹੀਂ ਹੈਗੀ। ਟਰੂ। ਸਤਵਿੰਦਰ ਮੰਗੜ ਜੀ, ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਆ, ਤੇ ਜੇ ਜਾਂਦੇ ਜਾਂਦੇ ਤੁਸੀਂ ਕੁਝ ਹੋਰ ਇਸ ਦੇ ਵਿੱਚ ਐਡ ਕਰਨਾ ਆ ਜਾਂ ਕੁਝ ਕਹਿਣਾ ਚਾਹੁੰਦੇ ਆ, ਨਹੀਂ ਤਾਂ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਈ ਥਿੰਕ ਦਿਸ ਵਾਜ਼ ਅ ਵੰਡਰਫੁਲ ਕਨਵਰਸੇਸ਼ਨ, ਰਾਈਟ? ਕਿਉਂਕਿ ਆਪਣੇ ਸਾਰੇ ਪੇਰੈਂਟਸ ਦਾ ਹੀ ਕਹਿ ਲਓ ਵੀ ਖਾਸ਼ ਤਾਂ ਇਹੀ ਹੈ ਵੀ ਸਾਡੇ ਬੱਚੇ ਚੰਗੇ ਹੋਣ, ਸਾਡੇ ਬੱਚੇ ਚੰਗੇ ਅੱਗੇ ਵਧਣ, ਸਾਡੇ ਬੱਚੇ ਤੰਦਰੁਸਤ ਹੋਣ, ਸਾਡੇ ਬੱਚੇ
ਮਤਲਬ ਸੁਸਾਇਟੀ ਦਾ ਚੰਗਾ ਮੈਂਬਰ ਬਣ। ਉਹਦੇ ਵਿੱਚ ਫਿਰ ਆਪਾਂ ਐਜ਼ ਏ ਪੇਰੈਂਟਸ ਦਾ ਬਹੁਤ ਰੋਲ ਆ। ਤੇ ਹਰ ਕੋਈ ਪਰਫੈਕਟ ਨਹੀਂ ਹੈਗਾ। ਆਪਾਂ ਸਾਰਿਆਂ ਨੇ ਮਿਸਟੇਕਸ ਕਰਨੀ ਹੈਗੀ, ਆਪਾਂ ਸਾਰਿਆਂ ਨੇ ਲਰਨ ਕਰਨਾ ਹੈਗਾ ਉਸ ਪ੍ਰੋਸੈਸ ਚੋਂ। ਇਟਸ ਓਕੇ, ਇਟਸ ਨਾਟ ਅ ਪ੍ਰੋਬਲਮ, ਬਟ ਦ ਮੇਨ ਗੋਲ ਸ਼ੁੱਡ ਬੀ ਵੀ ਤੁਸੀਂ ਹਰ ਦਿਨ, ਹਰ ਸਮਾਂ, ਜਦੋਂ ਵੀ ਕੋਈ ਤੁਹਾਨੂੰ ਲੱਗਦਾ ਹੈਗਾ ਤੁਸੀਂ ਇੰਪਰੂਵ ਕਰ ਸਕਦੇ ਹੈਗੇ ਹੋ ਆਪਣੀ ਜ਼ਿੰਦਗੀ ਵਿੱਚ, ਬੱਚਿਆਂ ਦੀ ਖਾਤਰ, ਆਪਣੀ ਜ਼ਿੰਦਗੀ ਦੀ ਖਾਤਰ, ਉਹ ਕਰੋ, ਲਰਨ ਕਰੋ, ਰਾਈਟ। ਉਹਦੇ ਵਿੱਚ ਸੌਖਾ ਹੋ ਜਾਂਦਾ ਹੈਗਾ। ਤੇ ਫਿਰ ਆਈ ਥਿੰਕ ਅਲਟੀਮੇਟਲੀ ਜੇ ਤੁਸੀਂ ਐਜ਼ ਅ ਪੇਰੈਂਟ ਰੋਲ ਮਾਡਲ ਹੈਗੇ ਹੋ, ਚੰਗਾ ਰਿਲੇਸ਼ਨਸ਼ਿਪ ਤੁਸੀਂ ਆਪਣੇ ਬੱਚਿਆਂ ਨਾਲ ਬਿਲਡ ਕੀਤਾ ਹੋਇਆ, ਉਹਨਾਂ ਦੇ ਨਾਲ ਬਾਉਂਡਰੀ ਸੈਟਅਪ ਕੀਤੀਆਂ ਹੋਈਆਂ ਹੈਗੀਆਂ, ਉਹਨਾਂ ਨਾਲ ਟਰਸਟ ਬਿਲਡ ਕੀਤਾ ਹੋਇਆ, ਉਹਨਾਂ ਨੂੰ ਪਿਆਰ ਦੇ ਰਹੇ ਹੈਗੇ ਹੋ, ਉਹਨਾਂ ਦੇ ਨਾਲ ਉਹਨਾਂ ਦੇ ਗੇਮਸ ਇਵੈਂਟਸ ਦੇ ਨਾਲ ਮੈਮਰੀਜ਼ ਕ੍ਰੀਏਟ ਕਰ ਰਹੇ ਹੈਗੇ ਹੋ, ਦੈਨ ਫਿਰ ਕੀ ਹੈਗਾ, ਫਿਰ ਓਵਰ ਦਾ ਟਾਈਮ ਜਿਹੜੇ ਹੈਗਾ ਉਹਦਾ ਰਿਜ਼ਲਟਸ ਵੀ ਬੈਟਰ ਹੋਣਗੇ। ਫਿਰ ਜੇ ਤੁਹਾਡੀ ਫੈਮਿਲੀ ਯੂਨਿਟ ਚੰਗੀ ਹੈਗੀ ਆ, ਤੁਸੀਂ ਚੰਗੇ ਹੈਗੇ ਹੋ, ਫਿਰ ਜਿਹੜਾ ਹੈਗਾ ਫਿਰ ਤੁਸੀਂ ਕੱਲ੍ਹ ਨੂੰ ਸਮਝ ਲਓ ਵੀ ਕੌਮ ਵੀ ਚੰਗੀ, ਫਿਰ ਕਮਿਊਨਿਟੀ ਵੀ ਚੰਗੀ, ਫਿਰ ਤੁਹਾਡੇ ਰਿਲੇਸ਼ਨਸ਼ਿਪ ਭੈਣ ਭਾਈ ਵੀ ਚੰਗੇ, ਸਾਰੇ ਫਿਰ ਚੰਗਾ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ। ਜੀ ਜੀ। ਸਤਵਿੰਦਰ ਬਾਂਗਰ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਸ ਕਨਵਰਸੇਸ਼ਨ ਦੇ ਲਈ, ਇਸ ਗੱਲਬਾਤ ਦੇ ਲਈ। ਆਉਂਦੇ ਸਮੇਂ 'ਚ ਫਿਰ ਇੱਦਾਂ ਹੀ ਜੁੜਾਂਗੇ, ਫਿਰ ਹੋਰ ਟੌਪਿਕਸ ਦੇ ਉੱਤੇ ਇੱਦਾਂ ਹੀ ਜਿਹੜੀ ਉਹ ਗੱਲਬਾਤ ਕਰਿਆ ਕਰਾਂਗੇ। ਤੁਹਾਡੇ ਲਾਈਫ ਐਕਸਪੀਰੀਅੰਸਿਸ ਤੋਂ, ਤੁਹਾਡੇ ਵਰਕ ਐਕਸਪੀਰੀਅੰਸਿਸ ਤੋਂ ਆਪਾਂ ਇੱਦਾਂ ਹੀ ਜਿਹੜਾ ਉਹ ਸਿੱਖਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਰਾਜਵੀਰ, ਐਂਡ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮਾਂਗਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਫਿਰ ਮਿਲਾਂਗੇ ਅਗਲੀ ਵਾਰ।